ਜੈਜ਼ ਵਾਲਿਆਂ ਦੇ ਦਫ਼ਤਰ ਜਾ ਕੇ ਕਹਿ ਰਿਹਾ ਭਾਈ ਮੈਂ ਫੌਤ ਹੋ ਗਿਆ ਮੇਰੀ ਸਿਮ ਬੰਦ ਕਰ ਦਿਓ। ਇੱਧਰ ਪਤਾ ਨਹੀਂ ਕਾਹਤੋਂ ਗੁੱਸਾ ਲੱਗਦਾ ਵੇਖੋ ਏਦਾਂ ਲੱਗਦਾ ਖੋਤੇ ਨੇ ਟਾਟਰੀ ਖਾ ਲਈ ਵੇਖੋ ਖੋਤੇ ਨੇ ਟਾਟਰੀ ਖਾ ਲਈ। ਯੌਮ ਜਮਹੂਰੀਅਤ इस्तकलाल बाजियां अजहार यकजहती बराए हमशीर गान। अस्सलाम वालेकुम नाज़रीन, टी टाइम में खुश आमदीद। ਤਾਈ ਆਦਤ ਪੈ ਗਈ ਆਦਤ ਪੈ ਗਈ ਤੈਨੂੰ, ਚਪੇੜ ਵੀ ਪੈ ਜਾਣੀ ਆ ਇਹ ਹੀ ਨਹੀਂ ਕੱਲੀ ਪਈ ਹੋ ਤੈਨੂੰ, ਹੁਣ ਫਿਰ ਉਸ ਤੋਂ ਬਾਅਦ ਮੌਤ ਪੈ ਜਾਣੀ ਆ। ਕਾਤੋਂ ਉਸ ਤੋਂ ਬਾਅਦ ਕਸ਼ ਪੈ ਜਾਣੀ ਨਹੀਂ, ਮੌਤ ਤੋਂ ਬਾਅਦ ਕਿਹੜੀ ਗਸ਼ ਪੈਣੀ। ਤੈਨੂੰ ਪੈ ਜਾਂਦੀ ਜਿੰਨੀ ਸਿਹਤ ਹੈ ਇਹਦੀ। ਨਾਜ਼ਰੀਨ ਗੱਲ ਇਹ ਹੈ ਕਿ ਜਿਹੜਾ ਆਰਟਿਸਟ ਹੁੰਦਾ ਨਾ ਫਰੀਦ ਸਾਹਿਬ, ਮੈਂ ਤੁਹਾਡੀ ਇੱਕ ਗਲਤਫਹਿਮੀ ਦੂਰ ਕਰ ਦਿਆਂ। ਮੈਂ ਕਿਹਾ ਕੋਈ ਆਟੇ ਦੀ ਗੱਲ ਕਰ। ਆਟੇ ਦੀ ਨਹੀਂ ਗੱਲ ਕਰਨ ਲੱਗਾ, ਮੈਂ ਤੁਹਾਡੀ ਨਾ ਇੱਕ ਗਲਤਫਹਿਮੀ ਦੂਰ ਕਰਨ ਲੱਗਾ। ਤੁਸੀਂ ਆਰਟਿਸਟਾਂ ਦੀ, ਆਰਟਿਸਟ ਕਦੀ ਵੀ ਨਹੀਂ ਇਹ ਸਮਝਣਾ ਕਿ ਮੈਂ ਬਹੁਤ ਅੱਛੀ ਗੱਲ ਕਰਦਾ ਜਾਂ ਮੈਂ ਬਹੁਤ ਮਜ਼ਾਈਆ ਗੱਲ ਕਰਦਾ ਜਾਂ ਮੈਂ ਬਹੁਤ ਅੱਛਾ ਆਰਟਿਸਟ ਹਾਂ। आर्टिस्ट के अंदर ना एक मदन मोहन साहब कहते हैं जो आर्टिस्ट जिसके अंदर जज्बात नहीं होते, जो अच्छा इंसान नहीं होता, वो अच्छा आर्टिस्ट कभी नहीं होता। ठीक है जी। ते गल ये है कि जिस आर्टिस्ट जिहड़ा आर्टिस्ट अंदरों मुनाफिक होवे, नालदियां दे नाल इधर उधर दा बुगज रखे, कोई गल्लां रखे ढिड च, ਉਹ ਐਸਾ ਐਸਾ ਕਿੱਦਾਂ ਨੱਥੀ ਹੁੰਦਾ ਵਾ, ਇਹ ਤੁਸੀਂ ਸੋਚ ਵੀ ਨਹੀਂ ਸਕਦੇ। ਸਹੀ ਗੱਲ। ਉਹ ਐਸਾ ਐਸਾ ਆਵਾਮ ਦੇ ਦਿਲੋਂ ਲੱਥਦਾ ਕਿੱਦਾਂ, ਉਹਨੂੰ ਇਹ ਵੀ ਨਹੀਂ ਸਮਝ ਆਉਂਦੀ। ਉਹ ਕਹਿੰਦਾ ਮੈਂ ਤਾਂ ਪਹਿਲੇ ਵਾਂਗੂ ਸਾਰਾ ਕੁਝ ਕਰਨ ਡਿਆ ਤੇ ਆਵਾਮ ਮੈਨੂੰ ਕਿਉਂ ਨਹੀਂ ਹੁਣ ਪਸੰਦ ਕਰਦੀ। ਯਾਨੀ ਤੁਹਾਡਾ ਮਤਲਬ ਬਰਕਤ। ਮੇਰਾ ਮਕਸਦ ਇਹ ਹੈ ਕਿ ਅੱਛਾ ਇਨਸਾਨ ਹੋਣਾ ਜ਼ਰੂਰੀ ਆ। ਅੱਛੇ ਇਨਸਾਨ ਦੀ ਫਿੱਕੀ ਗੱਲ ਵੀ ਅੱਲਾਹ ਪਾਕ ਰੱਬ ਬਰਕਤ ਪਾਈ ਜਾਂਦਾ ਵਾ ਤੇ ਲੋਕਾਂ ਨੂੰ ਚੰਗੀ ਲੱਗੀ ਜਾਂਦੀ, ਅਪਣਾਈਅਤ ਮਿਲੀ ਜਾਂਦੀ ਲੋਕਾਂ ਨੂੰ। ਉਸਤਾਦ ਜੀ ਜਿਵੇਂ ਤੁਰਕੀ ਦੀ ਕਹਾਵਤ ਆ ਕਿ ਢਿੱਡ ਨਾਲੋਂ ਗੋਡੇ ਅੱਗੇ ਨਹੀਂ ਹੁੰਦੇ। ਸਹੀ ਗੱਲ। ओए होए होए होए। ਲਬਨਾਨ ਦੀ ਇੱਕ ਕਹਾਵਤ ਆ ਕਿ ਅਗਰ ਊਂਠਾਂ ਨਾਲ ਯਾਰੀ ਲਾਉਣੀ ਆ ਤੇ ਆਂਗਨ ਟੇੜਾ। ਅੱਛਾ, ਦੂਸਰ ਨਹੀਂ ਕਰ ਦੇਦੀ ਹੁੰਦੀ ਭਾਜੀ, ਗੱਲ। ਤੂੰ ਗੱਲ ਪੁੱਠੀ ਕੀਤੀ, ਮੈਂ ਸਿੱਧੀ ਕਰ ਦਿੱਤੀ ਹੈ। सर मैं ਤੁਹਾਨੂੰ ਸਭ ਤੋਂ ਪਹਿਲੇ ਖਰਾਜੇ ਅਕੀਦਤ ਖਰਾਜੇ ਤਹਿਸੀਨ ਪੇਸ਼ ਕਰਨਾ ਚਾਹਨਾ ਵਾਂ। ਮਿਸਰ ਦੀ ਕਹਾਵਤ ਆ, ਮਿਸਰ 'ਚ ਹਰ ਬੰਦਾ ਦੂਜੇ ਬੰਦੇ ਨੂੰ ਮਿਸਾਲ ਦਿੰਦਾ ਵਾ ਕਿ ਨਾਚ ਨਾ ਜਾਣੇ ਤੇ ਬੂਹੇ ਉੱਚੇ ਰੱਖਣੇ ਚਾਹੀਦੇ ਆ। ਹਾਂਜੀ ਉਸਤਾਦ ਜੀ ਜਾਣਦੇ ਹੋ, सऊदी अरब की एक कहावत है तिलकतुल्ला मिन्नी तुनजानियतुल बदीन। ਵਾਹ ਵਾਹ। सऊदीया की कहावत है मतलब ਕੀ ਹੈ? मतलब ਇਹਦਾ ਮਤਲਬ ਇਹ ਵੇ ਕਿ ਤੂੰ ਲੰਘ ਜਾ। ਧੀਆਂ ਦਾ ਧਨ ਪਰਾਇਆ ਵੇ ਬਾਬਲਾ, ਹਾਂ ਸਹੀ ਗੱਲ। ਉਸਤਾਦ ਜੀ, ਤੂੰ ਪਿਆਰ ਇਹਨਾਂ ਕੋ ਪਾਇਆ ਵੇ ਬਾਬਲਾ, ਐ ਸੀ ਇਹਦਾ। ਤੂੰ ਲੰਘ ਜਾ। ਉਸਤਾਦ ਜੀ ਜਿਵੇਂ ਪੁਰਤਗਾਲ ਦੀ ਇੱਕ ਕਹਾਵਤ ਆ ਕਿ ਜੇ ਘੋੜਾ ਘਰ ਨਾਲ ਯਾਰੀ ਲਾ ਲੇਗਾ ਉਹ ਬਰਸਤੇ ਨਹੀਂ। ਹਾਂ ਸਹੀ ਗੱਲ ਆ। ਜੇ ਘੋੜਾ ਘਾਹ ਨਾ ਯਾਰੀ ਪਾਲੇਗਾ ਉਹ ਬਰਸਤੇ ਨਹੀਂ। ਇਦਾਂ ਤੇ ਫਿਰ ਫਰਾਂਸ ਦੀ ਇੱਕ ਕਹਾਵਤ ਆ, ਕਿਹੜੀ? ਜਿਨ੍ਹਾਂ ਨੇ ਗਾਜਰਾਂ ਖਾਧੀਆਂ ਉਹਨਾਂ ਦੇ ਕੰਨ ਵਗੂ। ਜਿਨ੍ਹਾਂ ਨੇ ਖਾਧੀਆਂ ਗਾਜਰਾਂ, ਹਾਂਜੀ, ਉਹਨਾਂ ਦੇ ਕੰਨ ਵਗੂ। ਹਾਂ ਸਹੀ ਗੱਲ। ਬਿਲ ਗੇਟਸ ਨੇ ਕਿਹਾ ਸੀ ਇਟਸ ਬੈਟਰ ਟੂ ਹੈਵ ਲਵਡ ਦੈਨ ਬੈਟਰ ਟੂ ਹੈਵ ਲੌਸ ਫॉर ਮੈਨੀਗੇਸ਼ਨ। ਓਹ ਦੋਸਤ ਉਹ ਜਿਹੜਾ ਲਾਂਤੀ ਹੋਵੇ। ਸਹੀ ਸਹੀ ਸਹੀ। ਇਦਾਂ ਜੀਓ ਦੋਸਤਾ। ਸਾਜੀ ਮੈਂ ਤੁਹਾਨੂੰ ਉਧਰ ਗਿਆ, ਉਹਨੂੰ ਗਿਆ। ਉਸਤਾਦ ਜੀ ਤੇ ਨਾਜ਼ਰੀਨ ਗੱਲ ਇਹ ਹੈ ਕਿ ਮੇਰੀ ਗੱਲ ਦਾ ਮਕਸਦ ਇਹ ਸੀ ਕਿ ਤੁਸੀਂ ਆਪਾਂ ਸਾਰੇ ਹੀ ਆਰਟਿਸਟ ਬਣੇ ਆ, ਹੈ ਅਸੀਂ ਕੱਖ ਵੀ ਨਹੀਂ। ਲੋਕੀ ਪਿਆਰ ਕਰੀ ਜਾ ਰਹੇ ਨੇ ਸਾਡੇ ਨਾਲ, ਠੀਕ ਹੈ ਨਾ। ਤੇ ਅਗਲੀ ਗੱਲ ਇਹ ਹੈ ਕਿ ਜਿਹੜੀਆਂ ਮੈਂ ਹੁਣ ਚਾਹ ਰਿਹਾ ਕਿ ਯਾਰ ਥੋੜੀ ਥੋੜੀ ਗੱਲ ਬੰਦਾ ਵਿੱਚ ਨਾ ਐਸੀ ਵੀ ਕਰੇ ਕਿ ਜਿਹੜੀ ਸਾਡੇ ਮੁਆਸ਼ਰੇ ਦੀ ਹੋਵੇ। ਬਹੁਤ ਸਾਰੇ ਸਾਡੇ ਚ ਲੋਕ ਐਸੇ ਨੇ ਜਿਹੜੀਆਂ ਆਪਣੇ ਭੈਣਾਂ ਦੇ ਨਾਲ ਨਾਰਾਜ਼ ਹੋਏ ਹੁੰਦੇ ਨੇ। ਓਏ ਮੁਆਸ਼ਰੇ ਚ ਨਾ ਭੈਣਾਂ ਵੱਡੀਆਂ ਹੋ ਗਈਆਂ, ਵਿਆਹੀਆਂ ਗਈਆਂ ਬੱਚਿਆਂ ਦੀ ਵਜ੍ਹਾ ਤੋਂ ਜਾਂ ਪੜਵਈਆਂ ਦੀ ਵਜ੍ਹਾ ਤੋਂ, ਤੇ ਭੈਣਾਂ ਨਾਲ ਵੀ ਨਹੀਂ ਮਿਲਦੇ ਜਾਂ ਭੈਣਾਂ ਨਾਲ ਵੀ ਨਾਰਾਜ਼ ਹੋ ਜਾਂਦੇ ਨੇ। ਇਹ ਬਹੁਤ ਮਾੜੀ ਗੱਲ ਆ। ਭੈਣਾਂ, ਸਿਆਣੇ ਕਹਿੰਦੇ ਨੇ ਭੈਣ ਵੱਡੀ ਵੀ ਹੋਵੇ ਤੇ ਛੋਟੀ ਹੁੰਦੀ ਹੈ। ਸਹੀ ਗੱਲ। ਕੈਸੀ ਟੈਕਨੀਕਲ ਗੱਲ ਆ। ਸਿਆਣਿਆਂ ਨੇ ਕਿਹਾ ਭੈਣ ਵੱਡੀ ਵੀ ਹੋਵੇ ਨਾ ਉਮਰ 'ਚ ਤੇ ਛੋਟੀ ਹੁੰਦੀ ਆ, ਉਹਨੂੰ ਛੋਟੀ ਸਮਝਣਾ ਵਾ। ਸਹੀ ਗੱਲ। ਠੀਕ ਹੈ ਨਾ। ਤੇ ਜਿਹੜੇ ਮੇਰੇ ਵੀਰ ਜਿਹੜੇ ਵਿੱਚ ਆਪਣੀਆਂ ਭੈਣਾਂ ਦੇ ਨਾਲ ਕੋਈ ਖਫਾ ਨੇ, ਭੈਣਾਂ ਨਾਲ ਨਾਰਾਜ਼ ਨੇ, ਭੈਣਾਂ ਦੀਆਂ ਕੋਈ ਗਲਤੀਆਂ ਬੇਸ਼ੱਕ ਹੈ ਨੇ ਨਹੀਂ ਹੈ ਨੇ, ਸਭ ਤੋਂ ਪਹਿਲਾਂ ਅੱਜ ਦਾ ਪ੍ਰੋਗਰਾਮ ਵੇਖ ਕੇ ਸਭ ਤੋਂ ਪਹਿਲੇ ਭੈਣਾਂ ਨੂੰ ਉਹਨਾਂ ਨੂੰ ਫੋਨ ਕਰੋ, ਉਹਨਾਂ ਨੂੰ ਕਹੋ ਬਾਜੀ ਆਈ ਲਵ ਯੂ, ਆਈ ਐਮ ਸੌਰੀ। ਵਾਹ ਵਾਹ, ਬੜੀ ਖੂਬਸੂਰਤ ਮੇਰੀ ਬਾਤ। ਭੈਣ ਆ ਛੋਟੀ, ਬੱਚਿਆਂ ਵਰਗੀ, ਵੱਡੀ ਵੀ ਹੋਵੇ ਤੇ ਬੱਚਿਆਂ ਵਰਗੀ ਹੁੰਦੀ ਹੈ। ਉਸਤਾਦ ਜੀ ਠੀਕ ਹੈ ਜੀ। ਤੇ ਇੱਕ ਤੇ ਇਹ ਕੰਮ ਕਰਨਾ ਅੱਜ, ਇਹ ਵਾਅਦੇ ਦੇ ਨਾਲ ਬਿਲਕੁਲ। ਮੈਨੂੰ ਤੁਸੀਂ ਸਾਰੇ ਨਜ਼ਰ ਆ ਰਹੇ ਹੁੰਦੇ ਆ, ਮੈਂ ਕੈਮਰਾ ਨਹੀਂ ਸਮਝਦਾ ਇਹਨੂੰ। ਹਾਂ ਮੈਨੂੰ ਤੁਸੀਂ ਵੇਖ ਰਹੇ ਹੁੰਦੇ, ਮੈਂ ਤੁਹਾਡੀ ਅੱਖ 'ਚ ਅੱਖ ਪਾਈ ਹੁੰਦੀ ਆ। ਭਾਵੇਂ ਤੁਹਾਨੂੰ ਵੀ ਕਹਿਣ ਦੇ ਆ, ਤੁਹਾਡੇ ਨਾਲ ਵੀ ਬਾਜੀ ਨਾਰਾਜ਼ ਨੇ, ਭਾਵੇਂ ਤੁਹਾਡੀ ਗੱਲ ਕਰਨ ਡਿਆ, ਉਹ ਵੇਖੋ। ਤੇ ਗੱਲ ਇਹ ਹੈ ਕਿ ਜਿਹੜੇ ਆਪਣੀਆਂ ਭੈਣਾਂ ਨਾਲ ਨਾਰਾਜ਼ ਨੇ ਜਾਂ ਉਹਨਾਂ ਨੇ ਭੈਣਾਂ ਨੂੰ 3 ਸਾਲ ਹੋ ਗਏ ਫੋਨ ਨਹੀਂ ਕੀਤਾ, ਮੈਂ ਵੀ ਵਿੱਚ ਹੀ, ਤੇ ਅੱਜ ਫੋਨ ਕਰੋ।
ਅੱਜ ਭੈਣ ਡੇ ਆ। ਵਾਹ ਵਾਹ ਹੁਣੀ ਭਾਜੀ ਬੜੀ ਭੈਣ ਡੇ। ਹਲੋ ਮੈਨੂੰ ਪਤਾ ਸੀ। ਮੈਨੂੰ ਪਤਾ ਸੀਗਾ ਉਸਤਾਦ ਜੀ ਫਰੀਦ ਯਾਰ ਭੈਣ ਡੇ, ਹੈਪੀ ਭੈਣ ਡੇ। ਹੈਪੀ ਭੈਣ ਡੇ। ਤੇ ਮੈਂ ਛਿੱਤਰ ਫੜ ਲੈਣਾ, ਫਿਰ ਤੂੰ ਕਹਿਣਾ ਮੇਰੇ ਭੈਣ ਡੇ। ਚੱਲ ਕੁਛ ਨਹੀਂ ਹੁੰਦਾ ਠੀਕ ਹੈ ਜੀ। ਤੇ ਅੱਜ ਇਹ ਕੰਮ ਕਰਨਾ ਤੇ ਫਿਰ ਥੱਲੇ ਕਮੈਂਟਸ ਵੀ ਮੈਨੂੰ ਦੱਸਣਾ ਕਿ ਜਾਨੀ ਭਾਈ ਅਸੀਂ ਆਪਣੀ ਬਾਜੀਆਂ ਨੂੰ, ਸਿਸਟਰਾਂ ਨੂੰ, ਚਾਹੇ ਨਾਰਾਜ਼ ਨੇ ਚਾਹੇ ਨਹੀਂ ਨਾਰਾਜ਼ ਨੇ ਤਾਂ ਲਾਜ਼ਮੀ ਕਰਨਾ, ਨਹੀਂ ਵੀ ਨਾਰਾਜ਼ ਤੇ ਤਾਂ ਵੀ ਲਾਜ਼ਮੀ ਕਰਨਾ। ਉਸਤਾਦ ਜੀ ਨਾਰਾਜ਼ ਨਹੀਂ ਹੁੰਦੀਆਂ ਭੈਣਾਂ, ਨਾਰਾਜ਼ ਨਹੀਂ ਹੁੰਦੀਆਂ ਭਰਾਵਾਂ ਦੀ ਵਜ੍ਹਾ ਤੋਂ ਕਿ ਸਹੀ ਨਹੀਂ ਦਿੰਦੇ ਹੋ ਜਾਂਦੀਆਂ ਨੇ। ਉਹ ਯਾਰ ਇਹ ਅਗਲੀ ਗੱਲ ਆ, ਹਿੱਸੇ ਨਹੀਂ ਦਿੰਦੇ। ਇੱਕ ਮਿੰਟ ਮੇਰੀ ਗੱਲ ਸੁਣੋ। ਦਿੰਦੇ ਨੇ ਹਿੱਸੇ, ਉਸਤਾਦ ਜੀ ਇਹ ਮੈਸੇਜ ਇੱਕ ਸਾਰੇ ਹਿੱਸੇ ਦਿੰਦੇ ਨੇ। ਛੋਟਾ ਸਾਡੀ ਜਿਹਾ ਫੈਸਲ ਨੂੰ ਅੱਜ ਦੇ ਲੈਂਦੇ। ਛੋਟਾ ਜਿਹਾ ਮੈਸੇਜ ਉਸਤਾਦ ਜੀ। ਤੂੰ ਦੇ ਲਾ ਮੈਸੇਜ, ਤੂੰ ਮੈਸੇਜ ਦੇ ਲਾ, ਪੇਸ਼ ਕਰ ਮੈਸੇਜ। ਤੂੰ ਮੈਸੇਜ ਪੇਸ਼ ਕਰ ਲਾ ਸਾਡਾ। ਤੂੰ ਜਿਹੜਾ ਮੈਸੇਜ ਤੂੰ ਆਪਣੀ ਮੈਸੇਜ ਦੇ ਲਾ, ਤੂੰ ਦੇ ਲਾ ਆਪਣੀ ਮੈਸੇਜ। ਉਸਤਾਦ ਜੀ ਆਪਣਾ ਹੁੰਦਾ ਵਾ, ਉਸਤਾਦ ਜੀ ਮੈਨੂੰ ਇੱਕ ਚੀਜ਼ ਚੰਗੀ ਲੱਗਦੀ ਏ, ਦੇ ਲਾ, ਉਹ ਹੀ ਦੇ ਲਾ। ਦੇ ਸਾਰਿਆਂ ਨੂੰ ਦੇ ਆਪਣੀ ਮੈਸੇਜ। ਮੈਸੇਜ ਦੇ ਤੇਰੀ ਹੁਣ ਅਸੀਂ ਚੈਟ ਲੈ ਕੇ ਹਟਣੀ ਆ। ਦੇ ਦੇ ਹੁਣ ਦੇ ਹੁਣ ਉਧਰ ਦੇ ਇਸ ਕੈਮਰੇ 'ਚ ਆ ਜਿਹੜੇ ਵੇਖਣ ਦੇ ਮੈਂ ਤੁਹਾਨੂੰ ਦੱਸਦਾ, ਇਹਨਾਂ ਨੂੰ ਵੀ ਤੁਸੀਂ ਦੇ ਆਪਣੀ ਦਾ ਮੈਸੇਜ, ਦੀ ਮੈਸੇਜ। ਨਹੀਂ ਦੇਣਾ ਮੈਸੇਜ ਮੈਂ, ਨਹੀਂ ਦੇ ਹੁਣ। ਨਹੀਂ ਦੇਣਾ। ਫਿਰ ਇੰਜ ਕਿਉਂ ਕੀਤਾ? ਬਹਰਾਲ ਯਾਰ ਨਾਜ਼ਰੀਨ, ਫੋਨ ਫੜੋ ਇਸ ਪ੍ਰੋਗਰਾਮ ਤੋਂ ਬਾਅਦ। ਸਿਸਟਰਾਂ ਜਿਨ੍ਹਾਂ ਦੀਆਂ ਸਾਡੀਆਂ ਭੈਣਾਂ ਵਿਆਹੀਆਂ ਨੇ, ਜਿੱਥੇ ਪਤਾ ਨਹੀਂ ਕਿੰਨੀ ਦੇਰ ਹੋ ਗਈ ਲਾਈਫ ਦੇ ਮਸਰੂਫੀਅਤ ਦੀ ਵਜ੍ਹਾ ਤੋਂ, ਅੱਜ ਲਾਜ਼ਮੀ ਫੋਨ ਕਰਨਾ। ਤੂੰ ਵੀ ਫੋਨ ਕਰਨਾ ਬਾਜੀ ਨੂੰ। ਅੱਗੇ ਕਰਨ ਦਿਆ ਸੀ। ਜੋ ਹਾਲ ਕਰਨ ਦੇ ਬਣਦਾ ਮੇਰਾ ਫੋਨ। ਨਹੀਂ ਇਹਨੇ ਫੋਨ ਕਿਉਂ ਕਰਨਾ? ਮੈਨੂੰ ਇਹਦਾ ਪਤਾ, ਇਹਦੇ ਬਗੈਰਤ ਦਾ। ਇਹਨੇ ਮੈਨੂੰ ਕਹਿਣਾ ਉਸਤਾਦ ਜੀ ਤੁਸੀਂ ਕਰ ਲਓ। ਮੈਂ ਤੇ ਮੇਰੀ ਵੀ ਭੈਣ ਹੀ ਆ। ਗੱਲ ਸੁਣ ਲਓ। ਤੇ ਮੇਰੀ ਯਾਰ ਕੈਸੀ ਸੋਚ ਆ ਗੰਦੀ। ਕਿਹਦੀ ਤੇਰੀ ਤੇਰੀ ਮੈਂ ਵੀ ਕਹਾਂਗਾ ਮੇਰੀ ਭੈਣ ਆ, ਫਰੀਦ ਦੀ ਭੈਣ ਮੇਰੀ ਭੈਣ, ਮੇਰੀ ਭੈਣ ਤੁਹਾਡੀ ਭੈਣ, ਤੁਹਾਡੀ ਭੈਣ ਤੇਰੀ ਭੈਣ, ਇਹਦੀ ਭੈਣ, ਇਹਦੀ ਭੈਣ, ਇਹਦੀ ਭੈਣ, ਇਹਦੀ ਭੈਣ, ਤੁਹਾਡੀ ਭੈਣ। ਇਹ ਭੈਣ ਕਿੱਧਰ ਨੂੰ ਜਾਈ। ਭਾਜੀ ਵਿਆਹ ਤੋਂ ਪਹਿਲੇ ਜਿਹੜੀ ਭੈਣ ਸਾਰੇ ਤੁਹਾਡੇ ਕੰਮ ਕਰਦੀ ਸੀ, ਜੁੱਤੀ ਵੀ ਪਾਲਿਸ਼, ਸਕੂਲ ਜਾਣ ਲਈ ਵੀ ਤਿਆਰ, ਉਹ ਸਾਰਾ ਕੁਝ ਕਰਦੀ ਸੀ, ਵਿਆਹ ਤੋਂ ਬਾਅਦ ਕਾਹਤੋਂ ਸਭ ਕੈਸਾ ਯਾਰ ਵਿਚਾਰੀਆਂ ਜਿਹੜੀਆਂ ਆ ਕੁੜੀਆਂ ਚਿੜੀਆਂ ਹੁੰਦੀਆਂ ਨੇ, ਇਹਨਾਂ ਦੀ ਕੀ ਸਾਰੀ ਜ਼ਿੰਦਗੀ ਪਹਿਲੇ ਮਤਲਬ ਕਿ ਪੈਦਾ ਹੁੰਦੀਆਂ ਨੇ ਤੇ ਪੜ੍ਹਦੇ ਆ ਨਾਲ ਜਿਹੜੇ ਭਰਾ ਹੁੰਦੇ ਨੇ ਉਹ ਰੋਬ ਨਿੱਕੀਆਂ ਤੇ ਪਾਉਣ ਲੱਗ ਪੈਂਦੇ ਨੇ। ਆ ਲੈ ਕੇ ਆ ਮੇਰੀ ਜੁੱਤੀ ਫੜ ਕੇ ਲੈ। ਉਹ ਭਰਾ ਜਿਹੜੇ ਹੁੰਦੇ ਨੇ ਨਾ, ਉਹ ਉਹਨਾਂ ਨੂੰ ਨਿੱਕੀਆਂ ਨੂੰ ਹੀ ਨਾ ਮਤਲਬ ਕਿ ਰੋਪ ਸ਼ੁਰੂ ਕਰ ਦਿੰਦੇ ਨੇ ਪਾਉਣਾ। ਮੇਰੀ ਆ ਲੈ ਕੇ ਆ, ਮੇਰੇ ਆ ਲੈ ਕੇ ਆ, ਮੇਰੀ ਜੁੱਤੀ ਫੜ ਕੇ ਲਿਆ, ਆ ਮੇਰੀ ਚੀਜ਼ ਕਿੱਥੇ ਆ। ਇਹ ਨਿੱਕੀਆਂ ਭੈਣਾਂ ਨੂੰ ਸ਼ੁਰੂ ਕਰ ਦਿੰਦੇ। ਉਹ ਵਿਚਾਰੀਆਂ ਉਹਨਾਂ ਦੇ ਨਾਲ ਕਹਿੰਦੇ ਅੱਛਾ ਭਾਈ ਇਹ ਲੋ ਭਾਈ, ਇਹ ਲੋ ਭਾਈ, ਉਹ ਡੁੱਕਾ ਡਰਦੀਆਂ। ਫਿਰ ਉਸ ਤੋਂ ਬਾਅਦ ਵਾਹਦ ਮੈਂ ਤੁਹਾਨੂੰ ਇੱਕ ਐਸਾ ਵੀ ਕਰੈਕਟਰ ਦੱਸਦਾ ਜਿਹਦੇ ਸਿਰ ਤੇ ਫਿਰ ਉਹ ਪੂਰੀ ਦੁਨੀਆ ਨੂੰ ਜਿੱਤਦੀਆਂ ਵੀ ਨੇ। ਉਹ ਵੀ ਤੁਹਾਨੂੰ ਮੈਂ ਦੱਸਦਾ ਕੌਣ ਹੁੰਦਾ ਉਹਨਾਂ ਦੇ ਪੂਰੇ ਰਿਸ਼ਤੇਦਾਰਾਂ 'ਚ। ਛੋਟਾ ਭਰਾ ਫਿਰ ਠਹਿਰ ਜਾ, ਜਦੋਂ ਮੈਂ ਕਿਹਾ ਮੈਂ ਦੱਸਦਾ ਤੇ ਸਬਰ ਕਰ ਲਾ। ਤੇ ਉਸ ਤੋਂ ਬਾਅਦ ਜਨਾਬ ਜੀ ਮਾਂ ਨੇ ਵੀ, ਕਈ ਮਾਵਾਂ ਥੋੜਾ ਜਿਹਾ ਜਾਣ ਬੁੱਝ ਕੇ ਸਖਤੀ ਕਰਦੀਆਂ ਨੇ ਕਿ ਇਹਨੇ ਅਗਲੇ ਘਰ ਜਾਣਾ, ਤੇ ਸਮਝਦਾਰ ਮਾਵਾਂ ਤੇ ਥੋੜਾ ਜਿਹਾ ਨਾ ਇਹਨੂੰ ਤਰ੍ਹਾਂ ਥੋੜਾ ਡਾਂਟ ਟਪਟ ਜੀਏ। ਉਹ ਮਾਵਾਂ ਆ ਨਹੀਂ ਸਾਫ਼ ਕੀਤਾ, ਚੱਲ ਨਹੀਂ ਕਿਚਨ ਸਾਫ਼ ਕਰ, ਨਹੀਂ ਆ ਬਰਤਨ ਨਹੀਂ ਧੋਤੇ, ਉਧਰੋਂ ਭਰਾ ਕਹਿੰਦਾ ਮੇਰੀ ਜੁੱਤੀ ਕਿੱਥੇ, ਉਹ ਵਿਚਾਰੀਆਂ ਭੈਣਾਂ ਉਧਰ ਲੱਗੇ ਨੇ ਤਾਂ ਹੁੰਦੀਆਂ ਨੇ। ਉਸ ਤੋਂ ਬਾਅਦ ਉਹ ਵਿਆਹ ਕੇ ਅਗਲੇ ਘਰ ਜਾਂਦੇ ਨੇ, ਅਗਲੇ ਘਰ ਫਿਰ ਖਾਵੰਦ ਸੱਸ ਸਹੁਰਾ, ਨਹੀਂ ਆ ਕਿੱਥੇ ਆ, ਨਹੀਂ ਆ ਕਿੱਥੇ। ਇਹ ਵਿਚਾਰੀਆਂ ਸਾਰੀ ਜ਼ਿੰਦਗੀ ਇਹਨਾਂ ਦਾ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਲੰਘਦਾ। ਇੱਕ ਐਸਾ ਕਰੈਕਟਰ ਹੁੰਦਾ ਇਹਨਾਂ ਦੇ ਸਾਰੇ ਰਿਸ਼ਤੇਦਾਰਾਂ 'ਚ, ਇਹਨਾਂ ਦੇ ਸਾਰੇ ਰਿਸ਼ਤਿਆਂ 'ਚ, ਜਿਹਨੂੰ ਇਹ ਹੁੰਦਾ ਵਾ ਕਿ ਇਹ ਖੁਸ਼ ਵੀ ਰਵੇ, ਇਹਨੂੰ ਮੈਂ ਦਵਾਂ ਵੀ, ਉਹਦੇ ਕੋਲ ਕੰਮ ਵੀ ਨਹੀਂ ਕਰਾਉਂਦਾ, ਉਹਦੇ ਕੋਲ ਸਾਰਾ ਕੁਝ ਕਰਦਾ, ਉਹਨੂੰ ਲਾਡੀਆਂ ਵੀ ਕਰਦਾ, ਪਿਆਰ ਵੀ ਕਰਦਾ। ਉਹ ਹੁੰਦਾ ਬਾਪ। ਵਾਕਈ ਉਹ ਹੁੰਦਾ ਬਾਪ ਜਿਹੜਾ ਨਾ ਧੀਆਂ ਦੇ ਨਾਲ ਉਸਤਾਦ ਜੀ ਕਦੀ ਉਹਦਾ ਰੋਪ ਪਾ ਕੇ ਜਾਂ ਇਹ ਕਰਕੇ ਜਾਂ ਉਹ ਕਰਕੇ ਨਹੀਂ ਕਰੇਗਾ। ਬਾਪ ਬੇਟੀਆਂ ਦਾ ਵਾਹਦ ਬਾਪ ਹੁੰਦਾ ਜਿਹਦੇ ਸਿਰ ਤੇ ਉਹ ਜੀ ਉੜਦੀਆਂ ਨੇ। ਠੀਕ ਹੈ ਨਾ। ਅਗਲੇ ਘਰ ਜਾਣ ਤੋਂ ਬਾਅਦ ਵੀ ਜਿਨ੍ਹਾਂ ਤੇ ਉਹ ਮਾਣ ਕਰਦੀਆਂ ਨੇ। ਭਰਾਵਾਂ ਤੇ ਵੀ ਸ਼ਰੀਕਾ ਹੋ ਜਾਂਦਾ ਕਿ ਭਰਾ ਵੀ ਜਦੋਂ ਬੁੱਢੀਆਂ ਦੇ ਮਗਰ ਲੱਗ ਕੇ ਤੇ ਇਹ ਉਹ, ਠੀਕ ਹੈ ਨਾ। ਮਾਂ ਵੀ ਵਿਚਾਰੀ ਦਾ ਹੋਰ ਵਾਹਦ ਬਾਪ ਹੁੰਦਾ ਜਿਹਦੇ ਤੇ ਉਹਨਾਂ ਨੂੰ ਮਾਣ ਹੁੰਦਾ ਧੀਆਂ ਨੂੰ। ਔਰ ਵਿਆਹ ਤੋਂ ਬਾਅਦ ਦਿਲ ਕਰੇ ਤੇ ਕਰੋੜਾਪਤੀ ਬੰਦੇ ਦੇ ਨਾਲ ਵੀ ਵਿਆਹੀਆਂ ਗਈਆਂ ਹੋਣ, ਉਹਨਾਂ ਨੂੰ ਫਿਰ ਵੀ ਖੁਸ਼ੀ ਹੁੰਦੀ ਕਿ ਅਸੀਂ ਆਪਣੇ ਅੱਬੂ ਕੋ ਆ ਚੀਜ਼ ਲੈਣੀ ਹੈ। ਠੀਕ ਹੈ ਨਾ। ਹਾਂ ਇਹ ਵਾਹਦ ਹੁੰਦਾ। ਉਸਤਾਦ ਜੀ ਜਦੋਂ ਧੀਆਂ ਚਲੇ ਜਾਂਦੀਆਂ ਨੇ ਸਹੁਰਿਆਂ ਘਰ, ਤੇ ਉਸਤਾਦ ਜੀ ਮੁਹੰਮਦ ਬਖਸ਼ ਸਾਹਿਬ ਨੇ ਇੱਕ ਬੜੀ ਅੱਛੀ ਲਾਈਨ ਲਿਖੀ, ਜੇ ਖੁਦ ਮੈਂ ਸੁਣਾ ਦਿਆਂ ਉਸਤਾਦ ਜੀ। ਉਹ ਇਨ ਦਾ ਲਾਈਨ ਆਫ ਡਿਊਟੀ ਦਾ ਪੈਸ਼ਨ ਆਫ, ਨਹੀਂ ਉਹਨਾਂ ਨੇ ਹੋਰ ਲਿਖੀ, ਉਹ ਇਧਰਲੀ ਸਾਈਡ ਦੀ ਸੀ। ਅੱਛਾ ਸੁਣਾ ਦਿਆਂ ਉਸਤਾਦ ਜੀ। ਸੁਣਾ ਦੇ। ਲਓ ਜੀ। ਸਹਿ ਜੋੜ ਸੰਗਤ ਦੇ ਡਿੱਠੇ,
ਤੇ ਆਖਿਰ ਵਿਥਾਂ ਪਈਆਂ ਜਿਨਾ ਬਾਝੋਂ ਇੱਕ ਪਲ ਨਹੀਂ ਸੀ ਲੰਘਦਾ ਉਹ ਸ਼ਕਲਾਂ ਯਾਦ ਨਾ ਰਹੀਆਂ ਸਈਆਂ ਨਾਲ ਮੈਂ ਖੇਡਣ ਗਈ ਸਾਂ ਟੁੱਟ ਗਈਆਂ ਮੇਰੀਆਂ ਵੰਗਾਂ ਮਾਂ ਹੁੰਦੀ ਤੇ ਹੋਰ ਚੜ੍ਹਾਂਦੀ ਸੱਸ ਕੋਲੋਂ ਕਿੰਜ ਮੰਗਾ ਵਾਹ 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 ਵਾਹ, ਕੀ ਬਾਤ। ਅਸਾਂ ਸੱਸ ਕੋਲੋਂ ਵੀ ਮੰਗ ਲੈਣਾ ਚਾਹੀਦਾ। ਅੱਛਾ, ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ, 80% ਹਾਂਜੀ ਮੀਆਂ ਬੀਵੀ ਜਦੋਂ ਵੱਡੇ ਮਤਲਬ ਏਜਡ ਹੋ ਜਾਂਦੇ ਨਾ, ਪਹਿਲੇ ਬੰਦਾ ਮਰਦਾ ਹੀ। ਚੱਲ ਬੰਦਾ ਮਰਦਾ। ਹਾਂ 80% ਮੇਰੇ ਡਾਇਲਿਸਿਸ ਦੇ ਹਿਸਾਬ ਨਾਲ। ਐਨਾਲਿਸਿਸ ਹੁੰਦਾ, ਡਾਇਲਿਸਿਸ ਤੁਹਾਡੇ ਉਸਤਾਦ ਜੀ ਲੇਕਿਨ ਔਰ ਮੇਰੇ ਐਨਾਲਿਸਿਸ ਦੇ ਹਿਸਾਬ ਨਾਲ, ਮੇਰੇ ਜੋ ਮੈਂ ਦੇਖਿਆ, ਲਓ ਜੀ ਅਸੀਂ 1 2 3 4 5 ਬੰਦੇ ਆ। ਤੇਰੇ ਅੰਮੀ ਹੈਗੀ ਕਿ ਅੰਮੀ ਅੱਬੂ ਹੈਗੇ ਦੋਵੇਂ? ਅੰਮੀ ਹੈਗੇ ਅੱਬੂ ਨਹੀਂ ਹੈਗੇ। ਅੱਬੂ ਨਹੀਂ ਹੈਗੇ। ਮੇਰੀ ਅੰਮੀ ਹੈਗੀ, ਅੱਬੂ ਨਹੀਂ ਹੈਗੇ। ਤੇਰੇ? ਮੇਰੀ ਵੀ ਅੰਮੀ ਹੈ। ਅੱਬੂ ਨਹੀਂ ਹੈਗੇ। ਠੀਕ ਹੈ ਜੀ। ਤੇਰੇ ਅੰਮੀ ਅੱਬੂ ਦੋਵੇਂ ਹੈਗੇ? ਤੇਰੇ ਵੀ? ਹਾਂ ਚਲੋ, ਅੱਲਾਹ ਜ਼ਿੰਦਗੀ ਤੰਦਰੁਸਤੀ ਦੇ। ਲੇਕਿਨ ਜ਼ਿਆਦਾਤਰ ਤੁਸੀਂ ਦੇਖਣਾ ਬੰਦੇ ਹੀ ਮਰਦੇ। ਮੇਰੀਆਂ ਖਾਲਾਂ, ਮੇਰੀਆਂ ਫੁੱਫੀਆਂ, ਉਹ 90% ਬੁੱਢੀਆਂ ਨਹੀਂ ਜਾਂਦੀਆਂ। ਮੈਂ ਤੁਹਾਨੂੰ ਦੱਸਦਾ ਭਾਜੀ, ਮੈਨੂੰ ਪਤਾ ਬਹੁਤ ਢੀਠ ਹੁੰਦੀ ਹੈ ਭਾਜੀ ਤਾਂ ਜਦੋਂ ਵੀ ਹੋਇਆ ਫਲਾਣਾ ਮਰ ਗਿਆ ਔਰਤਾਂ ਨੂੰ ਬਹੁਤ ਘੱਟ। ਭਾਜੀ, ਮੈਂ ਆਪਣੀ ਨਾਕਸ ਜੀ ਅਕਲ ਨਾਲ ਦੱਸਦਾ ਵਾਂ। ਆ ਜਿਹੜਾ ਆਪਣਾ ਇਮਲੀ ਆ, ਉਹਦਾ ਵੀ ਇਸ ਤਰ੍ਹਾਂ ਹੀ ਆ। ਉਹਦੇ ਬੱਚਿਆਂ ਦਾ ਬਾਪ ਫੌਤ ਹੋ ਗਿਆ ਵਾ, ਮਾਂ ਹੈਗੀ ਉਹਨਾਂ ਦੀ। ਉਹ ਨਹੀਂ ਉਹਦੇ ਵਾਲਦ ਸਾਹਿਬ ਫੌਤ ਹੋਏ। ਹਾਂ ਉਹੀ ਸੌਰੀ ਯਾਰ ਕਹਿੰਦੇ ਉਹਦੇ ਬੱਚਿਆਂ ਦਾ ਬਾਪ ਬਹੁਤ ਹੋ ਗਿਆ। ਉਸਤਾਦ ਜੀ ਕਿੱਧਰ ਦੀ ਗੱਲ ਕਿੱਧਰ ਲੱਗੀ? ਸਾਨੂੰ ਜੈਰਮਨ ਗੱਲ ਦੱਸਾਂ, ਅੱਜ ਤੋਂ 3 ਦਿਨ ਪਹਿਲੇ ਨਾ ਇੰਜ ਇਮਲੀ ਗਿਆ ਬਈ, ਕਸਮ ਵਾਲੀ ਗੱਲ ਆ, ਸੱਚੀ ਪੁੱਚੀ ਗੱਲ ਦੱਸਣ ਲੱਗਾ। ਤੇ ਇਮਲੀ ਨਿਕਲ ਕੇ ਗਿਆ ਤੇ ਮੈਂ ਵੀ ਗਿਆ ਮਗਰ। ਮਤਲਬ ਮੈਂ ਕਿਤੇ ਨਾ ਇੱਧਰ ਸ਼ਹਿਰ ਵਾਲੀ ਸਾਈਡ ਤੇ ਜਾ ਰਿਹਾ ਤੇ ਮੈਨੂੰ ਇੱਕ ਫੋਨ ਆਇਆ। ਫੋਨ ਕਿਹਦਾ ਆਇਆ? ਉਸਮਾਨ ਕਬਾਬਸ਼ ਵਾਲੇ ਦਾ। ਭੈਣ ਇਮਲੀ ਕਿੱਥੇ ਆ? ਮੈਂ ਕਿਹਾ ਇਮਲੀ ਇੱਥੇ ਸੀ, ਹੁਣੇ 5 ਮਿੰਟ ਪਹਿਲੇ ਗਿਆ। ਓਏ ਭੈਣ ਕਿੰਨੀ ਕੁ ਦੇਰ ਹੋ ਗਈ ਹੈ? ਮੈਂ ਕਿਹਾ 5-10 ਮਿੰਟ ਹੋਏ ਨੇ। ਅੱਧਾ ਘੰਟਾ? ਮੈਂ ਕਿਹਾ ਅੱਧਾ ਘੰਟਾ ਹੋ ਗਿਆ ਉਹ, ਜ਼ਿਆਦਾ। ਉਹ ਭੈਣ ਮੈਨੂੰ ਇੱਕ ਫੋਨ ਆਇਆ, ਉਹਨਾਂ ਨੇ ਕਿਹਾ ਇਮਲੀ ਦਾ ਐਕਸੀਡੈਂਟ ਹੋਇਆ ਤੇ ਉਹ ਫੌਤ ਹੋ ਗਿਆ। ਉਹ ਬੜਾ ਪਰੇਸ਼ਾਨ। ਸੁਣ ਤੇ ਲਾ। ਮੈਂ ਕਿਹਾ ਕਿੱਦਾਂ ਹੋ ਸਕਦਾ 15-20 ਮਿੰਟ ਪਹਿਲੇ? ਫਿਰ ਮੈਂ ਕਿਹਾ ਯਾਰ ਉਹ ਜਦੋਂ 15-20 ਮਿੰਟ ਪਹਿਲੇ ਗਿਆ ਵਾ ਤੇ ਮੋਟਰਸਾਈਕਲ ਤੇ ਗਿਆ ਨਾ, ਤੇ ਹੋ ਸਕਦਾ ਵਾ। ਮੈਂ ਕਿਹਾ ਮੈਂ ਫੌਰਨ ਫਰੀਦ ਨੂੰ ਫੋਨ, ਮੈਂ ਕਿਹਾ ਫਰੀਦ, ਅੱਛਾ ਹੁਣ ਇਹਦਾ ਨੰਬਰ ਇਮਲੀ ਦਾ ਬੰਦ ਆ। ਇਮਲੀ ਦਾ ਡਕੈਤੀ ਹੋਈ ਸੀ ਨਾ, ਤੇ ਉਹ ਇਹਦਾ ਸਾਰਾ ਵਿੱਚ ਹੀ ਆਈਫੋਨ ਵੀ ਲੈ ਗਏ, ਲੈਪਟਾਪ ਵੀ ਲੈ ਗਏ, ਇਹਦਾ ਦਵਾਈ ਫੋਨ ਸੀ, ਹੋਂਡਾ ਕਾਰਡ ਵੀ ਖੋ ਕੇ ਲੈ ਗਏ, ਰਾਡੋ ਵੀ ਲਾ ਲਈ। ਆਹੋ ਅੱਛਾ, ਹੋਂਡਾ ਰਾਸ਼ਨ ਕਾਰਡ ਵੀ ਖੋ ਕੇ ਲੈ ਗਏ। ਤੇ ਉਹ ਜਨਾਬ ਜੀ, ਮੈਂ ਫਰੀਦ ਨੂੰ ਫੋਨ ਕੀਤਾ ਮੋਟਰਸਾਈਕਲ ਤੇ। ਮੈਂ ਕਿਹਾ ਫਰੀਦ, ਉਹ ਇਮਲੀ ਦਾ ਕੋਈ ਨੰਬਰ, ਕੋਈ ਗੱਲਬਾਤ, ਕੋਈ ਤੈਨੂੰ ਪਤਾ ਕਿੱਥੇ ਰਹਿੰਦਾ? ਕਹਿੰਦਾ ਨਹੀਂ, ਕੀ ਹੋਇਆ ਉਸਤਾਦ ਜੀ? ਮੈਂ ਕਿਹਾ ਯਾਰ ਇਦਾਂ ਮੈਨੂੰ ਉਸਮਾਨ ਦਾ ਫੋਨ ਆਇਆ ਕਿ ਉਹ ਇਸ ਤਰ੍ਹਾਂ ਉਹਦਾ ਐਕਸੀਡੈਂਟ ਹੋਇਆ ਤੇ ਅੱਲਾ ਨਾ ਕਰੇ ਉਹਦੀ ਡੈਥ ਹੋ ਗਈ। ਇਹ ਮੈਨੂੰ ਕਹਿੰਦਾ ਉਸਤਾਦ ਜੀ ਮੈਂ ਇੱਕ ਮਿੰਟ ਪਤਾ ਕਰਦਾ, ਉਹਦਾ ਕੋਈ ਦੋਸਤ ਮੇਰਾ ਵਾਕਫ ਆ। ਭਾਈ ਇਹਨੇ ਕੋਈ 5 ਮਿੰਟ ਬਾਅਦ ਮੈਨੂੰ ਫੋਨ ਕੀਤਾ। ਉਹਨੇ ਕਿਹਾ ਨਹੀਂ ਯਾਰ ਹੈ ਕੀ ਕਿਹਾ ਉਹਨੇ? ਮੈਂ ਕਿਹਾ ਉਸਤਾਦ ਜੀ ਫੇਕ ਨਿਊਜ਼ ਆ। ਉਹ ਕਹਿੰਦਾ ਤੂੰ ਕਿਤੋਂ ਪੁੱਛਿਆ ਸੀ? ਮੈਂ ਇਹਦਾ ਇੱਕ ਦੋਸਤ ਵਾਸ ਉਹਨੂੰ ਫੋਨ ਕੀਤਾ ਸੀ, ਉਹ ਨਦੀਨਾ ਟਾਊਨ ਦੇ ਵਿੱਚ, ਉਹਦਾ ਨਾਂ ਨਹੀਂ ਲੈਣਾ। ਉਹਨੂੰ ਮੈਂ ਫੋਨ ਕੀਤਾ ਤੇ ਉਹਨੇ ਕਿਹਾ ਨਹੀਂ ਇਹ ਝੂਠ ਬੋਲਣ ਢੇ ਸਾਰੇ। ਇਮਲੀ ਕਹਿੰਦਾ ਮੇਰੇ ਕੋਲ ਹੋ ਗਿਆ। ਆਹੋ ਰਾਤ ਦੀ ਗੱਲ ਆ। ਅਗਲੇ ਦਿਨ ਆ ਕੇ ਅਸੀਂ ਇਮਲੀ ਦਾ ਕੀ ਚੀਜ਼ਾਂ ਕਰ ਰਹੇ ਹਾਂ। ਅਗਲੇ ਦਿਨ ਆ ਕੇ ਮੈਂ ਇਮਲੀ ਨੂੰ ਕਹਿ ਰਿਹਾ ਯਾਰ ਇਮਲੀ ਬਹੁਤ ਅਫਸੋਸ ਹੈ, ਅੱਲਾ ਦਾ ਹੁਕਮ ਯਾਰ। ਇਮਲੀ ਕਹਿ ਰਿਹਾ ਬਸ ਉਸਤਾਦ ਜੀ ਬਸ ਜਿੱਦਾਂ ਅੱਲਾ ਦੀ ਲਿਖੀ। ਮੈਂ ਕਿਹਾ ਯਾਰ ਕਿਸ ਤਰ੍ਹਾਂ ਤੂੰ ਕਿੱਦਾਂ ਤੇਰੀ ਡੈਥ ਹੋਈ? ਕਹਿੰਦਾ ਉਸਤਾਦ ਜੀ ਮੈਂ ਗਿਆ ਵਾਂ ਮੋਟਰਸਾਈਕਲ ਤੇ, ਵੱਜਾ ਵਾਂ, ਅੱਗੋਂ ਰਕਸ਼ਾ ਵੱਜਾ ਵਾ, ਉੱਥੇ ਹੀ ਡੈਥ ਹੋ ਗਈ ਮੇਰੀ। ਆ ਇਹਨੂੰ ਸਾਰੇ ਆ ਕੇ ਅਫਸੋਸ ਕਰ ਰਹੇ ਇਮਲੀ। ਇਮਲੀ ਯਾਰ ਸੁਣਿਆ ਤੂੰ ਫੌਤ ਹੋ ਗਿਆ। ਆ ਇਮਲੀ ਨੂੰ ਕਹਿੰਦਾ ਉਸਤਾਦ ਜੀ ਕਹਿੰਦਾ ਪਾਣੀ ਪਿਆ ਇਮਲੀ। ਮੈਂ ਕਿਹਾ ਮਰੇ ਨੂੰ ਪਾਣੀ ਦਾ ਨਹੀਂ ਕਹੀਦਾ। ਉਸਤਾਦ ਜੀ ਉਹ ਰਾਤੀ ਜਿਹੜਾ ਮੈਨੂੰ ਫੋਨ ਆਇਆ, ਕਹਿੰਦਾ ਯਾਰ ਮੈਨੂੰ ਪਛਾਣਿਆ? ਮੈਂ ਕਿਹਾ ਨਹੀਂ ਮੈਂ ਨਹੀਂ ਪਛਾਣਿਆ। ਕਹਿੰਦਾ ਯਾਰ ਜਿੱਧਰ ਸ਼ੋਅ ਨਹੀਂ ਸੀ ਕੀਤਾ ਤੂੰ ਬਾਬਾ ਬਣਿਆ ਸੀਗਾ, ਇਮਲੀ ਔਰਤ ਬਣਿਆ ਸੀਗਾ। ਮੈਂ ਉਹ ਘਰ ਤੋਂ ਬੋਲ ਰਿਹਾ ਤੇ ਫੈਸਲੇ ਯਾਰ ਮੈਨੂੰ ਪਤਾ ਤੂੰ ਤੇਰਾ ਛੋਟਾ ਦਿਲ ਆ ਚਿੜੀ ਜਿੱਡਾ ਤੇ ਤੂੰ ਬੜਾ ਰੋਇਆ, ਲੇਕਿਨ ਜੋ ਰੱਬ ਦਾ ਹੁਕਮ। ਮੈਂ ਕਿਹਾ ਯਾਰ ਕੀ ਹੋਇਆ ਤੈਨੂੰ ਨਹੀਂ? ਕਹਿੰਦਾ ਪਤਾ। ਮੈਂ ਕਿਹਾ ਨਹੀਂ। ਕਹਿੰਦਾ ਯਾਰ ਇਮਲੀ ਮਰ ਗਿਆ।
ਖੁਦਾ ਦੀ ਕਸਮ। ਮੈਂ ਕਿਹਾ ਯਾਰ ਤੇਰਾ ਦਿਮਾਗ ਠੀਕ ਹੈ, ਹੁਣ ਮੇਰੇ ਨਾਲ ਸ਼ੋਅ ਕਰ ਰਿਹਾ ਵੇ, ਉਹਨੂੰ 3 ਦਿਨ ਤੋਂ ਖਪਾਇਆ ਪਿਆ ਸਾਰਿਆਂ ਨੇ, ਕੋਈ ਨਹੀਂ ਬਿਲਕੁਲ ਫੇਕ। ਫਿਰ ਉਸਤਾਦ ਜੀ ਇੱਕ ਹੋਰ ਕਰੈਕਟਰ ਦੇ ਫੋਨ ਆ ਗਏ, ਮੈਨੂੰ ਕਿੰਨੇ ਹੀ ਫੋਨ ਆਏ ਤੇ ਇਹਨੂੰ ਕੋਲ ਲਾਈਵ ਆ ਕੇ ਦੱਸੇ ਕਿ ਮੈਂ ਜ਼ਿੰਦਾ ਵਾਂ। ਨਹੀਂ ਉਹ ਤਾਂ ਅਸੀਂ ਕੱਲ ਸ਼ੋਅ, ਇਹ ਤਾਂ 4 ਦਿਨ ਪੁਰਾਣੀ ਗੱਲ ਆ। ਰਾਤ ਦੀ ਰਾਤ ਦੀ ਗੱਲ, ਰਾਤ ਦੇ ਫੋਨ ਆ ਰਹੇ ਨੇ। ਇਹ ਉਸਤਾਦ ਇੰਬਲੀ ਕੋਈ ਚੱਕਰ ਆ, ਕੋਈ ਗੇਮ ਤੇਰੇ ਬਾਰੇ ਚ ਹੋ ਰਹੀ, ਰਾਤੀ ਭਲਾ ਕੀ ਇਹ ਕੋਈ ਚੀਜ਼ਾ ਕਰ ਰਿਹਾ, ਇਹਨੂੰ ਲੱਭ ਕੌਣ ਹੈ। ਹਾਂ ਉਸਤਾਦ ਜੀ ਉਮਰ ਵੱਧਦੀ ਹੁੰਦੀ ਏਦਾਂ ਏਦਾਂ ਕਹਿੰਦੇ ਉਮਰ ਵੱਧਦੀ ਹੈ। ਇਹਨੂੰ ਹੀ ਫੋਨ ਕਰਕੇ ਕਹੀ ਜਾ ਰਹੇ ਮਿਲਣ, ਇੰਬਲੀ ਯਾਰ ਤੂੰ ਫੌਤ ਹੋ ਗਿਆ ਯਾਰ, ਦੱਸਿਆ ਹੀ ਨਹੀਂ। ਇਹ ਵੀ ਕੋ ਕਹਿ ਰਿਹਾ ਬਸ ਯਾਰ ਟਾਈਮ ਹੀ ਨਹੀਂ ਮਿਲਿਆ, ਆਈ ਸੀ ਪੂਰੀ ਹੋ ਗਈ ਬਸ, ਚਲ ਮੈਂ ਤੈਨੂੰ ਬਾਅਦ ਚ ਕਰਦਾ ਫੋਨ। ਇਹਨੂੰ ਫੋਨ ਕਰ ਕਹਿ ਰਹੇ ਯਾਰ ਤੇਰਾ ਜਨਾਜ਼ਾ ਕਿੰਨੇ ਵਜੇ। ਉਹ ਉੱਤੇ ਖਲੋ ਕੇ ਕਬਰ ਵਾਲਿਆਂ ਨੂੰ ਕਹਿ ਰਿਹਾ ਇਧਰੋਂ ਸਹੀ ਕੱਢ ਕਬਰ, ਮੇਰੀਆਂ ਲੱਤਾਂ ਨਹੀਂ ਆਉਣੀਆਂ ਪੂਰੀਆਂ। ਕਹਿੰਦਾ ਮੈਂ ਨਹੀਂ ਅੱਲਾ ਮਾਫੀ ਦੇਵੇ ਯਾਰ, ਦੁੱਖ ਹੁੰਦਾ ਵਾ, ਕਿਉਂਕਿ ਇਹ ਇੰਬਲੀ ਦੇ ਭੈਣਾਂ ਭਰਾਵਾਂ ਨੇ, ਮਾਂ-ਬਾਪ ਨੇ ਵੀ ਸ਼ੋਅ ਵੇਖਣਾ, ਸਾਡੀ ਭਰਜਾਈ ਨੇ ਵੀ ਵੇਖਣਾ, ਬੱਚਿਆਂ ਨੇ ਵੇਖਣਾ, ਤੰਦਰੁਸਤੀ ਸੇ ਤੇ ਭਾਈ ਇੰਬਲੀ ਦੀ ਆਈ ਇਹਨੂੰ ਆ ਜਾਵੇ, ਲੇਕਿਨ ਇਹ ਹੈ ਕਿ ਇੰਬਲੀ ਨੂੰ ਅੱਲਾ ਪਾਕ, ਫਾਈਨਲ ਕਹਿੰਦਾ ਮੈਂ ਬਲਕਿ ਇਹਦਾ ਵੀ ਇਹ ਘਰ-ਬਾਰ ਬੱਚੇ ਨੇ, ਚਲੋ ਇਹਦੀ ਆਈ ਇਹਨੂੰ ਆ ਜਾਵੇ। ਮੈਨੂੰ ਕਾਹਤੋਂ ਆ ਜਾਵੇ ਉਸਤਾਦ ਜੀ ਤੁਸੀਂ, ਤੈਨੂੰ ਹੀ ਹੋਣੀ ਹੈ ਜਿੰਨਾ ਮੈਨੂੰ ਕਾਹਤੋਂ ਆ ਜਾਵੇ? ਤੂੰ ਝਾਲਤੇ ਰਹਿਣਾ ਨਾ, ਮੇਰੇ ਨਹੀਂ ਬੱਚੇ ਹੈਗੇ। ਉਥੋਂ ਲਾਗੇ ਪੈ ਜਾਣੀ ਤੈਨੂੰ ਝਾਲ ਤੋਂ। ਜ਼ਮੀਰ ਮਰਿਆ ਤੇਰਾ, ਪਿੱਛੇ ਕੀ ਰਹਿ ਗਿਆ? ਉਸਤਾਦ ਜੀ ਜਾਣਦੇ ਹੋ ਕਿਸੇ ਨੂੰ, ਗੱਲ ਕਿੱਧਰ ਦੀ ਕਿੱਧਰ ਤੁਸੀਂ ਲੈ ਆਏ ਹੋ। ਛੋਟੀ ਜੀ ਗੱਲ ਇੱਕ ਹੋਰ ਜ਼ਿਹਨ ਚ ਆਈ ਸੀ, ਗੱਲ ਆਵੇ ਕਿ ਉਹ ਘਰ ਰਾਤੀ ਨਾ ਇਮਲੀ ਕਹਿੰਦਾ ਮੈਂ ਘਰ ਗਿਆ, ਮੇਰੀਆਂ ਸਾਲੀਆਂ ਸਾਲੇ ਸਾਰੇ ਰਿਸ਼ਤੇਦਾਰ ਗਲੀ ਚ ਖਲੋਤੇ, ਤੇ ਆ ਰਿਹਾ ਤੇ ਕਹਿ ਰਹੇ ਉੱਠੋ ਜਨਾਜ਼ਾ ਆ ਗਿਆ। ਮਈਅਤ ਆ ਗਈ, ਮਈਅਤ ਨੂੰ ਕਹਿ ਰਹੇ ਮਈਅਤ ਇੱਥੇ ਮੋਟਰਸਾਈਕਲ ਇੱਥੇ ਲਾ ਦੇ। ਇਹ ਵੇਖੀਆਂ ਕੀ ਸੀ, ਤੇ ਮਈਅਤ ਵੀ ਵਿੱਚ ਬੈ ਕਰੀ ਬਸ ਬਾਜੀ ਕੋਈ ਨਹੀਂ ਦੁਆ ਕਰ ਲਓ। ਘਰ ਵੱਲ ਨੂੰ ਆ ਰਿਹਾ ਤੇ ਹੱਥ 'ਚ ਨਿੰਮ ਫੜੀ ਹੈ, ਆਪੇ ਹੀ ਆਪਣੇ ਲਈ ਲੈ ਗਿਆ ਨਹੀਂ ਅੱਲਾਹ ਪਾਕ ਇੰਬਲੀ ਨੂੰ ਭਾਈ ਜ਼ਿੰਦਗੀ ਦੇ। ਹਾਂ ਸਾਰਿਆਂ ਨੂੰ ਅੱਲਾਹ ਪਾਕ ਆਪੇ ਮੌਲਵੀ ਸਾਹਿਬ ਨੂੰ ਜਾ ਕੇ ਕਹਿ ਰਿਹਾ ਮੇਰਾ ਐਲਾਨ ਕਰਦੇ ਯਾਰ। ਨਹੀਂ ਆਪੇ ਹੀ ਮਸੀਤੇ ਜਾ ਕੇ ਨਾ ਆਵੇ ਕੈਸੇ ਅਸੀਂ ਲਾਂਤੀਆਂ, ਨਾਲੇ ਵੀ ਕਈ ਜਣੇ ਨਹੀਂ ਯਾਰ ਨਹੀਂ, ਤਾਂ ਨਾਲ ਅਗਲੀ ਗੱਲ ਵੀ ਆਮਦ ਵੀ ਹੋਈ ਜਾ ਰਹੀ, ਆਮਦ ਵੀ ਹੋਈ ਜਾ ਰਹੀ। ਉਹ ਵੀ ਕਹਿ ਰਹੇ ਫੈਸਲਾਬਾਦੀਆਂ ਨੇ ਇਹ ਬਿਮਾਰੀ ਹੈ, ਫੈਸਲਾਬਾਦੀਆਂ ਨੇ ਗੱਲ ਕਰਕੇ ਬਾਅਦ ਕਰਨਾ ਯਾਰ ਅੱਲਾ ਮਾਫੀ ਦੇਵੇ ਯਾਰ, ਤੇ ਗੱਲ ਕਰਦੇ ਨਹੀਂ। ਤੇ ਉਹ ਸਾਡਾ ਉਹ ਹਿਸਾਬ ਆ, ਆਪੇ ਹੀ ਮਸੀਤੇ ਜਾ ਕੇ ਨਾ ਟਕ ਟਕ ਹੈਲੋ ਹਜ਼ਰਾਤ एक जरूरी ऐलान सुनिए, बड़ी अफसोसनाक खबर है, कज़ाए लाही से मैं ही फौत हो गया हूँ। ਅੱਲਾ ਜ਼ਿੰਦਗੀ ਕਰੇ ਭਾਨਾ। ਅੱਛਾ ਦਰਜੀ ਨੂੰ ਜਾ ਕੇ ਕਹਿਣ ਦਾ ਕਫਨ ਇਥੋਂ ਫਸੇ ਨਾ। ਅੱਲਾ ਮਾਫੀ ਦੇਵੇ, ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ। ਖਬਰ 'ਚ ਉਹਨੂੰ ਫੋਨ ਆ ਗਿਆ ਸੀ, ਫੋਨ ਆ ਗਿਆ ਤੇ ਉਹਨੂੰ ਕਹਿ ਰਿਹਾ ਯਾਰ ਹੁਣ ਤੇ ਖਹਿੜਾ ਛੱਡ ਦਿਓ, ਹੁਣ ਤੇ ਮੈਂ ਮਰ ਗਿਆ ਵਾਂ। ਸਹੀ ਕਸਮ ਹੈ। ਜੈਜ਼ ਵਾਲਿਆਂ ਦੇ ਦਫ਼ਤਰ ਜਾ ਕੇ ਕਹਿ ਰਿਹਾ ਭਾਈ ਮੈਂ ਫੌਤ ਹੋ ਗਿਆ, ਮੇਰੀ ਸਿਮ ਬੰਦ ਕਰ ਦਿਓ। ਜਨਾਜ਼ਾ ਲੈ ਕੇ ਜਾਣ ਦੇ ਤੇ ਇੱਕ ਪਾਵੇ ਥੱਲੇ ਛੋਟੇ ਜਿਹੇ ਕੱਦ ਦਾ ਬੰਦਾ ਉਹਨੂੰ ਆ ਗਿਆ ਤੇ ਉਹਨੂੰ ਕਹਿਣ ਡਿਆ ਉਹ ਕਿਸੇ ਉਹਨੂੰ ਫੜਾ ਲੈ। ਬਹਰਾਲ ਯਾਰ ਗੱਲ ਇਹ ਹੈ ਕਿ ਇੰਬਲੀ ਨੂੰ ਭਾਈ ਅਗਲੇ 1000 ਸਾਲ ਵੀ ਕੁਝ ਨਹੀਂ ਹੋਣਾ ਇਨਸ਼ਾਅੱਲਾ ਤਾਲਾ, ਕਿਉਂਕਿ ਉਹਦੇ 'ਚ ਕੋਈ ਚੀਜ਼ ਹੀ ਨਹੀਂ ਖਰਾਬ ਹੋਣ ਵਾਲੀ। ਪਹਿਲੇ ਹੀ ਸਭ ਕੁਝ ਖਰਾਬ ਆ ਤੇ ਉਦਾਂ ਹੀ ਚੁੱਲੀ ਜਾ ਰਿਹਾ। ਫੇਕ ਨਿਊਜ਼ ਯਾਨੀ ਕਿ ਫੇਕ ਨਿਊਜ਼ ਆ। ਉਹਦੇ ਨੈਣ ਨਕਸ਼ ਬਹੁਤ ਸੋਹਣੇ ਜੇ, ਯਕੀਨ ਕਰੋ ਇੰਬਲੀ ਤੇ। ਮੈਨੂੰ ਲੱਗਦਾ ਇਹਦੇ ਨਹੀਂ ਸਹੀ। ਆਪਾਂ ਡੇ ਬਣਾਈਏ ਨਾਜ਼ਰੀਨ, ਆਪਾਂ ਡੇ ਬਣਾਈਏ ਰਲ ਕੇ। ਇੱਕ ਮੈਂ ਇੱਕ ਤਾਂ ਮੈਂ ਸੋਚਿਆ ਬਹੁਤ ਕੁਛ ਆ ਪਰ ਮੇਰੇ ਕੋਲ ਹੁੰਦਾ ਕੁਛ ਨਹੀਂ। ਅੱਛਾ ਜੀ। ਹਾਂ ਸਾਨੂੰ ਕਈਆਂ ਨੇ ਕਿਹਾ ਬਹੁਤ, ਸਿਰਫ ਹੁੰਦਾ ਕੁਛ ਵੀ ਨਹੀਂ, ਸੋਚਦੇ ਹੀ ਆ। ਇਹ ਤੇ ਤੈਨੂੰ ਉੱਥੋਂ ਹੀ ਪਤਾ ਲੱਗ ਗਿਆ ਹੋਣਾ ਵਾ। ਆ ਐਡੀਟਰ ਕਹਿੰਦੇ ਸੀਗੇ। ਅੱਛਾ ਜੀ, ਐਡੀਟਿੰਗ ਵੀ ਸਿੱਖੀ ਹੈ। ਮੈਂ ਬਹੁਤ ਕੁਝ ਸੋਚਿਆ ਵਾ ਪਰ ਦੁਆ ਕਰੋ। ਇੱਕ ਮੈਂ ਸੋਚਿਆ ਕਿ ਮੈਂ 5 ਚੀਜ਼ਾਂ ਸੋਚੀਆਂ, ਇੱਕ ਸੋਚ 4-5 ਚੀਜ਼ਾਂ ਮੈਂ ਸੋਚੀਆਂ ਵਾ। ਇੱਕ ਮੈਂ ਸੋਚਿਆ ਵਾ ਕਿ ਜੇ ਮੈਂ ਵੱਡਾ ਬਣ ਗਿਆ ਨਾ ਆਦਮੀ, ਜਦੋਂ ਮੈਂ ਕਹਾਂ ਕਿ ਵੀ ਆ ਮੁਲਕੀ ਲੈਵਲ ਤੇ ਵੀ ਆ ਇੱਕ ਤਨਜ਼ੀਮ ਕਹਿ ਰਿਹਾ, ਆ ਇੱਕ ਚੀਜ਼ ਇਸ ਤਰ੍ਹਾਂ ਬਣਾ ਦਿਓ, ਕਮੇਟੀ ਬਣਾ ਦਿਓ, ਉਹਦੇ 'ਚ ਮੈਂ ਬਣਾਉਣਾ ਵਾ ਇੱਕ ਮੈਰਿਜ ਇਨਫੋਰਮੇਸ਼ਨ ਸਟੈਪ। ਕੁਛ ਸ਼ਾਦੀशुदा ਲਾਈਫ ਵਾਲੇ ਨਾ ਇੱਕ ਮੈਂ ਦਾਰਾ ਬਣਾਉਣਾ ਪਾਕਿਸਤਾਨ 'ਚ। ਜਰਾ ਗੌਰ ਕਰਨਾ ਨਾਜ਼ਰੀਨ, ਤੁਸੀਂ ਦੇਖਣਾ, ਜਰਾ ਮੇਰੀ ਸੋਚ ਚੈੱਕ ਕਰੋ ਤੁਸੀਂ, ਕਿ ਇੱਕ ਅਦਾਰਾ ਹੋਏਗਾ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ ਦੇ ਵਿੱਚ। ਜਦੋਂ ਤੁਹਾਡੀ ਸ਼ਾਦੀ ਹੁੰਦੀ ਹੈ, ਸ਼ਾਦੀ ਕਰਵਾ ਕੇ ਤੁਸੀਂ ਉੱਥੇ ਮੀਆਂ ਬੀਵੀ ਨੇ ਜਾ ਕੇ ਆਪਣਾ ਇੰਦਰਾਜ ਕਰਵਾਉਣਾ। ਠੀਕ, ਪੂਰਾ ਬਾਇਓਡਾਟਾ, ਰਿਸ਼ਤੇਦਾਰ ਹੋ ਜਾਂ ਓਪੜਾ 'ਚ ਹੋਈ ਆ ਜਾਂ ਏਜ ਕੀ ਆ, ਪੂਰਾ ਬਾਇਓਡਾਟਾ ਕਰਾਤਾ। ਉਹ ਦਾਰਾ ਉਸ ਤੋਂ ਬਾਅਦ ਤੁਸੀਂ ਉੱਥੇ ਪਹਿਲੇ ਹਫਤੇ 'ਚ 1 ਵਾਰੀ ਜਾਂ ਮਹੀਨੇ 'ਚ 2 ਵਾਰੀ ਤੁਸੀਂ ਉੱਥੇ ਕਲਾਸ ਅਟੈਂਡ ਕਰਨੀ ਹੈ, ਜਿਹਦੇ 'ਚ ਸੀਨੀਅਰ ਫੱਬੇ ਕੁੱਟਣੇ ਬਾਬੇ ਮਾਈਆਂ ਹੋਣਗੀਆਂ, ਐਕਸਪੀਰੀਅੰਸ ਵਾਲੀਆਂ, ਜਿਹੜੀਆਂ ਤੁਹਾਨੂੰ ਸ਼ਾਦੀशुदा ਲਾਈਫ ਦੇ ਬਾਰੇ 'ਚ ਤੁਹਾਨੂੰ ਲੈਕਚਰ ਦੇਣਗੇ
ਕਿ ਤੁਹਾਡੇ 15 ਦਿਨ ਹੋ ਗਏ ਸ਼ਾਦੀ ਨੂੰ, ਤੇ ਲਿਆਜ਼ਾ ਇਹ ਔਰਤ ਨੇ, ਔਰਤ ਨੂੰ ਲੈਦਾ, ਮਰਦ ਨੂੰ ਲੈਦਾ, ਠੀਕ ਹੈ, ਸਾਈਕੀ ਪੜਾਉਣਗੇ ਕਿ ਇਹ ਨਹੀਂ ਤੂੰ ਕਰਨਾ, ਇਹਦੇ ਨਾਲ ਔਰਤ ਜਿੱਡੀ ਮਰਜ਼ੀ ਅੱਛੀ ਹੋਵੇ, ਜਿਵੇਂ ਲਾਈਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅੱਜ ਪੱਲੇ ਬੰਨ ਲੈਣਾ, ਆਪਣੀ ਵਾਈਫ ਨੂੰ ਅੰਦਰ ਵੜ ਕੇ ਜੋ ਮਰਜ਼ੀ ਛੂਤ ਪੜਤਾਲ ਜੂਤ ਕਰ ਲਓ, ਬਾਹਰ ਲੋਕਾਂ ਦੇ ਸਾਹਮਣੇ ਉਹਨੂੰ ਮਜ਼ਾਕ ਦੇ ਵਿੱਚ ਵੀ ਡੀਗ੍ਰੇਡ ਕਰੋਗੇ ਨਾ, ਜਿੰਨਾ ਮਰਜ਼ੀ ਤੁਹਾਡਾ ਪਿਆਰ ਕਰਦੀ ਹੋਏਗੀ, ਗੁੱਸਾ ਜ਼ਰੂਰ ਕਰੇਗੀ ਤੁਹਾਡੇ ਤੇ। ਇਹ ਮੇਰੀ ਗੱਲ ਲਿਖ ਲਓ, ਬੜੀ ਇਹ ਉਹਦੀ ਸਾਈਕੀ ਔਰਤ ਦੀ। ਔਰਤ ਨੂੰ 4 ਬੰਦਿਆਂ ਦੇ ਵਿੱਚ ਤੁਸੀਂ ਮਜ਼ਾਕ ਦੇ ਤੌਰ ਤੇ ਵੀ ਕਹਿ ਦਿਓ ਕਿ ਲੈ ਵੇਖ ਤੂੰ ਕਿੱਡੀ ਕੋਝੀ ਲੱਗਣ ਦੀ, ਸਾਰੀਆਂ ਵੇ ਕਿੱਡੀਆਂ ਸੋਹਣੀਆਂ, ਤੇ ਉਹ ਗੱਲ 5-7 ਨੇ ਸੁਣ ਲਈ ਆ। ਮੈਂ ਕਹਿੰਦਾ ਉਹਦੇ ਦਿਲ ਚੋਂ ਇਹ ਗੱਲ ਨਹੀਂ ਜਾਏਗੀ, ਜੋ ਮਰਜ਼ੀ ਕਰ ਲੈਣਾ, ਇਹ ਕੁਦਰਤੀ ਉਹਦੀ ਬਣਾਵਟ ਦੇ ਵਿੱਚ ਇਹ ਚੀਜ਼ ਆ, ਬਾਈ ਬੋਰਨ, ਇਹ ਨਹੀਂ ਕਰਨਾ। ਇਸੇ ਤਰ੍ਹਾਂ ਅੱਛਾ, ਇੱਕ ਸਵਾਲ ਦਾ ਜਵਾਬ ਸੁਣ ਲਓ। ਤੁਸੀਂ ਅਦਾਰਾ ਬਣਾਓਗੇ ਕਿ ਜਨਾਬ ਲੋਕਾਂ ਨੂੰ? ਪੂਰਾ ਦਾਰਾ ਤੇ ਸੁਣ ਲਾ, ਤੂੰ ਆਪਣੀ ਦਾਰਾਦਾਰੀ ਵਿੱਚ ਸ਼ੁਰੂ ਕਰ ਲਈ, ਪੂਰਾ ਦਾਰਾ ਸੁਣ ਤੇ ਲਾ। ਉਸ ਤੋਂ ਬਾਅਦ ਤੁਹਾਡਾ ਬੇਬੀ ਹੁੰਦਾ, ਬੱਚਾ ਹੁੰਦਾ, ਉਹ ਵੀ ਤੁਸੀਂ ਉੱਥੇ ਦੱਸੋਗੇ। ਤੁਹਾਡੇ ਕੋਈ ਮਾੜੇ ਮੋਟੇ ਮਸਾਇਲ ਹੁੰਦੇ, ਕੋਈ ਜ਼ਰੂਰਤ ਨਹੀਂ ਬੁੱਢੀ ਨੂੰ ਆਪਣੀ ਮਾਂ ਕੋ ਜਾ ਕੇ ਕੰਨ ਭਰਨ ਦੀ, ਬੰਦੇ ਨੂੰ ਆਪਣੇ ਰਿਸ਼ਤੇਦਾਰਾਂ ਭਰਨ ਦੀ। ਉਸ ਅਦਾਰੇ ਕੋ ਜਾਣਾ ਕਿ ਜੀ ਇਹ ਮਸਲਾ ਬਣ ਰਿਹਾ, ਔਰ ਉਸ ਅਦਾਰੇ ਦੀ ਡਿਊਟੀ ਹੋਏਗੀ ਉਹਨੂੰ ਸੋਲਵ ਕਰਨ, ਤੁਹਾਨੂੰ ਦੋਵਾਂ ਨੂੰ ਸਮਝਾਉਣ, ਔਰ ਤੁਸੀਂ ਆਪਣੀ ਲਾਈਫ ਜੀਓ। ਇਹਦੇ ਨਾਲ ਤਲਾਕਾਂ ਦੀ ਰੇਸ਼ੋ ਬਹੁਤ ਘਟ ਜਾਏਗੀ। ਬਿਲਕੁਲ ਸਹੀ, ਠੀਕ ਆ ਜੀ। ਉਹ ਪੂਰਾ ਅਦਾਰਾ ਹੋਵੇ, ਉਹਨੂੰ ਪੜਨ ਕੇ ਤੈਨੂੰ ਹਾਂਡੀ ਰੋਟੀ ਪਕਾਉਣੀ ਹੁੰਦੀ, ਮਰਦ ਇਹ ਚੀਜ਼ਾਂ ਚਾਹੁੰਦਾ, ਇਹਨੂੰ ਆਪਣੇ ਦਿਮਾਗ 'ਚ ਬਿਠਾ ਲਾ। ਮਰਦ ਦੀ ਇਹ ਫਿਤਰਤ ਆ, ਔਰਤ ਨੂੰ ਸਮਝਾਇਆ ਜਾਏ, ਮਰਦ ਨੂੰ ਇਹ ਸਮਝਾਇਆ ਜਾਏ ਕਿ ਔਰਤ ਦੀ ਇਹ ਫਿਤਰਤ ਆ, ਇਹ 10-12 ਪੁਆਇੰਟਾਂ ਤੇ ਤੂੰ ਕੰਪਰੋਮਾਈਜ਼ ਔਰਤ ਨੇ ਨਹੀਂ ਕਰਨਾ, ਬਾਕੀ ਉਹਨੂੰ ਭਾਵੇਂ ਵੜ ਦਿਓ, ਕੁਛ ਨਹੀਂ ਕਹੇਗੀ। ਸਹੀ ਗੱਲ। ਇਹ ਤਰਬੀਅਤ ਅੱਜ ਕੱਲ ਨਹੀਂ ਹੋ ਰਹੀ। ਸਹੀ ਗੱਲ। ਇੱਕ ਦੌਰ ਦੇਖਿਆ ਜਦੋਂ ਮਾਵਾਂ ਤਰਬੀਅਤ ਕਰਦੀਆਂ ਸੀ, ਸਭ ਤੋਂ ਪਹਿਲੇ ਤੇ ਜਦੋਂ ਧੀ ਨੇ ਜਵਾਨ ਤਾਂ ਹੋਣਾ ਤੇ ਉਹਨੂੰ ਪੂਰੀ ਹਾਂਡੀ ਰੋਟੀ ਸਿਖਾਉਣੀ। ਹੁਣ ਦੱਸੋ ਹਾਂ, ਤੁਸੀਂ ਵਿਆਹ ਕਰੋ ਹਾਂ, 50% ਹਾਂਡੀ ਰੋਟੀ ਨਹੀਂ ਆਉਂਦੀ। ਪੀਜ਼ੇ ਮੰਗਾ ਲੈ, ਬਾਹਰ ਸੇ ਮੰਗਾ ਲਿਆ, 10 ਕਰੇਲੇ ਕੀਮਾ। ਅੱਜ ਕੱਲ ਦੀ ਬੱਚੀ 20-22 ਸਾਲ ਦੀ ਵਿਆਹ ਕੇ ਲਿਆ, ਕਿੰਨੇ ਫੀਸਦ ਬੱਚੀਆਂ ਹੋਣਗੀਆਂ ਜਿਨ੍ਹਾਂ ਨੂੰ ਸੋਹਣਾ ਕਰੇਲੇ ਕੀਮਾ, ਫਲੀਆਂ, ਗੋਸ਼ਤ, ਸਾਗ, ਕੜੀ ਨਹੀਂ, ਇਹ ਨਹੀਂ। ਉਹ ਅੱਜ ਕੱਲ ਸੋਹਣਾ ਉਹ ਮਾਂ ਨੇ ਪਕਾ ਕੇ ਦੇਣੇ। 32-33 ਹਜ਼ਾਰ ਰੁਪਇਆ ਮੇਰਾ ਪੀਜ਼ੇ ਵੱਲ ਜਾਂਦਾ ਹੈ। ਯਾਨੀ ਕਿ ਸਹੀ ਕਹਿ ਰਹੇ ਉਸਤਾਦ ਜੀ, ਉਸਤਾਦ ਜੀ ਸਹੀ ਕਹਿ ਰਹੇ। ਨਿੱਕੇ ਮੁੰਡੇ ਦੇ ਫੋੜੇ ਕਿਉਂ ਨਹੀਂ ਹਟਾਉਂਦਾ? ਪੀਜ਼ਿਆਂ ਦੀ ਵਜ੍ਹਾ ਭਾਈ ਤੋਂ ਜਾਨੋ ਪੀਜ਼ੇ ਵਾਲੇ ਕੋ 1.5-2 ਲੱਖ ਰੁਪਇਆ ਕਰਜ਼ ਫੜਿਆ ਵਾ, ਉਹ ਸਾਂਢੂ ਇਹਦਾ, ਉਹ 32,000 ਰੁਪਇਆ ਮਹੀਨਾ ਕਰਕੇ ਦੇ ਰਿਹਾ ਉਹਨੂੰ ਪੀਜ਼ੇ ਨਹੀਂ ਵਾਲੇ। ਉਸਤਾਦ ਜੀ ਤੁਹਾਡੀ ਗੱਲ ਨੂੰ ਮੈਂ ਸਿਹਰਾ ਲਾਵਾਂਗਾ ਕਿ ਬਸ ਵਾਕਈ ਕਰ ਨਹੀਂ ਦੇ। ਪਤਾ। ਤੁਸੀਂ ਇਕੱਲੇ ਗੱਲਾਂ ਕਰੀ ਜਾਂਦੇ, ਸਾਡੀ ਗੱਲ ਸੁਣੋ। ਤੇਰੇ ਬੱਚੇ ਕਿਤੋਂ ਪੀਜ਼ੇ ਵਾਲਾ ਡੱਬਾ ਲਿਆ ਕੇ ਆਪਣੇ ਘਰ ਦੇ ਅੱਗੇ ਰੱਖ ਕੇ ਨਾ, ਤੇ ਸਾਰੇ ਮਹੱਲੇ ਨੂੰ ਦੱਸਦੇ ਆ ਅਸੀਂ ਖਾਦਾ। ਸਮਝ ਆਈ ਗੱਲ ਦੀ? ਕੀ ਬਾਤ ਹੈ, ਕੀ ਬਾਤ। ਬਸ ਕਰ ਦੇ। ਤੁਹਾਡਾ ਦਾਰਾ ਵੀ ਨਹੀਂ ਚੱਲਣਾ, ਦਾਰਾ ਵੀ ਨਹੀਂ ਚੱਲਣਾ। ਇਹਨਾਂ ਦੇ ਘਰ ਪਹਿਲੀ ਵਾਰੀ ਪੀਜ਼ਾ ਆਇਆ ਤੇ ਪੀਜ਼ਾ ਖਾਣ ਨਹੀਂ ਡੇ, ਉਹਦੇ ਤੇ ਰੋਟੀ ਰੱਖ ਕੇ ਖਾਣ ਡੇ। ਇਹਨਾਂ ਦੇ ਦਿਲ 'ਚ ਛਾਪਦੀ ਹੈ। ਪੀਜ਼ੇ ਦਾ ਧੂਤੂ ਬਣਾਇਆ ਬੱਚਿਆਂ ਨੇ, ਬਾਹਰ ਗਲੀ 'ਚ ਫੇੜ ਰਹੇ, ਖਾ ਰਹੇ, ਥੱਲੇ ਉਹ ਮਾਇਓਨੀਜ਼ ਡਿੱਗਣ ਦਈ। ਪਹਿਲੀ ਵਾਰੀ। ਅੱਛਾ ਜੀ, ਇੱਕ ਤੇ ਇਹ ਦਾਰਾ ਹੋ ਗਿਆ। ਸਾਜੀ ਸਾਡੀ ਸੁਣ ਲਓ ਇੱਕ। ਮੇਰੇ ਦਾਰੇ ਤੇ ਪੂਰੇ ਹੋ ਲੈਂਦੇ। ਮੈਂ ਦਾਰਾ ਢਾਉਣ ਲੱਗਾ ਵਾ। ਨਹੀਂ ਐਵੇਂ ਢਾਉਣ ਲੱਗਾ, ਉਹ ਚੱਲਣਾ ਹੀ ਨਹੀਂ ਜਿੰਨੇ। ਅੱਛਾ ਜੀ, ਇਹਦੇ 'ਚ ਹੋਰ ਬਹੁਤ ਕੁਝ ਮੈਂ ਸੋਚਿਆ। ਇੱਕ ਮੈਂ ਸੋਚਿਆ ਸੀ ਥੋੜਾ ਜਿਹਾ ਹੈ ਤੇ ਮਤਲਬ, ਚਲੋ ਮੈਂ ਦੱਸ ਦੇਣਾ। ਇੱਕ ਸਾਡੀ ਜਿਹੜੀ ਨਾਤ ਖਾਨੀ ਜਿਹੜੀ ਇੱਕ ਸਾਡੀ ਹੈਗੀ, ਨਾਤ ਜਿਹੜੇ ਪੜ੍ਹਦੇ ਨੇ, ਫਿਰ ਨਾਤ, ਕਸੀਦਾ, ਨੋਹੇ ਜਿਹੜੇ ਐ ਸਾਡੇ ਦੀਨੀ, ਇਹਨਾਂ ਦੇ ਬਾਰੇ 'ਚ ਮੈਂ ਇੱਕ ਬਣਾਵਾਂਗਾ। ਉਹ ਇੱਕ ਕਮੇਟੀ, ਬੈਂਚ ਗੌਰਮੈਂਟ ਵੱਲੋਂ, ਜਿੱਥੇ ਜਾ ਕੇ ਅਗਰ ਕਿਸੇ ਨੂੰ ਨਾਤ ਦਾ ਸ਼ੌਕ ਆ, ਹਾਂ ਘਰ ਆਪਣੇ ਪੜੋ ਜਿੱਦਾਂ ਮਰਜ਼ੀ, ਨੋ ਪ੍ਰੋਬਲਮ। ਤੁਸੀਂ ਬਸੁਰੇ ਹੋ, ਤੁਹਾਡਾ ਤਲਫੁਜ਼ ਨਹੀਂ ਠੀਕ, ਤੁਹਾਡੀ ਅਦਾਇਗੀ ਨਹੀਂ ਠੀਕ, ਆਪਣੇ ਘਰ ਅੰਦਰ ਪੜੋ, ਲੇਕਿਨ ਠੀਕ ਆ। ਲੇਕਿਨ ਅਗਰ ਕਿਸੇ ਨੇ ਪ੍ਰੋਫੈਸ਼ਨਲ ਇਹਨੂੰ ਬਣਾਉਣਾ, ਪ੍ਰੋਫੈਸ਼ਨ ਬਣਾਉਣਾ, ਜਿਸ ਤਰ੍ਹਾਂ ਬੜੇ ਬੜੇ ਨਾਤ ਖਾਣੇ ਪੈਸੇ ਲੈ ਕੇ ਆਉਂਦੇ ਨੇ, ਇਸ ਤਰ੍ਹਾਂ ਦੇ ਅਗਰ ਤੁਸੀਂ ਬਣਨਾ ਤੇ ਤੁਸੀਂ ਪਹਿਲੇ ਉਸ ਅਦਾਰੇ 'ਚ ਜਾਣਾ। ਉੱਥੇ 3 ਤੋਂ 4 ਜੱਜਿਸ ਹੋਣਗੇ, ਇੱਕ ਉਰਦੂ ਦੇਖਣ ਵਾਲਾ, ਇੱਕ ਅਰਬੀ ਦੇਖਣ ਵਾਲਾ, ਇੱਕ ਮਿਊਜ਼ਿਕ ਦੇ ਹਵਾਲੇ ਨਾਲ ਸੁਰ ਲੈ ਦੇਖਣ ਵਾਲਾ। ਇਸ ਤਰ੍ਹਾਂ ਦੇ ਬੈਂਚ ਹੋਏਗਾ, ਉਹਦੇ ਸਾਹਮਣੇ ਤੁਸੀਂ ਪਰਫਾਰਮ ਕਰਨਾ। ਅਗਰ ਤੁਹਾਡਾ ਤਲਫੁਜ਼ ਠੀਕ ਨਾ ਹੋਇਆ ਤੁਹਾਡਾ, ਕਿਉਂਕਿ ਤੁਸੀਂ ਕਿੰਨਾ ਹਸਤੀਆਂ ਦੇ ਨਾਮ ਲੈ ਰਹੇ ਹੋ ਔਰ ਖੁੱਲੇ ਬੇਬਾਕ ਹੋ ਕੇ ਲੈ ਰਹੇ ਹੋ, ਤੇ ਉਹ ਫਿਰ ਉੱਥੋਂ ਤੁਸੀਂ ਓਕੇ ਹੋਵੋਗੇ ਤੇ ਤੁਹਾਨੂੰ ਇੱਕ ਸਰਟੀਫਿਕੇਟ ਮਿਲੇਗਾ ਗਵਰਨਮੈਂਟ ਦਾ। ਫਿਰ ਤੁਸੀਂ ਕਿਤੇ ਵੀ ਬਾਹਰ ਉਹ ਪੜ੍ਹ ਸਕਦੇ ਹੋ ਸਟੇਜ ਤੇ। ਤੁਹਾਡਾ ਤਲਫੁਜ਼, ਤੁਹਾਡੀ ਮੁਹੱਬਤ, ਤੁਹਾਡਾ ਯਾਨੀ ਕਿ ਅਦਾਇਗੀ, ਤੁਹਾਡਾ ਸੁਰ ਲੈ, ਬਹੁਤ ਖੂਬਸੂਰਤ। ਠੀਕ ਹੈ ਜੀ। ਤੁਹਾਨੂੰ ਕੀ ਨੌਲੇਜ ਆ ਤੁਹਾਡੇ, ਉਹਦੇ ਨਾਲ ਫਿਰ ਉਹ ਤੁਹਾਨੂੰ ਹੋਵੇ ਤੇ ਫਿਰ ਤੁਸੀਂ ਬਾਹਰ ਪੜੋ। ਅਦਰਵਾਈਜ਼ ਤੁਸੀਂ ਅਗਰ ਨਹੀਂ, ਤੁਸੀਂ ਸੁਰ 'ਚ ਹੈਗੇ ਜਾਂ ਤੁਹਾਡਾ ਤਲਫੁਜ਼ ਨਹੀਂ ਠੀਕ, ਤੁਸੀਂ ਆਪਣੇ ਘਰਾਂ ਦੇ ਵਿੱਚ ਪੜੋ, ਆਪਣੀ ਨਿੱਜੀ ਮਹਿਫਲਾਂ ਦੇ ਵਿੱਚ ਪੜੋ।
ਬਾਹਰ ਤੁਸੀਂ ਉਦੋਂ ਪੜ ਸਕਦੇ ਹੋ ਕਿ ਉਸ ਉਹਨਾਂ ਹਸਤੀਆਂ ਦਾ ਨਾਮ ਤੁਸੀਂ ਉਦੋਂ ਲੈ ਸਕਦੇ ਹੋ ਜਦੋਂ ਤੁਸੀਂ ਪੂਰੇ ਉਹਨਾਂ ਦੇ ਕਾਬਲ ਹੋਵੋ। ਇਹ ਨਹੀਂ ਕਿ ਜਿੰਨੇ ਮੂੰਹ ਚੁੱਕਿਆ ਉਹਨੇ 2,500 ਦਾ ਸੂਟ ਸਵਾਇਆ, ਪਗੜੀ ਬੰਨੀ, ਨਾ ਉਰਦੂ ਠੀਕ ਆ ਨਾ ਪੰਜਾਬੀ ਠੀਕ ਆ, ਨਾ ਉਹਨੂੰ ਇਹ ਪਤਾ ਮੈਂ ਕਹਿ ਕੀ ਰਿਹਾ, ਇਹਦਾ ਮਕਸਦ ਕੀ ਹੈ ਜੋ ਮੈਂ ਬਿਆਨ ਕਰ ਰਿਹਾ, ਤੇ ਉਹ ਪੜ੍ਹੀ ਜਾ ਰਿਹਾ ਤੇ ਜੋ ਮਰਜ਼ੀ ਠੀਕ ਹੈ ਨਾ। ਇੱਕ ਉਸਤਾਦ ਜੀ ਇਹਦੇ ਨਾਲ ਇੱਕ ਬੰਦਾ ਔਰ ਇਹਦੇ ਨਾਲ ਹੀ ਮਸਜਿਦਾਂ ਦੇ ਵਿੱਚ ਅਜ਼ਾਨ ਵਾਲੇ ਮੌਲਵੀ ਉਹ ਹੋਣਗੇ ਜਿਹੜੇ ਪ੍ਰੋਪਰ ਇੱਕ ਅਜ਼ਾਨ ਜਿਹੜੀ ਲੈ ਨਾ ਦਰਦ ਨਾਲ ਜਿਹੜੇ ਅਜ਼ਾਨ ਦੇਣ ਦੇ ਹੱਕਦਾਰ ਹੋਣਗੇ, ਉਹ ਅਜ਼ਾਨ ਹੋਣਗੇ, ਉਹਨਾਂ ਨੂੰ ਗਵਰਨਮੈਂਟ ਉਹਨਾਂ ਨੂੰ ਤਨਖਾਹ ਦੇਗੀ। ਬਹੁਤ ਖੂਬਸੂਰਤ ਗੱਲ ਭਾਈ ਨੇ ਇੱਕ ਮੈਂ ਗੱਲ ਐਡ ਇਹ ਹੋ ਗਿਆ ਇੱਕ ਹੋਰ ਕੀ ਸੀ ਉਹ ਕਿੰਨੇ ਕੁ ਕੰਮ ਨੇ ਉਸਤਾਦ ਹਾਲੇ ਮੈਂ 2 ਦੱਸੇ ਆ, ਉਹ 6-7 ਦੱਸ ਉਹ 2 ਦੱਸੇ ਆ। ਲੈ ਨਜਾਇਜ਼ ਜੀ ਮੈਂ ਗੱਲ ਕਰ ਰਿਹਾ ਵਾਂ। ਇਹ ਵੀ ਗੱਲ ਉਸਤਾਦ ਜੀ ਦੀ ਅੱਛੀ ਕਿ ਨਾਤ ਜਿਹੜਾ ਹੁੰਦਾ, ਮੈਂ ਮੇਰੇ ਬੇਟੇ ਨੂੰ ਨਾਤ ਪੜਨ ਦਾ ਸ਼ੌਕ, ਉਹਨੂੰ ਮੈਂ ਕਿਹਾ ਬੇਟਾ ਮੁਫਤ, ਪੈਸੇ ਨਹੀਂ ਲੈਣੇ, ਅਗਰ ਕੋਈ ਹੁੰਦੇ ਤੇ ਉਹ ਮਸਜਿਦ 'ਚ। ਦੁਨੀਆ ਦੀ ਕੋਈ ਗੱਲ ਕਰ ਲਓ ਇਹਦੇ ਘਰ 'ਚ ਹੁੰਦੀ ਹੈ, ਨਹੀਂ ਮੇਰੇ ਘਰ ਇਹਦੇ ਘਰ 'ਚ ਹੁੰਦੀ। ਇਹਨੂੰ ਮੈਂ ਕੱਲ ਕਿਹਾ, ਮੈਂ ਕਿਹਾ ਯਾਰ ਉਹ ਏਦਾਂ ਮਸਜਿਦ 'ਚ ਬੱਚਾ ਸੀ ਛੋਟਾ ਗਿਆ ਤੇ ਉਹ ਮੌਲਵੀ, ਉਹ ਵੀ ਇਹਨੇ ਮੈਨੂੰ ਸੁਣਾਤੀ ਆਪਣੇ ਘਰ ਦੀ ਹਵਾਤ। ਆਹੋ ਹੁਣ ਛੋਟਾ ਬੇਟਾ ਮੇਰਾ ਮਾਰਿਆ ਮੌਲਵੀ ਨੇ ਕਿਤੇ, ਉਹਦੇ ਹੱਥ ਤੇ ਸੂਟੀ ਮਾਰੀ, ਉਹਦੇ ਛਾਲਾ ਬਣ ਗਿਆ ਜੇ, ਤੇ ਉਹ ਕਹਿੰਦਾ ਜੀ ਮੇਰੇ ਵੀ ਮੁੰਡਾ ਗਿਆ ਸੀ ਤੇ ਉਹਦੇ ਵੀ ਉਹਨੇ ਮਾਰੀ। ਤੇ ਹਰ ਗੱਲ ਇਹਦੇ ਕੋਲ ਉਹਦਾ। ਉਹ ਛੋਟਾ ਹੁਣ ਮੇਰਾ ਜਿਹੜਾ ਛੋਟਾ ਬੇਟਾ ਉਹਨੂੰ ਡਾਕਟਰ ਬਣਨ ਦਾ ਸ਼ੌਕ, ਡਾਕਟਰੀ ਕਰ ਰਿਹਾ। ਤੂੰ ਇਹ ਪ੍ਰੋਗਰਾਮ ਆਪਣੇ ਖਾਨਦਾਨ ਦੀ ਮਾਰਕੀਟਿੰਗ ਕਰਨ ਲਈ ਆਉਣਾ ਇੱਥੇ? ਖਾਨਦਾਨ ਦੀ ਮਾਰਕੀਟਿੰਗ ਨਹੀਂ, ਮੈਂ ਉਹਨੂੰ ਐਡਵਾਈਸ ਕੀਤੀ। ਛੋਟਾ ਤੂੰ ਕਿਤੇ ਆਪਣੇ ਘਰ ਦੇ ਬਾਹਰ ਵੀ ਕੋਈ ਮਿਸਾਲ ਦੇ ਦੇ, ਤੇਰਾ ਅੱਬਾ, ਤੇਰੀ ਬੁੱਢੀ, ਤੇਰੇ ਖਾਨਦਾਨ, ਤੇਰੇ ਭਰਾ, ਤੇਰੇ ਬੱਚੇ, ਇਹੀ ਗੱਲ ਤੇਰੀ। ਮੇਰੇ ਅੱਬੂ ਦਾ ਨਾਂ ਨਹੀਂ ਲੈਣਾ। ਕਿਉਂ? ਤੇਰੇ ਅੱਬੂ ਦਾ ਨਾਂ ਪਲੀਤ ਆ? ਅੱਬੂ ਦਾ ਨਾਂ ਕਿਉਂ ਨਹੀਂ ਲੈਣਾ? ਤੇਰੇ ਅੱਬੂ ਨੇ ਮਾਸ਼ਾਅੱਲਾ, ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਠੀਕ ਆ, ਤੈਨੂੰ ਵੀ ਅੱਲਾ ਜੰਨਤ 'ਚ ਜਗ੍ਹਾ ਦੇਵੇ। ਆਮੀਨ। ਅੱਬੂ ਨੂੰ ਵਿੱਚ ਲੈ ਕੇ ਮਜ਼ਾਕ ਨਹੀਂ ਕਰਨਾ। ਅੱਬੂ ਨੂੰ ਵਿੱਚ ਮੈਂ ਕਿੱਥੇ ਲੈ ਲਿਆ? ਅੱਬੂ ਨੂੰ ਮੈਂ ਕਿੱਥੇ ਵਿੱਚ ਲੈ ਲਿਆ? ਮੈਂ ਸਿਰਫ ਇੱਕ ਗੱਲ ਕਰ ਰਿਹਾ ਵਾਂ ਜਰਨੇ, ਮੈਂ ਤੁਹਾਡੀ ਗੱਲ ਨੂੰ ਸਿਰਾ ਲਾ ਰਿਹਾ। ਲੈ ਕੇ ਜਾਣਾ ਸਾਰੀ। ਉਸਤਾਦ ਜੀ ਨਹੀਂ, ਮੈਂ ਚਲੋ ਬਾਹਰ ਲੈ ਜਾਣਾ। ਅੱਛਾ ਯਾਰ ਮੇਰੀ ਗੱਲ ਸੁਣ, ਛੋਟੇ ਮਹੱਲੇ ਦੇ ਨਾਲ ਦੇ ਮਹੱਲੇ ਨਾ ਇੱਕ ਔਰਤ ਆ ਤੇ ਕਰਪਟ ਜੀ ਹੈਗੀ ਆ। ਉਹ ਮਹੱਲਾ ਹੀ ਇੰਜ ਦਾ। ਹਾਂ ਸਹੀ ਗੱਲ। ਇੱਕ ਆਮ ਪਿਛਲੇ ਦਿਨਾਂ ਸਾਡੇ ਰਿਸ਼ਤੇਦਾਰ ਨਹੀਂ ਕੋਈ ਮਿਸਾਲ ਦੇ ਕੋਈ। ਨਹੀਂ ਉਸਤਾਦ ਜੀ ਸਾਡੇ ਅਲਹਮਦੁਲਿਲਾ ਠੀਕ ਹੈ। ਮੇਰਾ ਛੋਟਾ ਬੇਟਾ ਨਾ ਉਸਤਾਦ ਜੀ ਵੇਖਿਆ ਤੁਸੀਂ ਫਿਰ ਪੁੱਠੀ ਗੱਲ ਕਰਦੇ ਹੈਗੇ। ਤੁਸੀਂ ਕਰਦਾ, ਅਸੀਂ ਦੁਨੀਆ ਜਹਾਨ ਦੀ ਕਿਹੜੀ ਗੱਲ ਕਰਦੇ? ਤੂੰ ਲਿਆ ਕੇ ਆਪਣੇ ਘਰ, ਤੂੰ ਸਾਨੂੰ ਬਾਹਰ ਰਹਿਣ ਹੀ ਨਹੀਂ ਦਿੰਦਾ, ਤੂੰ ਸਾਨੂੰ ਆਪਣੇ ਹੀ ਘਰ ਵਾੜੀ ਜਾਣਾ। ਉਹ ਸਟੇਸ਼ਨ ਦੇ ਉਤਲੇ ਕਮਰੇ 'ਚ ਰਹਿਣਾ। ਬਸ ਕਰ ਦੇ। ਉਹ ਯਾਰ ਮੇਰਾ ਬੇਟੇ ਨੂੰ ਮੈਂ ਜਿਹੜੀ ਮੈਂ ਐਡਵਾਈਸ ਯਾਰ ਕੀਤੀ। ਤੂੰ ਦੁਨੀਆ ਦੀ ਗੱਲ ਕਰ ਲੈ, ਤੂੰ ਆ ਗੱਲ ਨਹੀਂ ਕੀਤੀ ਕਿ ਪੀਜ਼ੇ ਵਾਲੀ ਮੈਂ 32,000 ਦੇ ਪੀਜ਼ੇ ਮੈਂ ਆਉਂਦਾ ਮੇਰੇ ਘਰ ਆਉਂਦੇ ਨੇ ਫਲਾਣੀ ਕੰਮ। ਮੇਰਾ ਮੁੰਡਾ ਸਨੋਕਰ ਦੀ ਗੱਲ ਕਰ ਲਾ, ਮੇਰਾ ਸੇਲ ਖੇਡਦਾ। ਕ੍ਰਿਕਟ ਦੀ ਗੱਲ ਕਰ ਲਾ, ਮੈਂ ਗਲੀ 'ਚ ਮੇਰਾ ਮੁੰਡਾ ਕੱਪ ਲੈ ਕੇ ਆਇਆ। ਅਲਹਮਦੁਲਿਲਾ ਦੁਨੀਆ ਜਾਣਦੀ ਹਰ ਕੰਮ ਤੇਰੇ। ਉਹ ਤੂੰ ਕੀ ਆ? ਸਹੀ ਹੁਣ ਮੇਰੀ ਕੋਈ ਮੁੰਡਾ ਉਹਨੂੰ ਡਾਕਟਰ ਵੀ ਯਾਰ ਨਹੀਂ, ਮੈਂ ਆਪਣੇ ਬੱਚਿਆਂ ਨੂੰ ਜਿਹੜੀ ਐਡਵਾਈਸ ਕੀਤੀ। 30 ਸਾਲ ਤੋਂ ਉੱਤੇ ਜਿਹੜਾ ਬੰਦਾ ਨਾ ਉਹ ਤੇਰੇ ਘਰ ਨਹੀਂ ਵੜ ਸਕਦਾ। ਕਿਉਂ? ਕਿਉਂਕਿ ਐਡੀ ਨਾਲ ਹੀ ਆ, ਉਹਦੇ ਕੋਲ ਜੰਪ ਨਹੀਂ ਵੱਜਦਾ। ਜਵਾਨ ਬੰਦੇ ਸਿਰਫ ਜਾ ਸਕਦੇ ਜਿਨ੍ਹਾਂ ਦੀ ਛਾਲ ਲੰਮੀ। ਜ਼ੂਮ ਕਰਕੇ ਵੇਖੋ, ਨਾਲੀ ਇਦਾਂ ਲੱਗਦੀ ਜਿੱਦਾਂ ਪੁਲ ਡਿਗਰੂ ਵਾਲੀ ਨਹਿਰ ਆ। ਜਿਹਦੀ ਪੁਲ ਡਿਗਰੂ ਵਾਲੀ ਵੱਡੀ ਉਹ ਚਨੇੋਟ ਵਾਲੀ ਪੁਲ ਡਿਗਰੂ ਵਾਲੀ। ਛੋਟਾ ਉਸਤਾਦ ਜੀ ਡਾਕਟਰੀ ਕਰ ਰਿਹਾ ਨਾ, ਉਹਨੂੰ ਮੈਂ ਕਿਹਾ ਕਿ ਤੂੰ ਡਾਕਟਰ ਬਣ ਕੇ ਪੈਸੇ ਨਹੀਂ ਲੈਣੇ, ਫ੍ਰੀ ਇਲਾਜ ਕਰਨਾ। ਪੂਰੀ ਗਲੀ 'ਚ ਉਹਨੇ ਡਾਕਟਰੀ ਕੀਤੀ ਹੈ। ਰੋਜ਼ ਉਹ ਗਲੀ ਵਾਲੇ ਕਹਿੰਦੇ ਆ ਕੌਣ ਡਾਕਟਰੀ ਕਰ ਗਿਆ? ਅੱਲਾ ਮਾਰ। ਉਹ ਇਹਦਾ ਨਿੱਕਾ ਮੁੰਡਾ ਡਾਕਟਰੀ ਕਰਦਾ। ਆ ਚੋ ਆਪ ਹੀ ਮਿੱਟੀ ਪਾਉਂਦੇ ਆ ਹੁੰਦਾ ਹਾਂਜੀ। ਉਹਦੇ ਕੋਲ ਡਾਕਟਰੀ ਕਰਾ ਰਿਹਾ, ਉਹਦਾ ਮੇਦਾ ਨਹੀਂ ਸਹੀ ਕਰਾ ਰਿਹਾ। ਆਹੋ ਓਏ ਉਹਨੂੰ ਮੈਂ ਐਡਵਾਈਸ ਕੀਤੀ ਕਿ ਪੈਸੇ ਨਹੀਂ ਲੈਣੇ, ਫ੍ਰੀ ਇਲਾਜ ਕਰਨਾ, ਖਿਦਮਤ ਕਰਨੀ ਪੁੱਤਰ। ਨਹੀਂ ਕੋਈ ਮੁੰਡਾ ਵਾ, ਉਹਨੂੰ ਕੀ ਬਣਾਉਣਾ? ਦੋ ਬੇਟੇ ਆ। ਕ੍ਰਿਕਟ ਵੀ ਖੇਡਦਾ ਤੇਰਾ ਮੁੰਡਾ? ਉਹ ਵੱਡਾ ਖੇਡਦਾ। ਸਨੋਕਰ ਵੀ ਉਹ ਖੇਡਦਾ ਪਾਰਟ ਟਾਈਮ। ਉਹ ਜਿਹੜਾ ਡਾਕਟਰ ਬਣ ਫੁੱਟਬਾਲ ਵੀ ਖੇਡਦਾ ਸੀ। ਉਹ ਛੋਟਾ ਖੇਡਦਾ। ਕਰਾਟੇ ਕੌਣ ਸਿੱਖਦਾ? ਉਹ ਫੈਜ਼ੀ। ਤੇ ਉਹ ਜਿਹੜੇ ਵਿਆਹਾਂ ਤੇ ਭਾਂਡੇ ਧੋਂਦੀ ਉਹ ਕੌਣ? ਅੱਲਾ ਯਾਰ ਫ੍ਰੀ ਬਾਈ ਹੌਬੀ ਵਿਆਹਾਂ ਦੇ ਭਾਂਡੇ ਧੋਂਦੇ ਬੰਦੇ ਹੀ ਧੋਂਦੇ। ਲੈ ਮੈਂ ਧੋ ਦਿੰਦਾ। ਤੁਸੀਂ ਧੋਵੋ ਯਾਰ। ਇਹ 'ਚ ਕਿਹੜੀ ਗੱਲ? ਫੇਰ ਕੀ ਹੋ ਗਿਆ? ਅੱਲਾ ਮਾਫੀ। ਚੋਰੀ ਮੈਣਾ ਯਾਰ ਤੂੰ ਘਰ ਨਾ ਹਰ ਗੱਲ ਲੈ ਕੇ ਬੜੀ। ਮੈਂ ਕਦੋਂ ਲੈ ਕੇ ਵੜਦਾ? ਨਹੀਂ ਲੈ ਕੇ ਵੜਦਾ, ਤੁਸੀਂ ਕਰੀ ਜਾਓ। ਹਾਂ ਉਹ ਭਾਜੀ ਇਹ ਫਿਰ ਜਦੋਂ ਅਸੀਂ ਗੱਲ ਕਰੀਏ ਫਿਰ ਤੈਨੂੰ ਗੁੱਸਾ ਚੜਦਾ। ਮੈਨੂੰ ਕਾਹਤੋਂ ਗੁੱਸਾ ਚੜਦਾ? ਯਾਨੀ ਤੂੰ ਕਹਿੰਦਾ ਵੀ ਮੈਂ ਆਪਣੇ ਘਰ ਦੀ ਗੱਲ ਕਰਾਂ ਤੇ ਅਸੀਂ ਸਾਰੇ ਅਦਬ ਦੇ ਨਾਲ ਉਹਦੇ ਨਾਲ ਹੋਈਏ। ਜੇ ਅਸੀਂ ਕੋਈ ਗੱਲ ਕਰੀਏ ਤਾਂ ਤੂੰ ਗੁੱਸਾ ਕਰੇ। ਝੂਠ ਬੋਲਣਾ ਤੇ ਫੇਰ ਤੇ ਉਹ ਗਲਤ। ਝੂਠ ਹੀ ਬੋਲਣਾ। ਤੇਰਾ ਮੁੰਡਾ ਸਾਰਾ ਕੁਝ ਹੀ ਖੇਡਦਾ। ਸਾਜੀ ਕਾਲਜ ਗੋਲਕੀਪਰ ਵੱਡਾ ਵਾ, ਕ੍ਰਿਕਟਰ ਛੋਟਾ ਵਾ, ਬੌਲਰ ਉਸ ਤੋਂ ਛੋਟਾ ਵਾ, ਚਿੜੀ ਛਿੱਕਾ ਫੈਜ਼ੀ ਖੇਡਦਾ ਵਾ, ਜਾਂ ਉਂਗਲੀ ਕਰਦਾ ਵਾ ਜਾਂ ਕਰਦਾ। ਓਏ ਇੱਕ ਨੇ ਡਾਕਟਰ ਬਣਨਾ ਵਾ, ਇੱਕ ਨੇ ਇੰਜੀਨੀਅਰ ਬਣਨਾ ਵਾ। ਇਨਸ਼ਾਅੱਲਾ ਹਰ ਬੰਦੇ ਦੀ ਖੁਸ਼ ਹੁੰਦੀ। ਬਸ ਕਰਦੇ ਯਾਰ। ਨਹੀਂ ਹੁਣ ਮੈਂ ਕੀ ਕਹਾਂ, ਮੇਰਾ ਮੁੰਡਾ ਖੋਤਰੜੀ ਚਲਾਏਗਾ। ਉਹ ਭਲਾ ਬਣ ਰਿਹਾ ਵਾ। ਉਹ ਇਹ ਬਾਹਰੋਂ ਟੀਕੇ ਹੀ ਨਹੀਂ ਲਵਾਉਂਦਾ। ਉਹਨੇ ਕਿਹਾ ਆਪ ਹੀ ਕੰਮ ਸਿੱਖ ਲਓ ਬਾਬਾ ਜੀ, ਇਦਾਂ ਤੇ ਕੁਝ ਬਣਨਾ ਹੀ ਨਹੀਂ। ਉਹਨੇ ਜੇ ਕਲੀਨਿਕ ਪਾ ਲਿਆ ਨਾ, ਉਹਨੇ ਸ਼ਟਰ ਅੰਦਰ। ਤੇਰੇ ਘਰ 'ਚ ਸਭ ਤੋਂ ਸਾਫ਼ ਸੁਥਰਾ ਜਿਹੜਾ ਜੀ ਆ ਨਾ ਉਹ ਕੁੱਤਾ।
ਜਿਹੜਾ ਆਪਣਾ ਸ਼ੈਂਪੂ ਆਪ ਲੈ ਕੇ ਆਉਂਦਾ। ਅੱਛਾ, ਪੰਜਵਾਂ ਕੰਮ ਕਿਹੜਾ ਸੀਗਾ? ਆਖਰੀ ਨਹੀਂ ਕੰਮ ਹੁਣ ਦੱਸੋ। ਤੇ ਠਹਿਰ ਜਾ ਇੱਕ ਮਿੰਟ। ਨਹੀਂ ਆਪਣਾ ਕਿਹੜਾ ਕੰਮ? ਯਾਰ ਮੈਂ ਜਦੋਂ ਸ਼ੁਰੂ ਕੀਤਾ ਉਦੋਂ ਮੈਂ ਪਤਾ ਨਹੀਂ ਕਿਹੜਾ ਦੱਸਣ ਲੱਗਾ ਸਾਂ ਕਿ ਫਿਰ ਤੁਸੀਂ ਕਿਹਾ ਸੀ ਕਿ ਮਜ਼ਬੀ ਜਿਹੜਾ ਇਹ ਵੀ ਸਿਸਟਮ ਇੱਕ ਅਦਾਰੇ ਦੇ ਤਹਿਤ ਹੋਣਾ ਨਹੀਂ ਚਾਹੀਦਾ। ਜਦੋਂ ਮੈਂ ਗੱਲ ਸ਼ੁਰੂ ਕੀਤੀ ਆ ਉਦੋਂ ਮੈਂ ਕੁਝ ਕਹਿਣ ਲੱਗਾ ਸਾਂ ਕਿ ਮੈਂ ਇਦਾਂ ਚਾਹੁੰਦਾ ਹਾਂ। ਆਹੋ ਕਿ ਹਾਂ ਉਦੋਂ ਹਲ ਮੈਂ ਕਿਹਾ ਸੀ ਇੱਕ ਡੇ ਐਸਾ ਹੋਵੇ, ਮੈਂ ਸੋਚਿਆ ਸੀ ਕਿ ਮੈਂ ਫੇਸਬੁੱਕ ਤੇ ਪੇਜ ਬਣਾਵਾਂ, ਮੈਂ ਡਿਸਕਸ ਵੀ ਕੀਤੀ ਸੀ ਬਹੁਤ ਲੋਕਾਂ ਨਾਲ, ਉਹਦਾ ਨਾਮ ਹੋਵੇ ਹੈਲਪ ਡੇ। ਹੈਲਪ ਡੇ ਯਾਨੀ ਕਿ ਡੇਲੀ ਬੇਸਿਸ ਤੇ। ਨਹੀਂ ਹੈਲਪ ਡੇ ਸਾਲ 'ਚ ਇੱਕ ਵਾਰੀ, ਸਾਲ 'ਚ 2 ਵਾਰੀ, ਮਹੀਨੇ 'ਚ ਇੱਕ ਵਾਰੀ, 3 ਮਹੀਨਿਆਂ 'ਚ ਇੱਕ ਵਾਰੀ ਹੈਲਪ ਡੇ ਹੋਵੇ। ਉਸ ਦਿਨ ਸਾਰਿਆਂ ਨੇ ਹੈਲਪ ਕਰਨੀ ਕਿਸੇ ਨਾ ਕਿਸੇ ਦੀ। ਠੀਕ, ਵਾਹ ਵਾਹ, ਬਹੁਤ ਅੱਛਾ। ਵਾਹ 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 ਵਾਹ। ਉਹ ਫਰਜ਼ ਆ, ਤੁਸੀਂ ਉਸ ਦਿਨ ਹੈਲਪ ਕਰਨੀ ਹੈ ਔਰ ਤੁਸੀਂ ਕਮੈਂਟਸ ਕਰਨਾ ਜੀ ਕਿ ਮੈंने आज ये किया है। ਉਹ ਇੱਕ ਦਿਨ ਹੋਵੇ ਹੈਲਪ ਡੇ। ਅੱਛਾ, ਹੈਲਪ ਜ਼ਰੂਰੀ ਨਹੀਂ ਪੈਸਿਆਂ ਨਾਲ ਕਰਨੀ, ਕਿਸੇ ਵੀ ਤਰੀਕੇ ਨਾਲ ਹੈਲਪ ਕਰ ਸਕਦੇ। ਇੱਕ ਬੰਦਾ ਪਰੇਸ਼ਾਨ ਬੈਠਾ 10 ਮਿੰਟ ਬੈਠ ਕੇ ਉਹਦਾ ਦੁੱਖ ਸੁਣ ਲਓ, ਕੋਈ ਪ੍ਰੋਬਲਮ ਆ ਉਹਦੇ ਨਾਲ ਜਾ ਕੇ ਕੋਈ ਤੁਹਾਨੂੰ ਲੱਗ ਰਿਹਾ ਔਰ ਉਸ ਜ਼ੇਨ ਨਾਲ ਕਰਨੀ ਹੈ। ਤੁਸੀਂ ਲੰਘ ਰਹੇ ਆ, ਤੁਹਾਨੂੰ ਪਤਾ ਕਿ ਯਾਰ ਸਮਾਨ ਰਹਾ ਰਿਹਾ, ਤੁਸੀਂ ਦੋ ਔਰ ਤੁਹਾਨੂੰ ਪਤਾ ਹੋਵੇ ਕਿ ਮੈਂ ਸਮਾਨ ਜਿਹੜਾ ਰਹਾ ਰਿਹਾ ਹੈਲਪ ਕਰ ਰਿਹਾ, ਮੈਂ ਹੈਲਪ ਡੇ ਦੀ ਵਜ੍ਹਾ ਤੋਂ ਕਰ ਰਿਹਾ। ਅੱਗੋਂ ਪਿੱਛੋਂ ਭਾਵੇਂ ਸਾਰੀ ਦਿਹਾੜੀ ਕਰੋ, ਸਾਰਾ ਸਾਲ ਕਰੋ, ਉਸ ਦਿਨ ਤੁਸੀਂ ਹੈਲਪ ਜ਼ਰੂਰ ਕਰਨੀ। ਉਹਦਾ ਨਾਮ ਹੋਵੇ ਹੈਲਪ ਡੇ। ਠੀਕ ਹੈ ਨਾ? ਕੀ ਰੱਖੀ ਉਹਦੀ ਤਰੀਕ? ਉਹਦਾ ਪਹਿਲੇ ਨਾਜ਼ਰੀਨ ਦੱਸੋ, ਅਗਰ ਤੁਸੀਂ ਕਹਿੰਦੇ ਤਾਂ ਆਪਾਂ ਰੱਖ ਲੈਂਦੇ ਆ। ਕੁਛ ਵੀ ਨਹੀਂ ਜਾਣਾ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਦਾ ਵਾਂ। ਹੈਲਪ ਡੇ ਹੋਵੇ ਤੇ ਉਸ ਦਿਨ ਹੈਲਪ ਕਰਨੀ ਕਿਸੇ ਨਾ ਕਿਸੇ ਦੀ, ਜਿੱਦਾਂ ਮਰਜ਼ੀ ਆ। ਡਰੈਸਿੰਗ ਕਿਹੋ ਜੀ ਕਰਨੀ ਹੈਲਪ ਡੇ? ਉਹ ਯਾਰ ਡਰੈਸਿੰਗ ਨਹੀਂ ਕਰਨੀ, ਹੈਲਪ ਕਰਨੀ ਹੈ। ਉਹ ਤਾਂ ਠੀਕ ਹੈਲਪ ਕਿਸੇ ਵੀ ਤਰੀਕੇ ਨਾਲ ਕਰਨੀ ਆ। ਇਹ ਜ਼ੇਨ ਬਣਾ ਕੇ ਕਰਨੀ ਕਿ ਅੱਜ ਹੈਲਪ ਡੇ ਆ ਤੇ ਮੈਂ ਅੱਜ ਹੈਲਪ ਕਰਨੀ ਆ। ਓਕੇ। ਔਰ ਇਹ ਨਹੀਂ ਕਿ ਅੱਜ ਹੀ ਕਰਨੀ, ਸਾਰਾ ਸਾਲ ਨਹੀਂ ਕਰਨੀ। ਆਮ ਰੂਟੀਨ ਚ ਭਾਵੇਂ ਸਵੇਰ ਸ਼ਾਮ ਦੁਪਹਿਰ ਕਰੋ, ਲੇਕਿਨ ਇਸ ਡੇ ਨੂੰ ਜਿਹੜਾ ਸਪੈਸ਼ਲ ਬਣਾਉਣਾ ਕਿ ਇਹ ਹੈਲਪ ਡੇ ਆ ਸਾਡਾ। ਇਹ ਵੀ ਮੇਰੀ ਸੋਚ ਆ, ਮੇਰੀਆਂ ਸੋਚਾਂ। ਮੈਂ ਚਾਹੁੰਦਾ ਇਹ ਜਿਹੜਾ ਹੈਲਪ ਡੇ ਨਾ, ਮੈਂ ਕਹਿੰਦਾ ਰੋਜ਼ਿਆਂ ਦੇ ਵਿੱਚ ਹੋਵੇ। ਨਹੀਂ, ਇਹ ਰੋਜ਼ਿਆਂ ਦਾ ਤਲਕ ਨਹੀਂਗਾ ਯਾਰ, ਤੂੰ ਜਾਣਦਾ ਯਾਰ ਫੈਸਲ ਕਿਉਂ ਯਾਰ ਤੂੰ ਟਰੈਕੋ ਬਾਹਰ ਹੋ ਜਾਂਦੇ। ਸ਼ੁਕਰਾਂ ਨੇ ਇਹ ਨਹੀਂ ਕਿਹਾ ਕਿ ਇਹ ਤੇ ਰਾਤੀ ਮੈਨੂੰ ਸੇਲ ਕਹਿੰਦੇ ਸੀ ਕਿ ਪਾਪਾ ਹੈਲਪ ਡੇ ਬਣਾਉਣਾ। ਨਹੀਂ ਉਸਤਾਦ ਜੀ, ਮੈਂ ਨਾ ਸੋਚਿਆ ਫਰਾਈਡੇ ਡੇ। ਠੀਕ ਹੈ, ਫਰਾਈਡੇ ਡੇ ਨੂੰ ਨਾ ਕੁਝ ਐਸਾ ਕਰੀਏ ਕਿ ਕਿਹੜਾ ਡੇ? ਫਰਾਈਡੇ ਡੇ। ਅੰਡਾ ਫਰਾਈਡੇ ਡੇ ਕੀ ਹੁੰਦਾ? ਨਹੀਂ ਯਾਰ, ਮੈਂ ਨਾ ਇੱਕ ਸੋਚਿਆ ਹੈਗਾ ਵੇ ਕਿ ਯਾਰ ਕਾਫੀ ਲੋਕ ਨੇ ਜਿਨ੍ਹਾਂ ਨੇ ਯਾਰ ਹਜੇ ਤੱਕ ਜ਼ਿੰਗਰ ਦਾ ਹੀ ਨਹੀਂ ਪਤਾ। ਹਾਂਜੀ, ਜ਼ਿੰਗਰ 버ਗਰ ਦਾ ਹੀ ਨਹੀਂ ਪਤਾ ਕਈਆਂ ਨੂੰ। ਤੈਨੂੰ ਪਤਾ? ਕਿਹਨੂੰ ਨਹੀਂ ਪਤਾ? ਕਈਆਂ ਨੂੰ ਨਹੀਂ ਪਤਾ ਉਸਤਾਦ ਜੀ। ਆ ਜਿਹੜੇ ਮਜ਼ਦੂਰ ਨੇ, ਰੇਹੜੀ ਚਲਾ ਰਹੇ ਨੇ, ਚਿੰਗ ਵਾਲੇ, ਹੋਰ ਇੱਧਰ ਉੱਧਰ ਨਹੀਂ ਪਤਾ ਕਈਆਂ ਭਾਈ ਨੂੰ। ਉਹਨਾਂ ਨੂੰ ਪਤਾ ਸਾਰਾ। ਉਹ ਨਹੀਂ ਪਤਾ ਯਾਰ ਮੈਨੂੰ। ਯਾਰ ਫਿਰ ਮੇਰੇ ਅੱਛਾ ਦੀ ਗੱਲ ਸੁਣ ਲਓ, ਗੱਲ ਮੇਰੇ ਇਲਾਕੇ 'ਚ ਨਹੀਂ ਪਤਾ। ਅੱਛਾ ਗੱਲ ਕਰੋ। ਮੈਂ ਫਰਾਈਡੇ ਡੇ ਨੂੰ ਨਾ ਮੈਂ ਕੋਸ਼ਿਸ਼ ਕਰਨੀ ਕਿ ਮੁਫਤ ਤਕਸੀਮ ਕਰਿਆ। ਨਹੀਂ ਜ਼ਿੰਗਰ 10 20 ਜਿੰਨੀ ਆਪਣੇ 3-4 ਬੰਦੇ ਇਕੱਠੇ ਕਰ ਤੇ ਆਪਣਾ ਟੀ ਟਾਈਮ ਲੈਦਾ ਕਰ ਲੈ। ਪਤਾ ਕਿ ਤੂੰ ਮੇਰੇ ਉੱਤੇ ਹੀ ਚੜੀ ਜਾ ਰਿਹਾ, ਤੈਨੂੰ ਇਹ ਆ ਵੀ ਮੈਂ ਉਸਤਾਦ ਨੂੰ ਕ੍ਰਾਸ ਕਰ ਦਿਆਂ ਕਿਸੇ ਤਰੀਕੇ ਦੇ ਨਾਲ। ਅੱਲਾ ਨਾ ਕਰੇ ਉਸਤਾਦ ਜੀ, ਉਹ ਲਾਂਤੀ ਸ਼ਾਗਿਰਦ ਇਹ ਤੇ ਮਰ ਗਏ ਲੋਕੀ ਕੋਸ਼ਿਸ਼ ਕਰ ਕਰਕੇ ਤੇ ਉਹਨਾਂ ਕੋ ਹੋਇਆ ਨਹੀਂ। ਮੈਂ ਕਹਿ ਰਿਹਾ ਵਾਂ ਕਿ ਇਹ ਤੇ ਰਾਤ ਦਿਨ ਲੱਗੇ ਲੋਕੀ ਉਹਨਾਂ ਕੋ ਹੋਣ ਨਹੀਂ ਦਿਆ। ਕਿਉਂ ਕਿ ਇਹ ਮੈਨੂੰ ਅੱਲਾ ਜਿਹਨੂੰ ਅੱਲਾ ਨੇ ਕਿਤੇ ਰੱਖਿਆ ਉਹਨੂੰ ਤੁਸੀਂ ਕਿਦਾਂ ਥੱਲੇ ਉੱਤੇ ਕਰ ਲਓਗੇ? ਤੇ ਤੂੰ ਵੀ ਇਸੇ ਕੋਸ਼ਿਸ਼ ਚ ਜਿਹੜੀ ਉਸਤਾਦ ਗੱਲ ਕਰਦਾ ਉਹਦੇ ਉੱਤੋਂ ਮੈਂ ਗੱਲ ਜ਼ਰੂਰ ਕਰਨੀ। ਉਸਤਾਦ ਜੀ ਨਾ ਕਰਿਆ ਕਰੋ ਇੰਜ ਦੀ ਗੱਲ। ਤੇ ਤੂੰ ਤਕਲੀਫ ਤੈਨੂੰ ਕੀ ਜਦੋਂ ਮੈਂ ਇੱਕ ਹੈਲਪ ਡੇ ਦੀ ਗੱਲ ਕੀਤੀ, ਤੂੰ ਆਪਣਾ ਹੈਲਪ ਡੇ ਨਹੀਂ ਤੇ ਮੇਰਾ ਨਹੀਂ ਦਿਲ ਮੈਂ ਨਹੀਂ ਕਰਦਾ ਯਾਰ। ਤੂੰ ਪਹਿਲੇ ਕਿਉਂ ਨਹੀਂ ਸ਼ੁਰੂ ਕੀਤੀ? ਮੇਰੀ ਗੱਲ ਤੋਂ ਬਾਅਦ ਹੀ ਕਿਉਂ ਕਰਦਾ ਤੂੰ? ਤੇ ਮੈਂ ਤੈਨੂੰ ਮੇਰੀ ਗੱਲ ਤੋਂ ਬਾਅਦ ਹੀ ਕਿਉਂ ਯਾਦ ਹੁੰਦੀ ਵੱਡੀ ਗੱਲ? ਮੈਂ ਤੁਹਾਡੇ ਨਕਸ਼ੇ ਤੂੰ ਹੈਲਪ ਡੇ ਨਾ ਕਰ, ਤੂੰ ਫਰਾਈਡੇ ਡੇ ਮੈਂ ਕਰਨਾ। ਫਰਾਈਡੇ ਡੇ ਮੈਂ ਹੈਲਪ ਡੇ ਦੀ ਗੱਲ ਏਡੀ ਅੱਛੀ ਕਰ ਰਿਹਾ, ਤੂੰ ਆਪਣਾ ਫਰਾਈਡੇ ਡੇ। ਇਹਦਾ ਕੀ ਤੁਕ ਬੰਦਾ ਹੈ? ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਜ਼ਿੰਗਰ ਦਾ ਨਹੀਂ ਪਤਾ। ਨਹੀਂ ਪਤਾ ਤੇ ਕੀ ਨੁਕਸਾਨ ਹੋ ਗਿਆ? ਨਹੀਂ ਪਤਾ ਤੇ ਕੀ ਨੁਕਸਾਨ ਹੋ ਗਿਆ? ਮੈਂ ਦੇ ਦਾਂਗਾ। ਕੀ? 버ਗਰ ਜ਼ਿੰਗਰ। ਯਾਰ ਨਹੀਂ ਫੈਸਲ ਭਾਈ, ਅੱਛਾ ਜੀ ਤੁਸੀਂ ਡੰਗਰ ਜ਼ਿੰਗਰ ਵੰਡ ਦਾ ਕਿਦਾਂ ਦਾ ਲੱਗੂ? ਮੈਂ ਤੇ ਸੋਚਣੇ ਆ। ਅੱਛਾ ਜੀ, ਹੈਲਪ ਡੇ ਵਾਕਈ ਬਹੁਤ ਅੱਛਾ। ਨਹੀਂ ਉਹਦਾ ਫਰਾਈਡੇ ਡੇ ਦਾ ਪਹਿਲੇ ਕੁਝ ਕਰ ਲੋ ਯਾਰ। ਮੇਰੇ ਹੈਲਪ ਡੇ ਫਰਾਈਡੇ ਡੇ ਨੂੰ ਤੇ ਉਹਦੀ ਬੁੱਢੀ ਸੰਗ ਲੈ ਕੇ ਜਾਂਦੀ ਮੇਲੇ ਤੇ। ਮੈਨੂੰ ਵੀ ਡਰ ਲੱਗਣ ਲੱਗ ਪਿਆ। ਹੁਣ ਇਹਨੇ ਗੱਲ ਕੀਤੀ ਬੁੱਢੀ ਦੀ, ਮੈਂ ਨਹੀਂ ਕੀਤੀ। ਤੁਸੀਂ ਨਹੀਂ ਬੋਲਣਾ ਉਹਨੂੰ। ਮੇਰੀ ਭੈਣ ਲੱਗਦੀ, ਮੈਂ ਕਿਦਾਂ ਗੱਲ ਕਰਾਂ? ਉਹਦੀ ਵੀ ਭੈਣ ਲੱਗਦੀ। ਆਪਣੀ ਭੈਣ ਭਰਾਵਾਂ ਦਾ ਮਜ਼ਾਕ ਹੁੰਦਾ ਹੀ ਆ। ਭੈਣ ਡੇ ਨਹੀਂ ਹੈਗਾ ਅੱਜ? ਦੱਸ ਨਹੀਂ ਹੈਗਾ? ਚਲੋ ਉਸਤਾਦ ਜੀ ਪੈ ਨਹੀਂ ਕਰਦਾ ਯਾਰ ਛਿੱਟੇ ਕਿੱਥੋਂ ਪੈਣ ਡੇ? ਕਿਤੇ ਨਹੀਂ ਅੱਜ ਕੀ ਤਰੀਕ ਆ? ਅੱਜ 1 ਨਵੰਬਰ। ਨਵੰਬਰ ਯਕਮ। ਹਾਂਜੀ, ਯਕਮ 1 ਤਰੀਕ ਆ ਤੇ ਸ਼ੋ ਇਹ ਅਪਲੋਡ ਹੋਣਾ 2 ਨੂੰ। ਹਾਂਜੀ, ਯਾਨੀ ਅੱਜ 1 ਆ, 2 ਨੂੰ ਜਾਂ 3 ਨੂੰ ਜਦੋਂ ਵੀ ਅਪਲੋਡ ਹੋਵੇ ਇਹ ਸ਼ੋ, ਜਦੋਂ ਵੀ ਅਪਲੋਡ ਹੋਵੇ ਇਹ ਰਿਕਾਰਡ 1 ਤਰੀਕ ਨੂੰ ਹੋ ਰਿਹਾ। 1 ਤਰੀਕ ਭੈਣ ਡੇ ਆ। ਭੈਣ ਡੇ ਓਕੇ। ਹਰ ਮਹੀਨੇ ਦੀ 1 ਤਰੀਕ ਭੈਣ ਜਿਹੜੀ ਆ ਯਕਮ ਓਏ ਯਕਮ ਇਨਸਾਨ। ਪਹਿਲੀ ਨੂੰ ਯਾਨੀ ਕਿ ਪਹਿਲੀ ਤਰੀਕ ਭਾਈ ਭੈਣ ਡੇ ਆ। ਹਰ ਕੋਈ ਆਪਣੀ ਭੈਣ ਡੇ।
ਇੱਧਰ ਪਤਾ ਨਹੀਂ ਕਾਹਤੋਂ ਗੁੱਸਾ ਲੱਗਦਾ, ਵੇਖੋ ਏਦਾਂ ਲੱਗਦਾ ਖੋਤੇ ਨੇ ਟਾਟਰੀ ਖਾ ਲਈ, ਵੇਖੋ ਮੋਟੇ ਨੇ ਟਾਟਰੀ ਖਾ ਲਈ। ਅੱਛਾ ਹੈਲਪ ਡੇ ਮੈਨੂੰ ਬਹੁਤ ਪਸੰਦ ਆਇਆ। ਹੈਲਪ ਡੇ ਬਹੁਤ ਅੱਛਾ ਆਈਡੀਆ। ਸਹੀ ਬਹੁਤ ਅੱਛਾ। ਇਹਦੇ ਚ ਕੋਈ ਪੈਸੇ ਕਿਸੇ ਤਰੀਕੇ ਨਾਲ ਮਦਦ ਕਰ ਦਿਓ, ਜ਼ਰੂਰੀ ਨਹੀਂ ਪੈਸੇ। ਭੈਣ ਦੇ ਦੇਖੋ ਮਦਦ ਕਰਨ। ਭੈਣ ਡੇ ਨਹੀਂ ਹੋਏ, ਇਹਦਾ ਨਾਂ ਰੱਖੋ, ਭੈਣ ਡੇ ਦਾ ਨਾਂ ਰੱਖੋ ਸਿਸ ਡੇ, ਨਹੀਂ ਬਾਜੀ ਡੇ, ਆਪੀ ਡੇ, ਨਹੀਂ ਆਪੀ ਡੇ, ਆਪੀ ਡੇ, ਨਹੀਂ ਆਪੀ ਡੇ, ਦੀਦੀ ਡੇ, ਦੀਦੀ ਡੇ, ਨਹੀਂ 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 ਬਿਗ ਡੇ। ਨਹੀਂ ਬਿਗ ਡੇ ਵੀ ਨਹੀਂ। अजहार यकजहती बराए हमशीर गान यो में ਓਏ ਆ ਸਹੀ ਨਾ ਕਿਸੇ ਦੇ ਮੂੰਹ ਤੇ ਚੜ, ਅਗਲੇ ਨੂੰ ਦੱਸਣਾ ਅੱਜ ਹਜ਼ਾਰ ਯਕਜੇਤੀ ਫਲਾਣਾ ਵਾ ਤੇ ਹਮਸ਼ੀਰ ਗਾਨ। यो में ਯੋਮੇ ਹਮਸ਼ੀਰਾ ਕੀ ਨਾਂ ਰੱਖੀਏ? ਖਰਾਜੇ ਤਹਿਸੀਨੇ ਹਮਸ਼ੀਰਾ ਉਹ ਦੋਸ਼ੀ ਦਾ ਤੁਹਾਨੂੰ ਪਸੰਦ ਜਾਨਵਰ ਕਿਹੜਾ ਹੁੰਦਾ ਹੈ? फाख्ता ਪਾਖਤਾ ਡੇ। ਨਹੀਂ ਯਾਰ ਨਾਂ ਦੱਸੋ ਕੀ ਲਿਖੀਏ? ਉਸਤਾਦ ਜੀ ਫਿਰ ਉਹਨਾਂ ਕੋਈ ਪੁੱਛੋ ਨਾ, ਕਮੈਂਟਸ ਕਰਕੇ ਦੱਸਣਗੇ। ਹਾਂਜੀ ਹਾਂਜੀ ਡੇ ਅਸੀਂ ਸਿਸਟਰ ਡੇ, ਸਿਸਟਰ ਵੀ ਉਪਰਾ ਜਿਹਾ ਲੱਗਦਾ। ਭੈਣ, ਬਾਜੀ, ਛੋਟੀ। ਫੈਮਿਲੀ ਡੇ। ਉਹ ਲੱਖ ਦੀ ਲਾਨਤ ਹਿੱਕ ਚ ਹੀ ਮਾਰਿਆ ਜੀ। ਫੈਮਿਲੀ ਡੇ ਨਹੀਂ ਯਾਰ, ਕੱਲੀ मैं दस ਸਿਸਟਰ ਡੇ। सिस्टर केयर डे। ਅੱਛਾ ਮੈਂ ਤਾਂ ਯਾਰ ਤੁਸੀਂ ਸਾਨੂੰ ਦੱਸਣਾ ਕਿ ਯਾਨੀ ਭੈਣਾਂ ਨਾਲ ਭੈਣਾਂ ਮੁਹੱਬਤ ਨਾਲ ਦਾ ਮੁਹੱਬਤ ਦਾ ਇੱਕ ਡੇ ਅਸੀਂ ਸਿਲੈਕਟ ਕਰਨਾ। ਪਹਿਲੀ ਦੀ ਪਹਿਲੀ ਹਰ ਬੰਦੇ ਨੇ ਆਪਣੀ ਸਿਸਟਰ ਨੂੰ ਫੋਨ ਕਰਨਾ। हाँ जी ਤੇ ਉਹ ਜਿਹੜੀ ਮਦਦ ਕਰਨੀ ਉਹਨਾਂ ਨੇ ਉਹ ਕਮੈਂਟ ਵੀ ਕਰਨ, ਜਿਹੜੀ ਸਾਨੂੰ ਸਹੀ ਲੱਗਿਆ ਕਰੇ। ਕਿਹੜੀ ਮਦਦ? ਅਸੀਂ ਜਿਹੜੀ ਉਹਨਾਂ ਨੇ ਮਤਲਬ ਹੈਲਪ ਉਹ ਕਰਨੀ। ਹੈਲਪ ਡੇ ਦੀ ਗੱਲ ਹੋਰ ਆ, ਇਹਨੂੰ ਕੌਣ ਲੈ ਕੇ ਆਇਆ? ਉਹ ਵਿੱਚ ਕਾਂਦਾ ਬੈਠੇ ਚਿੜੀਆਂ ਦਾ ਚੰਬਾ ਡੇ। ओ वाह गुड। ਕਦਮ ਯਾਰ ਇਹ ਬਾਬੁਲ ਵੀਰ ਡੇ। हाँ बहुत अच्छी गल। ਅੱਛਾ ਜ਼ਰੂਰੀ ਨਹੀਂ ਭੈਣ ਡੇ ਜਾਂ ਸਿਸਟਰ ਡੇ ਹੋਣਾ ਚਾਹੀਦਾ, ਭਰਾ ਡੇ ਵੀ ਹੁੰਦਾ। ਭਰਾ ਡੇ ਮਤਲਬ ਕਿ ਭੈਣਾਂ ਵਾਲਾ। ਅੱਛਾ BS ਡੇ, ਬ੍ਰਦਰ ਸਿਸਟਰ ਡੇ। हाँ बहुत अच्छी। ਭੈਣ ਭਰਾ PP ਡੇ, ਪੀਪੀ ਡੇ ਠੀਕ। ਪੀਪੀ ਡੇ ਕੀ ਹੈ? ਭੈਣ ਭਰਾ ਡੇ। ਉਸਤਾਦ ਜੀ ਧੀਆਂ ਰਾਣੀਆਂ ਡੇ। हाँ ठीक है। वाह 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 ਨਹੀਂ ਯਾਰ ਆ 500 ਦੇ ਡੇ ਸਪੈਸ਼ਲੀ ਭਰਾਵਾਂ ਦਾ ਤੇ ਸਪੈਸ਼ਲੀ ਭਰਾਵਾਂ ਤੇ ਭੈਣਾਂ ਦਾ ਡੇ ਹੋਵੇ। यो में बाहमी दिलचस्पी अमूरे ब्रदर और सिस्टर कर। ਲੱਖ ਯਾਰ ਮੈਨੂੰ ਇਹ ਯਾਰੇ ਖੜਕੇ ਜੰਗਲ ਡੇ ਕਰ। ਕਿਹੜੀ ਡਿਕਸ਼ਨਰੀ ਪੜੀ ਆ ਤੂੰ, ਲੱਖ ਲਾਨਤ ਤੇ। ਕਿਹੜੀ ਡੇ ਆ? ਨਹੀਂ ਤੇ ਉਸਤਾਦ ਜੀ ਇਹ ਕਰ ਲਓ ਨਾ ਕਿ हमशीरो मोहब्बत गाने बरादाना ने उल्फत व जाने पिंदारे जीस्त में है अश्कबार बहने ਡੇ डे। इधर लंबा टे। ਯਾਰ ਨਹੀਂ ਯਾਰ, ਨਾਜ਼ਰੀਨ ਤੁਸੀਂ ਦੱਸਣਾ ਯਾਰ ਕੋਈ ਐਸਾ ਨਾਮ ਜਿਹੜਾ ਬੰਦਾ ਕਹੇ ਕਿ ਵਾਕਈ ਯਾਰ ਇਹ ਨਾਮ ਹੋਣਾ ਚਾਹੀਦਾ ਸੀ। वाह वाह। ਠੀਕ ਹੈ ਨਾ? ਵੀਰਾਂ ਤੋਂ ਮੈਂ ਵਾਰੀ ਡੇ। ਹੈ ਵੀਰਾਂ ਤੋਂ ਮੈਂ ਵਾਰੀ ਡੇ। ਵਾਹ ਮੈਨੂੰ ਹੁਣ ਵਾਰੀ ਡੇ ਇਹ ਗੱਲ। ਇਹ ਗੱਲ ਭੈਣ ਡੇ ਤੇ ਹੀ ਮੁੱਕਣੀ ਹੈ। ਅੰਮੀ ਦੀ ਮੈਂ ਪਿਆਰੀ ਵੀਰਾ ਤੋਂ ਮੈਂ ਵਾਰੀ, ਬੜਾ ਸੋਹਣਾ ਗਾਣਾ। ਉਹ ਯਾਰ ਨਹੀਂ, ਅੰਮੀ ਅੱਬਾ ਖਾਮੰਦ ਬੱਚੇ ਨਹੀਂ ਹੋਣੇ ਵਿੱਚ, ਜਸਟ ਭੈਣ ਭਰਾ। बहन बरा हम आहंगी डे। हम आहंगी। ਫਾਈਨਲ ਲੱਕੀ ਡੇ। ਬ੍ਰਦਰੋ ਸਿਸਟਰੋ ਮੁਹੱਬਤੋ ਵਾਹ ਫੋਨੋ ਕਾਲੋ ਹਾਲ ਪੁੱਛੋ ਡੇ ਡੇ। ਪੂਨੋ ਕਾਲੋ ਲੱਕੀ ਡੇ। ਲੱਕੀ ਮਤਲਬ ਲੱਕੀ ਬਹੁਤ ਲੱਕੀ ਹੈ। ਉਹ ਯਾਰ ਇਹਨੂੰ ਤੇ ਡੇ ਯਾਰ यार जफाकशो उल्फतो जामे फरोशा धी ध्यानी डे। उस्ताद जी यार दो यो में अंजमने ताजराने बहबूदे बहनों बरा। लाख लानत यार। ਅੱਛਾ ਐਂਡ ਤੇ ਬਹਿਨੋ ਭਰਾ ਦੁਬਾਰਾ ਕਹੀ ਉਹ ਨਹੀਂ ਯਾਦ ਹੋਣਾ। ਯੋਮੇ यो में यकजहती अंजमने ताजराने बहनों बरा डे। ਲੈ ਬਹਿਨੋ ਭਰਾ ਦੇ। ਚਲੀ ਨਿੱਕੀ ਜਾ। ਵੱਡੀ ਡੇ। ਨਿੱਕੀ ਵੱਡੀ ਡੇ, ਛੋਟੀ ਭੈਣ ਛੋਟੀ ਵੱਡੀ ਭੈਣ ਡੇ। फूटे माटे नानी घर जाके ब्रदर डे। ਫੂਟੇ ਮਾਟੇ नानी घर जाके चंगा टोपी ले आके उत्तों पढ़ के पा के ते थले वड़ के दिखा के ब्रदर्स डे। ਅੰਮੀ ਨੂੰ ਬੁਲਾਉਣ ਵਾਲੇ ਬਾਜੀ ਨੂੰ ਬੁਲਾ ਡੇ। ਫੋਨ ਤੇ ਨਹੀਂ ਗੱਲ ਕਰਨੀ। ਅੰਮੀ ਨਹੀਂ, ਆਹੋ ਅੰਮੀ ਦਾ ਵੀ ਭਰਾ ਹੋਣਾ। ਆਹੋ ਆ ਭੈਣਾ ਭਾਈ, ਭੈਣਾ
यौम राबता बराए सलाब मुतासिरीन व बहनों बहबूदे आबादी बाग। ਬਾਹੂ ਪੂਪਾ ਤੇ ਮੈਂ ਕਿਹਾ ਬਾਹੂਬਲੀ ਵੀ ਕਹਿ ਦਿੰਦੇ ਯਾਰ ਜ਼ਰੂਰੀ ਨਹੀਂਗਾ ਵੀ ਤੁਸੀਂ ਅਸੀਂ ਪੰਜਾਬੀ ਉਰਦੂ 'ਚ ਹੀ ਰੱਖਣਾ, ਇੰਗਲਿਸ਼ 'ਚ ਰੱਖ ਲਓ, ਤੁਸੀਂ ਕਿਸੇ ਹੋਰ ਜ਼ਬਾਨ 'ਚ ਰੱਖ ਲਓ। ਮੱਚ ਮੋਰ ਡੇ ਉਹ ਇਹ ਤੇ ਜੰਗਲੀ ਚ ਹੋ ਗਿਆ। ਅੱਛਾ ਇੰਗਲਿਸ਼ ਚ ਵੀ ਹਾਂ ਇੰਗਲਿਸ਼ 'ਚ ਇੰਗਲਿਸ਼ ਚ ਮੈਂ ਕਿਹੜਾ ਦੱਸ? ਗਰਲ ਸਿਸਟਰ ਬॉय ਡੋਂਟ ਟਰਾਈ ਦਿਸ ਡੇ। ਮਰੇ ਕਿ WWF ਚ ਡੇ ਰੱਖਣਾ। ਫਾਰਸੀ 'ਚ ਵੀ ਕਰ ਸਕਦੇ ਅਸੀਂ। ਹਾਂ ਕਿਸੇ 'ਚ ਵੀ ਨਾਂ ਜਿਹੜਾ ਅੱਛਾ ਹੋਵੇ। ਫਾਰਸੀ 'ਚ ਫਿਰ ਕਰ ਲੈਨੇ ਕਿ ਅਤਲ ਸੇ ਚਰਖੇ ਖੁਬੀਦਾ ਬਾਹਮ ਦ ਸਿਸਟਰ ਡੇ। ਇਹ ਤੂੰ ਤਾਂ ਯਾਰ ਦੱਸ ਕੋਈ ਯਾਰ। ਇੰਗਲਿਸ਼ ਚ ਸੁਣੋ। ਹਾਂ ਇੰਗਲਿਸ਼ 'ਚ You fact call back sister in on by have do done day done day। ਡੰਡ ਦੇ ਉਹ ਮਰੋ। ਹਸਤ ਦਰ ਮਸਤ ਦਾ ਅਲਸ ਦਾ ਹਸਤ ਦਾ ਭੈਣ ਡੇ। यानी कि अगस्त च मनाइए, है ना? ਹਾਂ ਜਾਂ ਫਿਰ ਪਸ਼ਤੋ 'ਚ ਕਰ ਲਓ ਉਸਤਾਦ ਜੀ। ਪਸ਼ਤੋ 'ਚ ਕਰ ਲਾ। ਹਾਂ ਪਸ਼ਤੋ 'ਚ ਕਰ ਲਓ ਸਰਬ ਦੇ ਦਾ ਜ਼ਿਬਾ ਦੇ ਮਾਲੋ ਦਾ ਵੱਡੀ ਬਾਜੀ ਦੇ। ਜੇ ਪਸ਼ਤੋ ਚ ਕਰਨਾ ਨਾ ਤੇ ਫਿਰ ਭਲਾ ਕੀ ਕਰੋ? ਦਗਰੋੜਾ ਦਾ ਖੋਰ ਪਲਾਰ ਦੇ। ਦਗਰੋੜਾ ਦਾ ਖੋਰ ਪਲਾਰ ਦੇ। ਹਾਂ ਖੋਰ ਭੈਣ ਨੂੰ ਕਹਿੰਦੇ, ਪਲਾਰ ਭਰਾ ਨੂੰ ਕਹਿੰਦੇ ਪਸ਼ਤੋ ਚ। ਹੋਰ ਪਲਾਟ ਦੇ ਅੱਛਾ ਕੇਰਲਾ 'ਚ ਵੀ ਕਰ ਸਕਦੇ। ਅਰਬੀ 'ਚ ਕਰ ਲਾ ਕੋਈ। ਨਹੀਂ ਕੇਰਲਾ 'ਚ ਹੋ ਸਕਦਾ ਵਾ। ਕੇਰਲਾ ਤੂੰ 'ਚ ਮਾਣੋ ਜੀ ਉਹ ਭੈਣ ਦੇ ਇਹਨੇ ਐਂਡ ਤੇ ਆਈ ਕਹਿਣਾ। ਇੰਡੜ ਫੰਡਿੜ ਪੋੜ ਚੰਡੇ ਗਾੜੇ ਨੜ ਪੁੰਜੇ ਚੜਪੜਾ ਹਮਸ਼ੀਰ ਦੇ। ਇల్ల ਇੱਲ ਇੱਲ ਯੋਮੇ ਹਮਸ਼ੀਰ। ਹਾਂ ਯੋਮੇ ਆਜ਼ਾਦੀ ਹਮਸ਼ੀਰ ਕਰੋ। ਓਏ ਆਜ਼ਾਦੀਏ ਹਮਸ਼ੀਰ ਕਿਹੜੀਆਂ? ਵੀ ਉਹ ਭੈਣਾਂ ਨਾਲ ਤੁਸੀਂ ਨਹੀਂ ਫਿਰ ਇਹ ਕਰ ਲਓ ਉਸਤਾਦ ਜੀ ਨਡਰ ਬੇਬਾਗ ਬਾਜੀ। ਯਾਰ ਮੇਰੀਆਂ ਭੈਣਾਂ ਜਿਹੜੀਆਂ ਵੇਖਣ ਦੀਆਂ ਯਾਰ ਸਾਡੀਆਂ ਭੈਣਾਂ ਵਾ ਅਸੀਂ ਉਹ ਅਸੀਂ ਤੁਹਾਡਾ ਸ਼ੁਗਲ ਕਰ ਰਹੇ, ਤੁਸੀਂ ਸਾਨੂੰ ਨਾ ਸਾਡੇ ਭਰਾ ਨਾ ਇਸ ਟਾਈਮ ਬਾਂਦਰ ਹੋਏ ਪਏ ਆ, ਸ਼ੁਗਲ ਕਰ ਰਹੇ ਆ। ਅੱਜ ਦਾ ਸਾਡਾ ਸ਼ੋਅ ਹੀ ਡੈਡੀਕੇਟ ਭੈਣਾਂ ਨੂੰ। ਹਾਂ ਭੈਣਾਂ ਨੂੰ ਭੈਣਾਂ ਯਾਰ ਸਭ ਦੀਆਂ ਖੁਸ਼। ਅਗਲੀ ਪਹਿਲੀ ਤੇ ਫਿਰ ਹਾਂ ਯੋਮੇ ਜਮਹੂਰੀਅਤ ਤੇ ਇਸਤਕਲਾਲ ਬਾਜੀਆਂ। ਅੱਛਾ ਯਾਰ ਭਣਵਈਆਂ ਨੂੰ ਵੀ ਨਾ ਕਈਆਂ ਨੂੰ ਬਹੁਤ ਗਾਲਾਂ ਪੈਂਦੀਆਂ ਕਸਮੇ ਵੀ, ਮੈਂ ਤੁਹਾਨੂੰ ਸਹੀ ਦੱਸ ਰਿਹਾ ਨਾਜ਼ਰੀਨ, ਸਾਰੇ ਹੀ ਭਣਵਈਏ ਸਾਰੇ ਹੀ ਸਾਲੇ ਨੇ, ਰਿਸ਼ਤੇ ਐਸੇ ਨੇ, ਲੇਕਿਨ ਨਾ ਭਣਵਈਏ ਨੂੰ ਬਹੁਤ ਗਾਲਾਂ ਕਈਆਂ ਨੂੰ ਪੈਂਦੀਆਂ। ਜਿਹੜੇ ਭਣਵਈਏ ਤੋਂ ਅਣਖਬਾਜ਼ ਹੁੰਦੇ ਨੇ ਨਾ, ਥੋੜੇ ਐਵੇਂ ਕੰਮ-ਕੁੰਮ ਕਰਾਉਣ ਵਾਲੇ, ਐਵੇਂ ਰੋਹ ਪਾਉਣ ਵਾਲੇ, ਉਹਨਾਂ ਨੂੰ ਬਾਅਦ ਚ ਬਹੁਤ ਯਾਰਾਂ ਦੋਸਤਾਂ ਨੂੰ ਯਾਰ ਤੂੰ ਕੱਲ ਨਹੀਂ ਆਇਆ, ਉਹ ਯਾਰ ਉਹ ਇੱਕ ਤੇਜ਼ਾਬ ਪਾਇਆ ਜਾਨ ਨੂੰ ਯਾਰ ਅਸੀਂ, ਉਹ ਭਣਵਈਆ ਜਿਹੜਾ ਨਹੀਂ ਓਏ ਉਹੀ ਸਾਜੀ ਕੀ ਮਸਲਾ ਮੇਰੇ ਅੱਗੇ ਰੌਲੇ ਨਹੀਂ ਮੁੱਕਣੇ ਕਰਦੇ। ਉਹ ਸ਼ੋਅ ਕਸਮੇ ਨਾਜ਼ਰੀਨ ਕਈਆਂ ਭਣਵਈਆਂ ਨੂੰ ਬਹੁਤ ਗਾਲਾਂ ਪੈਂਦੀਆਂ, ਤੇ ਕਈ ਭਣਵਈਏ ਐਸੇ ਹੁੰਦੇ ਨੇ, ਕਈ ਦਮਾਦ ਐਸੇ ਹੁੰਦੇ ਨੇ ਕਿ ਉਹ ਮਾਂ-ਬਾਪ ਜਿਹੜੇ ਨਾ ਆਪਣੇ ਸਕੇ ਪੁੱਤਰਾਂ ਨਾਲੋਂ ਬਹੁਤਾ ਉੱਤੇ ਇਤਮਾਦ ਕਰਦੇ ਔਰ ਬਹੁਤਾ ਪਿਆਰ ਉਹਦੇ ਨਾਲ ਹੁੰਦਾ। ਸਹੀ ਗੱਲ ਸਹੀ ਕਈ ਐਸੇ ਵੀ ਦਮਾਦ ਹੁੰਦੇ ਨੇ ਬਿਲਕੁਲ ਹੁੰਦੇ। ਤੇ ਕਈ ਐਸੇ ਭਣਵਈਏ ਹੁੰਦੇ ਨੇ ਕਿ ਮਤਲਬ ਉਹ ਜਿਹੜੇ ਸਾਲੇ ਹੁੰਦੇ ਨੇ ਨਾ, ਉਹ ਉਹਦੇ ਯਾਰ ਵੀ ਹੁੰਦੇ ਨੇ ਨਾਲ, ਬਿਲਕੁਲ ਫਰੈਂਡਸ਼ਿਪ। ਉਹ ਸਕੇ ਭਰਾਵਾਂ ਨਾਲ ਨਹੀਂ ਜਾਂਦੇ, ਬਹਿਨੋਈ ਨਾਲ ਜਾਂਦੇ। ਤੇ ਕਈ ਭਣਵਈਏ ਐਸੇ ਹੁੰਦੇ ਨੇ ਕਿ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਹਿਸਾਬ ਪਾਈ ਰੱਖਣਾ। ਉਹ ਫਿਰ ਭੈਣ ਨੇ ਘਰ ਫੋਨ ਕਰਨਾ, ਫਿਰ ਅੱਗੋਂ ਭਰਾ ਨੇ ਕਹਿਣਾ ਕਿ ਉਸਤਾਦ ਜੀ ਮੈਂ ਨਹੀਂ ਕੱਲ ਆਉਣਾ, ਬਾਜੀ ਨੂੰ ਮਸਲਾ ਬਣ ਗਿਆ, ਤੇ ਉਹ ਫਿਰ ਏਦਾਂ ਰੋਲੇ ਬੜੇ ਵੱਜ ਜਾਂਦੇ ਨੇ, ਕੰਮ ਖਰਾਬ। ਕਈ ਏਦਾਂ ਦੇ ਨਾਲ ਚਾਰ ਗਾਲਾਂ ਵੀ ਕੱਢਣੀਆਂ ਨੂੰ। ਉਸਤਾਦ ਜੀ ਲਾਡਲਾ ਜਿਹੜਾ ਹੁੰਦਾ ਨਾ ਜੇ ਸਭ ਤੋਂ ਮੈਨੂੰ ਉਸਤਾਦ ਦਾ ਕਤਲ ਇਹ ਤੂੰ ਕਹਿ ਕੇ ਆਪਣੇ ਤੇ ਲਿਆ ਰਿਹਾ ਵਾ, ਮੈਂ ਤੇਰੀ ਗੱਲ ਨਹੀਂ ਕਰ ਤੇਰੀ ਨਹੀਂ ਗੱਲ ਰਿਹਾ, ਇਹ ਤੂੰ ਬੋਲ ਕੇ ਆਪਣੇ ਤੇ ਲਿਆ ਰਿਹਾ। ਜਨਰਲ ਗੱਲ। ਮੇਰੀ ਗੱਲ ਕੀਤੀ ਉਸਤਾਦ ਜੀ, ਸਭ ਤੋਂ ਲਾਡਲਾ ਜਿਹੜਾ ਨਾ ਨਵਾਂ ਜਵਾਈ ਹੁੰਦਾ ਨਾ, ਜਿਹੜਾ ਛੋਟਾ ਉਹ ਹੁੰਦਾ, ਵੱਡਾ ਨਹੀਂ ਹੁੰਦਾ। ਵਿੱਚ ਇੱਕ ਲੜਾਕਾ ਵੀ ਹੁੰਦਾ ਜਿਹੜਾ ਐਵੇਂ ਕਹੀ ਜਾਂਦਾ ਵੇਖੋ ਛੋਟੇ ਨੂੰ ਪ੍ਰੋਟੋਕੋਲ ਦੇਣ ਦੇ, ਤੂੰ ਵੱਡਾ ਤੈਨੂੰ ਪੁੱਛਣ ਹੀ ਨਹੀਂ ਦੇ। ਵੱਡੇ ਵੱਡੇ ਖਿਚਾ ਦਿੰਦੇ ਨੇ। ਉਹ ਜਾ ਕੇ ਕਹਿੰਦਾ ਬੁੱਢੀ ਨੂੰ ਚੁੱਕ ਸਮਾਨ ਅਸੀਂ ਰਹਿਣੇ ਨਹੀਂ ਚੱਲ। ਜਾ ਫੈਸਲ ਮੈਂ ਕਦੀ ਅੱਜ ਤੱਕ ਲੜਿਆ ਵਾ, ਇਹ ਕਿਹੋ ਜਿਹੀ ਗੱਲ ਕਰਨ ਡਈ ਯਾਰ। ਅੱਛਾ ਕਈ ਮਾਂ-ਬਾਪ ਜਿਨ੍ਹਾਂ ਵਿਚਾਰੇ ਦੀਆਂ ਧੀਆਂ ਹੁੰਦੀਆਂ ਨੇ ਨਾ, 4-4 5-5 ਧੀਆਂ, ਹੁਣ ਸਾਰੀਆਂ ਵਿਆਹੀਆਂ ਗਈਆਂ ਨੇ, ਹੁਣ ਉਹਨਾਂ ਦੇ 5 ਜਵਾਈ ਨੇ, ਯਾਨੀ ਕਿ 5 ਉਹਨਾਂ ਦੇ ਪੁੱਤਰਾਂ ਦੇ 5 ਭਣਵਈਏ ਨੇ ਤੇ ਮਾਂ-ਪਿਓ ਦੇ 5 ਜਵਾਈ ਨੇ, ਤੇ 5 ਜਵਾਈਆਂ ਦੀ ਰਗ ਲਹਿਦਾ ਐਦਾਂ ਹੀ ਤੇ ਹਰ ਇਵੈਂਟ ਤੇ ਰੌਲਾ ਪਿਆ ਹੁੰਦਾ, ਹਰ ਇੱਕ ਕੋਈ ਉਹਨੇ ਤੇ ਆ ਜਾਣਾ ਵਾ, ਉਹਦਾ ਕੁਝ ਕਰ ਲਓ ਵੱਡੇ ਦਾ। ਅੱਲਾ ਦੀ ਕਸਮ ਉਹ ਸਾਡੇ ਕਾਰਡ ਤੋਂ ਲੜਾਈ ਪੈ ਗਈ, ਸਿਸਟਰ ਦੀ ਸ਼ਾਦੀ ਤੇ ਭੈਣ ਦਾ ਨਾਮ ਨਾ ਲਿਖਿਆ, ਉਹ ਕਹਿੰਦਾ ਵੀ ਮੈਂ ਨਹੀਂ ਆਣਾ, ਮੇਰਾ ਪਹਿਲੇ ਲਿਖਣਾ ਸੀ। ਕਾਰਡ ਤੋਂ ਲੜਾਈ ਪੈ ਗਈ, ਉਹ ਆਇਆ ਹੀ ਨਹੀਂ। ਆਹੋ ਨਾ ਥੱਲੇ ਕੋ ਲਿਖਿਆ, ਉੱਤੇ ਕੋ ਲਿਖਿਆ, ਸਪੈਲਿੰਗ ਕੋ ਗਲਤ ਲਿਖੇ ਆ, ਹੈਨਾ। ਤੇ ਉਹ ਇਹ ਨਾ ਮੀਟਿੰਗ ਹੁੰਦੀ ਆ ਮਾਵਾਂ ਦੀ ਪੁੱਤਰਾਂ ਦੀ, ਮਾਂ ਜੀ ਕੀ ਕਰਨਾ ਫਿਰ,
ਅਯੂਬ ਉਹਦਾ ਬਾਜੀ ਵੱਡੀ ਦਾ ਇਸ਼ਰਤ ਬਾਜੀ ਦਾ ਕੀ ਕਰਨਾ। ਉਹਨੇ ਕਹਿਣਾ ਉਹ ਤਾਂ ਇਦਾਂ ਹੀ ਆ, ਕਿੰਨੀ ਕੁ ਦੇਰ ਹੁਣ ਅਸੀਂ ਕਰਦੇ ਰਹੀਏ, ਆਉਣਾ ਹੋਊਗਾ ਆਜੂ, ਨਹੀਂ ਤੇ ਖਸਮਾਂ ਨੂੰ ਖਾਵੇ, ਅਸੀਂ ਹੁਣ ਕੀ ਕਰੀਏ, ਕਿੰਨੇ ਕੁ ਤਰਲੇ ਮਿੰਤਾਂ ਕਰ ਲਈਏ। ਹਰ ਵਾਰੀ ਉਹਦਾ ਹੀ ਰੌਲਾ ਹੁੰਦਾ, ਹਰ ਵਾਰੀ ਉਹਨੂੰ ਮਨਾ ਕੇ ਲਈਦਾ। ਪਿਛਲੀ ਵਾਰੀ ਤੇਰਾ ਪਿਓ ਅੱਗੇ ਜੀਂਦਾ ਹੁੰਦਾ ਸੀ, ਲਿਆ ਹੁੰਦਾ ਸੀ, ਹੁਣ ਕਿੰਨੇ ਜਾਣਾ। ਕੀ ਤਸਵੀਰ ਖਿੱਚੀ ਵਾਹ ਆਹੋ, ਅੱਗੇ ਤੇਰਾ ਪਿਓ ਜੀਂਦਾ ਹੁੰਦਾ ਸੀ, ਲਿਆ ਹੁੰਦਾ ਸੀ, ਤੇ ਉਹਨੇ ਕਹਿਣਾ ਉਹ ਛੋਟਾ ਤੇ ਅੱਲਾ ਮਾਫੀ, ਛੋਟਾ ਤੇ ਵਿਚਾਰਾ ਉਹ ਤੇ ਇੰਨਾ ਅੱਲਾ ਨੇ, ਮੈਂ ਤੇ ਕਹਿੰਨੀ ਅੱਲਾ ਹਰ ਇੱਕ ਨੂੰ ਉਦਾਂ ਦਾ ਜਵਾਈ ਦੇਵੇ, ਠੀਕ ਆ। ਉਹ ਨਾ ਆਉਂਦਾ ਨਾ ਉਹਨੂੰ ਭਾਵੇਂ ਤੁਸੀਂ ਮਾੜੀ ਜੀ ਰੋਟੀ ਦੇ ਦਿਓ, ਉਹਨੇ ਕਦੀ ਨਹੀਂ ਗੱਲ ਕੀਤੀ। ਉਹ ਦੂਜਾ ਉਹ ਤੇ ਲੈ ਪੈਣਾ ਪੂਰਾ, ਉਹ ਤੇ ਲੈ ਪੈਣਾ। ਉਹ ਤੇ ਏਦਾਂ ਵਾ ਜਿਵੇਂ ਅਸੀਂ ਅੱਲਾ ਮਾਫੀ ਦੇਵੇ ਧੀ ਨਹੀਂ ਦਿੱਤੀ, ਗੁਲਾਮੀ ਕਰ ਲਈ। ਆ ਪਿਛਲੀ ਵਾਰੀ ਆਇਆ ਮਾੜਾ ਜਿਹਾ ਕੌਲੀ ਤੇ ਇੰਨਾ ਕੋ ਨਹੀਂ ਸਾਫ਼ ਹੋਈ ਕੁੜੀ ਕੋ, ਨਹੀਂ ਖਾਦੀ ਰੋਟੀ ਉਹਨੇ, ਘਰ ਜਾ ਕੇ 36 ਉਹਨੇ ਗੱਲਾਂ ਕੀਤੀਆਂ। ਰੋਂਦੀ ਦਾ ਫੋਨ ਆਇਆ ਕਲਸੂਮ ਦਾ ਮੈਨੂੰ, ਕਿ 3 ਦਿਨ ਹੋ ਗਏ ਉਹਨੇ ਲੜਾਈ ਪਾਈ। ਮੈਂ ਜਿਹਨੂੰ ਕਹਿੰਦੇ ਨਾ ਕੋਮਲ ਕੰਮ ਕਰਕੇ। ਅੱਛਾ ਉਸਤਾਦ ਜੀ, ਅਕਸਰ ਸਾਲੀਆਂ ਦੀਆਂ ਰਿਸ਼ਤੇ ਹੁੰਦੇ ਨੇ ਨਾ, ਤੇ ਸਾਰੇ ਜਵਾਈਆਂ ਨੂੰ ਕਹਿੰਦੇ ਵੀ ਆਓ ਚੱਲੀਏ, ਤੇ ਹੁਣ ਕਿਤੇ 2 ਜਵਾਈ ਚਲੇ ਗਏ ਨੇ, ਤੇ ਹੁਣ ਤੀਸਰਾ ਨੂੰ ਉਹਨਾਂ ਨੇ ਫੋਨ ਕੀਤਾ, ਭਾਈ ਦਿਲਦਾਰ ਜਾਣਾ ਨਹੀਂ ਹੈਗਾ, ਨਹੀਂ ਸ਼ਬੀਰ ਨੂੰ ਲੈ ਆਇਓ। ਅੱਛਾ ਫਿਰ ਉਹਨਾਂ ਦੇ ਵਿਚਾਰਿਆਂ ਦੀ ਕੀ ਹੁੰਦੀ ਆ ਯਾਰ, ਮੈਂ ਤੁਹਾਨੂੰ ਗੱਲ ਦੱਸਾਂ, ਜਿਹੜੇ ਵੀ ਜਿਨ੍ਹਾਂ ਦੇ ਜਵਾਈ ਨੇ ਨਾ ਯਾਰ, ਨਾ ਰੋਹ ਨਾ ਪਾਇਆ ਕਰੋ ਯਾਰ, ਉਹਨਾਂ ਨੇ ਬੇਟੀ ਦਿੱਤੀ ਆ, ਉਹਨਾਂ ਨੇ ਕਹਿਣਾ ਥੋੜਾ ਜਿਹਾ ਲਿਹਾਜ਼ ਕਰ। ਨਹੀਂ ਤੇ ਮੈਂ ਤੁਹਾਨੂੰ ਦੱਸਾਂ ਬਾਅਦ ਚ ਕੀ ਹੁੰਦਾ, ਫੋਨ ਤੋਂ ਪਹਿਲੇ ਕਰ ਲਾ ਉਹਨੂੰ ਫੋਨ, ਮਾਂ ਜੀ ਹੁਣ ਚਵਲ ਨੂੰ ਆਪ ਹੀ ਕਰਿਆ ਕਰੋ, ਮੈਂ ਨਹੀਂ ਕਰਨਾ, ਤੁਸੀਂ ਮੇਰੇ ਕੋਲ ਹਮੇਸ਼ਾ ਕਰਾਉਨੇ। ਉਹਨੇ ਅੱਗੋਂ ਨਾ ਕਰਨੀ, ਗੱਲ ਕਰਨੀ, ਮੈਨੂੰ ਫਿਰ ਵੱਟ ਚੜ ਜਾਂਦਾ। ਉਹਨੇ ਕਿਹਾ ਨਹੀਂ ਕਰਨਾ ਕਰ, ਤੂੰ ਕਰ, ਕੁਛ ਨਹੀਂ ਹੁੰਦਾ, ਕਰ ਭੈਣ ਆ। ਤੇ ਹੁਣ ਉਹ ਪਹਿਲੇ ਚਵਲ ਕਹਿ ਰਿਹਾ ਤੇ ਇੱਕਦਮ ਸਲਾਮੁਅਲੈਕੁਮ ਭੈਣ, ਵਾਲੇਕੁਮ ਸਲਾਮ, ਹਾਂਜੀ। ਉਹ ਭੈਣ ਉਹ ਤੁਹਾਨੂੰ ਪਤਾ ਛੋਟੀ ਦੇ ਉਹ ਦਿਨ ਰੱਖੇ ਸੀ, ਤੇ ਉਹ ਦਿਨ ਲੈਣ ਉਹਨਾਂ ਨੇ ਆਉਣਾ ਸੀ, ਤੇ ਤੁਸੀਂ ਤੇ ਕਰ ਲਓ, ਕੋਈ ਨਹੀਂ ਕਰ ਲਓ। ਉਹਨੇ ਆਉਣਾ ਨਹੀਂ, ਉਹਨੇ ਛੋਟੇ ਨੇ, ਸ਼ਕੀਲ ਨੇ ਨਹੀਂ ਆਉਣਾ, ਨਿੱਕੇ ਨੇ ਆਉਣਾ। ਉਹਨੇ ਕਹਿਣਾ ਆਉਣਾ ਤੇ ਕਰ ਲੇਗਾ, ਉਹਨੂੰ ਬਹੁਤ ਜਾਚ, ਉਹਨੇ ਕਰ ਲੈਣਾ। ਬਹੁਤ ਸਿਆਣਾ ਵਾ। ਤੁਸੀਂ ਵੱਡੇ ਹੋ ਭੈਣ, ਤੁਸੀਂ ਕਰੋ। ਉਹ ਨਹੀਂ ਮੈਂ ਕਿੱਥੇ ਵੱਡਾ, ਮੈਂ ਵੱਡਾ ਕਿੱਥੇ, ਮੈਨੂੰ ਵੱਡਾ ਸਮਝਦੇ ਕਿੱਥੋਂ ਵੱਡਾ, ਮੈਂ ਵੱਡਾ ਹੁੰਦਾ ਤੇ 6 ਮਹੀਨੇ ਪਹਿਲੇ ਜੋ ਮੇਰੇ ਨਾਲ ਹੋਇਆ ਇਦਾਂ ਕਰਦੇ ਤੁਸੀਂ। ਛੱਡ ਖੈਰ, ਮੈਂ ਹੁਣ ਗੱਲ ਨਹੀਂ ਕਰਨੀ ਚਾਹੁੰਦਾ, ਮੈਂ ਗੱਲ ਨਹੀਂ ਕਰਨੀ ਚਾਹੁੰਦਾ ਹੁਣ। ਤੇ ਹੁਣ ਉਹ ਅੰਦਰੋਂ ਖਿਜਿਆ, ਮੈਨੂੰ ਕਿਹਾ ਚਲੋ ਭੈਣ ਅੰਮੀ ਵੀ ਕਹਿ ਰਹੇ ਨੇ। ਆਹੋ ਅੰਮੀ ਨੇ ਤੇ ਕਹਿਣਾ ਯਾਰ, ਅਸਲ ਚ ਤਾਂ ਰੌਲਾ ਅੰਮੀ ਦਾ ਹੀ ਹੈ ਨਾ, ਹੁਣ ਹੈ ਵੀ ਵੱਡੀ ਮਾਵਾਂ ਭਜਾਵਾ, ਅਸਲ ਉਹਨੂੰ ਹੀ ਨਹੀਂ ਆਇਆ ਤਰੀਕਾ। ਬਸ ਤੁਸੀਂ ਕਰ ਲਓ, ਕੋਈ ਨਹੀਂ, ਮੈਂ ਦੇਖਾਂਗਾ ਜੇ ਟਾਈਮ ਲੱਗਾ ਤੇ। ਭੈਣ ਦੀ ਰਿਕੁਐਸਟ ਆ, ਉਹਨਾਂ ਨੇ ਕਿਹਾ ਤੁਹਾਨੂੰ। ਅੱਛਾ ਯਾਰ, ਮੈਂ ਨਾ ਆਇਆ ਤੇ ਅੱਗੇ ਵੀ ਛੋਟੇ ਦਾ ਤੁਸੀਂ ਕੀਤਾ ਹੀ ਆ, ਮੇਰੇ ਤੋਂ ਬਗੈਰ ਹੀ ਕੀਤਾ, ਉਦੋਂ ਮੈਂ ਹੈਗਾ ਸੀ, ਮੇਰੇ ਤੋਂ ਬਗੈਰ ਹੀ ਕਰ ਲਿਆ ਨਾ। ਉਹ ਭੈਣ ਉਦੋਂ ਤੁਹਾਨੂੰ ਮਨਾਇਆ ਸੀ, ਮਨਾਈ ਤਾਂ ਏਦਾਂ ਨਹੀਂ। ਖੈਰ ਛੱਡ ਯਾਰ, ਮੈਂ ਗੱਲ ਕਰਨੀ ਨਹੀਂ ਚਾਹ ਰਿਹਾ, ਤੇ ਕਹੀ ਵੀ ਜਾਣਾ ਸਾਰਾ ਕੁਝ। ਉਹਨਾਂ ਦੀ ਮਾਂ ਭੈਣ ਵੀ ਇੱਕ ਕਰਦੇ ਦੇ ਨਾਲ ਕਿਹੜਾ ਮੈਂ ਗੱਲ ਕਰਨੀ ਨਹੀਂ ਚਾਹ ਰਿਹਾ ਯਾਰ, ਠੀਕ ਹੈ ਨਾ। ਉਹਨੇ ਕਹਿਣਾ ਚਲੋ ਭੈਣ ਫਿਰ ਵੀ ਤੁਹਾਡੀ ਮਿਹਰਬਾਨੀ, ਕੋਈ ਗਲਤੀ ਗੁਸਾ ਕੀ ਮਾਫੀ ਮੰਗਦੇ, ਚਲੋ ਮੈਂ ਦੇਖਾਂਗਾ, ਫਿਰ ਮੈਂ ਕਰਾਂਗਾ, ਤੇਰੀ ਭੈਣ ਨਾਲ ਗੱਲ ਕਰਾਂਗਾ, ਦੇਖਾਂਗਾ। ਫਿਰ ਫੋਨ ਰੱਖ ਕੇ ਤੇ ਉਹਨੇ ਫੋਨ ਰੱਖ ਦੇ ਕਹਿਣਾ ਮੈਂ ਤੁਹਾਨੂੰ ਕਿਹਾ ਸੀ ਨਾ ਚਵਲ ਨਾਲ ਮਾਂ ਮੇਰੀ ਨਾਲ ਗੱਲ ਕਰ। ਇਹ ਇੱਜ਼ਤ ਹੁੰਦੀ ਹੈ ਬਿਲਕੁਲ 100%। ਉਸਤਾਦ ਜੀ ਸਾਡਾ ਇੱਕ ਚਾਚਾ ਨਾ, ਉਹ ਲੜਾਈ ਕਰਾ ਦਿੰਦਾ ਹੁੰਦਾ ਸੀ ਆਪਣੀ। ਫਿਰ ਉਹਨੇ ਆਪਣੇ ਵੱਲ ਪਾ ਲਈ। ਨਹੀਂ ਚਾਚਾ ਲੈ ਕੇ ਆਪਣੇ ਘਰ। ਉਹ ਨਹੀਂ ਯਾਰ, ਉਹ ਨਹੀਂ, ਮੈਂ ਨਿਊਟਰਲ ਜੀ ਗੱਲ, ਮਹੱਲੇ ਦਾ ਚਾਚਾ ਸੀਗਾ, ਤੇ ਉਹਨੇ ਨਾ ਉਸਤਾਦ ਜੀ ਲੜਾਈ ਪਵਾ ਦੇਣੀ ਆਪਸ ਦੇ ਵਿੱਚ ਰਿਸ਼ਤੇਦਾਰਾਂ ਦੀ, ਤੇ ਬਾਅਦ ਚੋਂ ਕਹਿਣਾ ਹੁਣ ਮੇਰੇ ਮੂੰਹ ਵੱਲ ਨਹੀਂ ਵੇਖਣਾ, ਤੁਸੀਂ ਮਿੱਠੀ ਬਹੁਤ ਦਵਾ ਕਰੋ ਨਾ। ਅੱਛਾ, ਘਰੋਂ ਬਾਹਰ ਕਹਿ ਸਕਿਆ ਉਹ ਮਹੱਲੇ ਦਾ ਚਾਚਾ ਸੀਗਾ। ਅੱਛਾ, ਜਿਹੜੀਆਂ ਘਰ ਦੇ ਵਿੱਚ ਛੋਟੀਆਂ ਕੁਆਰੀਆਂ ਕੁੜੀਆਂ ਹੁੰਦੀਆਂ ਨੇ ਨਾ, ਮਤਲਬ ਵੱਡੀ ਭਣਵਈਆ ਘਰ ਆਇਆ ਤੇ ਹੁਣ ਛੋਟੀ ਇੱਕ ਜਿਹੜੀ ਹਲੇ ਵਿਆਹਣ ਵਾਲੀ ਹੈ 15-16 ਸਾਲ ਦੀ, ਉਹਦੇ ਤੇ ਵੀ ਐਵੇਂ ਖਿੱਚ ਕੱਢੀ ਜਾਣੀ। ਉਹਦੇ ਘਰ ਬੈਠੇ ਨਾ, ਉਹਨੂੰ ਕਹਿਣਾ ਉਹਨੇ ਸਲਾਮ ਨਹੀਂ ਲਈ ਆ ਕੇ, ਆਕੜ ਵੇਖੀ ਉਹਦੇ ਚ, ਮਤਲਬ ਮੇਰੀ ਉਮਰ ਦੇਖਣਾ, ਮੈਂ ਤੇਰਾ ਬੰਦਾ ਵਾਂ, ਘਰ ਗਿਆ ਅੰਦਰ ਹੀ ਨਹੀਂ ਆਈ, ਉਹ ਬੋਤਲ ਰੱਖੀਏ ਪਰੇ ਨੂੰ ਮੂੰਹ ਕਰਕੇ ਚਲੀ ਗਈ, ਨਾ ਸਲਾਮ ਨਾ ਦੁਆ। ਉਹਨੂੰ ਤਾਂ ਸਮਝਾ ਕੇ ਉਹਦਾ ਦਿਮਾਗ ਬਹੁਤਾ ਖਰਾਬ ਹੋਇਆ। ਉਹ ਨਿੱਕੀਆਂ ਨੂੰ ਵੀ ਯਾਨੀ ਉਹਨਾਂ ਨੇ ਜ਼ਾਬ ਪਾਈ ਰੱਖਣਾ ਘਰ ਦੇ ਵਿੱਚ, ਕਿਤੇ ਨਾ ਕਿਤੇ। ਨਹੀਂ ਤੇ ਲੜਕੀਆਂ ਵੀ ਤਾਂ ਕਹਿੰਦੀਆਂ ਨਾ ਮੈਨੂੰ ਫਲਾਣੀ ਜਗ੍ਹਾ ਤੋਂ ਰਿਸ਼ਤਾ ਆਇਆ, ਫਲਾਣੀ ਜਗ੍ਹਾ ਤੋਂ ਆਇਆ, ਫਲਾਣੀ ਜਗ੍ਹਾ ਤੋਂ ਆਇਆ, ਇਹ ਵੀ ਤੇ ਮਿਹਣੇ ਮਾਰਦੇ। ਕੈਸਾ, ਮੈਂ ਕਹਿੰਦਾ ਯਾਰ ਅੱਲਾ ਮਾਫੀ ਦੇਵੇ, ਮੈਂ ਕਹਿੰਦਾ ਕਿ ਬਦਬਖਤ ਨੇ ਉਹ ਜਵਾਈ ਤੇ ਉਹ ਭਣਵਈਏ ਜਿਨ੍ਹਾਂ ਦੇ ਸ਼ਰ ਦੀ ਵਜ੍ਹਾ ਤੋਂ ਉਹਨਾਂ ਦੇ ਸਹੁਰੇ ਉਹਨਾਂ ਦੀ ਇੱਜ਼ਤ ਕਰਦੇ। ਹਾਏ ਹਾਏ ਹਾਏ, ਵਾਹ ਵਾਹ, ਬੜੀ ਪਿਆਰੀ ਗੱਲ। ਪਹਿਲੀ ਤਾਂ ਗੱਲ ਆ, ਟੋਟਲੀ ਇਹ ਗੱਲ ਆ ਕਿ ਕੋਈ ਵੀ ਇਨਸਾਨ, ਉਹ ਬਦਬਖਤ ਇਨਸਾਨ ਆ ਜਿਹਦੀ ਸ਼ਰ ਦੀ ਵਜ੍ਹਾ ਤੋਂ ਲੋਕ ਉਹਦੀ ਇੱਜ਼ਤ ਕਰਨ, ਕਿ ਯਾਰ ਇਹਦੀ ਇੱਜ਼ਤ ਨਾ ਕੀਤੀ। ਤੇ ਸ਼ਰ ਦੀ ਵਜ੍ਹਾ, ਸ਼ਰ ਕੀ ਹੁੰਦਾ? ਸ਼ਰ ਇਹ ਹੁੰਦਾ ਹੈ ਕਿ ਭਣਵਈਆ ਆਉਣ ਲੱਗਾ ਤੇ ਨਹੀਂ, ਅੱਗੇ ਹੋ ਕੇ ਬੋਤਲ ਪੁੱਛ ਲਈ, ਤੈਨੂੰ ਪਤਾ ਉਹਦੀ ਭੈਣ ਤੇਰੇ ਦੀ ਆਦਤ ਐ, ਉਹਨੂੰ ਡਰ ਪਾਤਾ। ਉਹਨਾਂ ਨੇ ਮੁਹੱਬਤ ਨਾਲ ਨਹੀਂ ਜਾਣਾ, ਉਹਨੂੰ ਉਸ ਡਰ ਨਾਲ ਜਾਣਾ ਬੋਤਲ ਦੇਣ। ਨਹੀਂ ਸਰ, ਏਦਾਂ ਦਾ ਮਾਹੌਲ ਬਣਾਓ, ਏਦਾਂ ਦਾ ਉਸ ਘਰ ਦੇ ਵਿੱਚ ਸਿਸਟਮ ਹੋਵੋ, ਤੁਹਾਡੇ ਅੱਗੇ ਪਿੱਛੇ ਫਿਰਨ, ਉਹਨਾਂ ਨੂੰ ਤੁਹਾਡਾ ਭਾਰ ਨਾ ਹੋਵੇ। ਜਿੱਥੇ ਉਹ ਖਾ ਰਹੇ ਉੱਥੇ ਤੁਸੀਂ ਖਾ ਲਓ, ਜਿਹੜੇ ਖਾਣੇ ਉਹਨਾਂ ਦੇ ਘਰ ਪੱਕੇ ਹੋਏ ਤੁਸੀਂ ਖਾ ਲਓ, ਫਿਰ ਮੁਹੱਬਤ ਵੱਧਦੀ ਹੈ। ਮੈਂ ਕਈ ਵੇਖੇ ਨੇ, ਕਈ ਭਣਵਈਏ ਆਪਣੀਆਂ ਸਾਲੀਆਂ ਨਾਲ, ਭੈਣਾਂ ਨਾਲ ਵੱਧ ਪਿਆਰ ਕਰਦੇ, ਵਿਆਹੁੰਦੇ ਤੱਕ ਆਪਣੇ ਪਿਓ ਬਣ ਕੇ। ਐਸੇ ਵੀ ਬੰਦੇ ਹੈਗੇ ਨੇ, ਨੈਗੇਟਿਵ ਨਹੀਂ, ਪੋਜ਼ਿਟਿਵ ਵੀ ਬੜੇ ਨੇ, ਬਹੁਤ ਨੇ। ਹਾਂਜੀ ਬਿਲਕੁਲ। ਹਾਂ,
ਲੇਕਿਨ ਉਸਤਾਦ ਜੀ ਅੱਜ ਕੱਲ੍ਹ ਨਾ ਲੇਕਿਨ ਮਜ਼ਾ ਸਹੀ ਸ਼ੁਗਲ ਉੱਥੇ ਲੱਗਦਾ ਜਿੱਥੇ 6-7 ਜਵਾਈ ਹੁੰਦੇ ਨੇ ਤੇ 7 ਹੀ ਭੈਣਾਂ ਵੇਈਆਂ ਤੇ ਉਹਨਾਂ ਦੇ ਹੁਣ ਆਪਸ ਚ ਹੁਣ ਮਾਂ ਪਿਓ ਤੇ ਅਜ਼ਾਬ ਪਿਆ ਉਹਨਾਂ ਦਾ। ਇੱਕ ਦੀ ਇੱਧਰ ਦੀ ਰਾਗਾ, ਇੱਕ ਦੀ ਇੱਧਰ ਦੀ ਰਾਗਾ, ਇੱਕ ਸਿਗਟਾਂ ਪੀਂਦਾ, ਇੱਕ ਨਮਾਜ਼ਾਂ ਹੀ ਪੜ੍ਹੀ ਜਾਂਦਾ, ਉਹਦੇ ਦਾੜੀ ਰੱਖੀ ਹੈ, ਲੈਦਾ ਨਸਲਾਂ ਦੇ ਨੇ। ਠੀਕ ਨਾ, ਇੱਕ ਉੱਠਿਆ, ਇੱਕ ਸਾਰੇ ਬੈਠੇ ਨੇ ਸਾਡੂ ਆਪਸ ਚ, ਉਹਨੇ ਅਜ਼ਾਨ ਹੋਈ, ਉਹਨੇ ਕਹਿਣਾ ਆ ਜਦੋਂ ਬਾਕੀ ਨੇ ਹੁਣ ਖਿਸਣਾ ਨੇ, ਇਹਨੇ ਤੁਹਾਨੂੰ ਮਸੀਤੇ ਲੈ ਕੇ ਇੱਕ ਨੇ ਸਿਗਰ ਲਾਉਣਾ, ਬਾਹਰ ਨਿਕਲਣਾ, ਆ ਯਾਦ ਰ 1 ਮਿੰਟ ਧੋ ਕੇ ਉਹਨੇ, ਉਹਨੂੰ ਪਤਾ ਅਜ਼ਾਨ ਦਾ ਟਾਈਮ ਹੋ ਗਿਆ, ਉਹਨੇ ਇਕੱਲੇ ਨਹੀਂ, ਉਹਨੇ ਨਾਲ ਦੂਜੇ ਸਾਡੂ ਨੂੰ ਖਿੱਚ ਕੇ ਲੈਣਾ, ਆਓ ਜੀ ਭਾਜੀ। ਤੇ ਇਹ ਬੜੇ ਰੌਲੇ ਹੁੰਦੇ, ਉਹਨਾਂ ਦੀਆਂ ਨਸਲਾਂ ਲੈਦਾ ਹੁੰਦੀਆਂ ਨੇ ਨਾ, ਇੱਕੋ ਘਰ ਚ ਇਕੱਠੇ ਹੋ ਗਏ ਨੇ, ਤੇ ਹੁਣ ਇੱਕ ਗੁਲਦਸਤਾ ਬਣਿਆ ਲੈਦਾ ਫੁੱਲਾਂ ਦਾ, ਤੇ ਉਹ ਤੇ ਹੁਣ ਮਜ਼ੇ ਆ ਰਹੇ ਨੇ। ਠੀਕ ਹੈ ਨਾ। ਅੱਛਾ ਫਿਰ ਸਾਰਿਆਂ ਨੂੰ ਨਹੀਂ, ਉਹ ਤੇਰਾ ਦੂਜਾ ਜਿਹੜਾ ਨਾ ਉਹ ਨਹੀਂ ਚਿਕਨ ਖਾਂਦਾ, ਬਰੈਲਰ ਨਹੀਂ ਖਾਂਦਾ, ਉਹਦੇ ਲਈ ਆਹ ਪਕਾ ਲਾ, ਉਹ ਚਾਵਲ ਸ਼ੌਕ ਨਾਲ ਖਾਂਦਾ, ਉਹਦੇ ਲਈ ਚਾਵਲ ਪਕਾ ਲਾ। ਜੇ ਇੱਕ ਦਾ ਵੀ ਰਹਿ ਗਿਆ ਤੇ ਉਹ ਅਜ਼ਾਬ ਆ। ਯਾਰ ਖੁਦਾ ਦਾ ਨਾਂ ਜੇ ਏਦਾਂ ਨਾ ਕਰਿਆ ਕਰੋ, ਥੋੜਾ ਜਿਹਾ ਸਮਝਿਆ ਕਰੋ। ਮੈਂ ਇੱਕ ਲਾਸਟ ਦੇ ਵਿੱਚ ਤੁਹਾਡੀ ਸਮਾਦਰਤ ਤੇ ਮੈਨੂੰ ਇੱਕ ਛੋਟੀ ਜਿਹੀ ਗੱਲ ਕਰ ਲੈਣ ਦਿਓ ਉਸਤਾਦ ਜੀ। ਮੈਨੂੰ ਮਤਲਬ ਭੈਣਾਂ ਜਿਹੜੀਆਂ ਦੂਸਰੇ ਮੁਲਕਾਂ 'ਚ ਵਿਆਹ ਕੇ ਚਲੇ ਜਾਂਦੀਆਂ ਨੇ, ਫੇਰ ਉਸਤਾਦ ਜੀ ਜਦੋਂ ਭੈਣਾਂ ਨੂੰ ਭਰਾਵਾਂ ਦੀ ਯਾਦ ਆਵੇ, ਉੱਥੋਂ ਲੁੱਡੋ ਲੈ ਕੇ ਖੇਡਿਆ ਕਰੋ। ਜਦੋਂ ਕਹਿੰਦਾ ਭੈਣਾਂ ਬਾਹਰ ਚੱਲ ਜਾਂਦੀਆਂ, ਉਹਨਾਂ ਨੂੰ ਨਾਲ ਲੁੱਡੋ ਵੀ ਲੈ ਦਿਓ ਇੱਕ। ਗੈਰਤ ਇਨਸਾਨ ਨਹੀਂ ਹੈ। ਅੱਛਾ ਏਦਾਂ ਹੀ ਤੁਸੀਂ ਉਲਟ ਕਰ ਲਓ, ਅੱਲਾ ਕਿ 6 ਪੁੱਤਰ ਨੇ ਤੇ 6 ਨੌਵਾਂ ਲੈਣ ਦੀਆਂ ਨੇ, ਤੇ ਉਹ ਵੀ ਸੇਮ ਇਹੀ ਗੱਲ ਆ, ਮਾਂ ਬੈਠੀ ਰਹਿੰਦੀ ਹੈ। ਤੇ ਪੰਜਾਬੀ ਦੀਆਂ ਮਸਾਲਾਂ ਜਿਹੜੀਆਂ ਸਾਡੇ ਅੰਮ੍ਰਿਤਸਰ ਦੀਆਂ, ਹੁਣ ਜਿਹੜੀ ਮੇਰੀ ਮਾਂ ਮਸਾਲਾਂ ਦਿੰਦੀ ਹੈ ਫਲਾਣਾ ਹੈ, ਹੁਣ ਇੱਕ ਨਾ ਬਣਦੀ ਹੈ, ਉਹਨੇ ਕਹਿਣਾ ਮੈਂ ਤੈਨੂੰ ਹੀ ਕਹਿਨੀ ਰੋਟੀ ਦਾ, ਚੱਲ ਤੂੰ ਚੱਲ ਲੈਨੀ ਹੈ, ਚੰਗੀ ਆ, ਮੇਰੀ ਆਪਣੀ ਆ, ਨਿੱਗੀ ਆ, ਮਾਰੇਂਗੀ ਤੇ ਛਾਵੇਂ ਹੀ ਮਾਰੇਂਗੀ, ਉਹ ਵੱਡੀ ਉਂਗਲ ਤੇ ਨਹੀਂ ਮੂਰਦੀ। ਅੱਲਾ ਦੀ ਕਸਮ ਦੁਬਾਰਾ ਗੱਲ ਕਿਹੜੀ ਉਹ ਕਟੀ ਹੋਈ ਉਂਗਲ ਤੇ ਨਹੀਂ ਅੱਲਾ ਦੀ ਕਸਮ ਉਸਤਾਦ ਜੀ, ਸੇਮ ਗੱਲਾਂ ਜੀ, ਸੇਮ ਗੱਲਾਂ। ਇਹ ਮਸਾਲਾ ਹੁੰਦੀਆਂ ਨੇ, ਇਹ ਮਸਾਲਾ ਹੁੰਦੀਆਂ, ਇਹ ਬੜੀ ਮਿਸਾਲ। ਉਹ ਵੱਡੀ ਵੇਲਾ ਜਦੋਂ ਦੀ ਲਿਆਂਦੀ ਆ ਬਈ, ਕੋਈ ਉਹਨੂੰ ਮੇਰਾ ਨਹੀਂ, ਉਹਨੂੰ ਜ਼ਿੰਮੇਦਾਰੀ ਵੀ ਮਾਂ ਬੈਠੀ ਆ ਭੁੱਖੀ ਆ, ਨਹੀਂ, ਉਹ ਆਪਣੇ ਖਸਮ ਨੂੰ ਲੈ ਕੇ ਅੰਦਰ ਵੜ ਜਾਂਦੀ, ਆਪਣੇ ਖਸਮ ਨੂੰ ਲੈ ਕੇ ਅੰਦਰ ਵੜਦੀ। ਸਵੇਰੇ 12 ਵਜੇ ਉੱਠੇ, 1 ਵਜੇ ਉੱਠੇ, ਉਹਨੂੰ ਪੁੱਛਣ ਵਾਲੇ ਕੋਈ ਨਹੀਂ, ਭਾਈ ਉਹਦੇ ਮਾਪੇ ਅਮੀਰ ਆ, ਤਦੀ ਤੇ ਮੈਂ ਤੈਨੂੰ ਕਹਿੰਨੀ ਚਲਦੀ ਹੈ, ਤੂੰ ਵੀ ਸਾਡੇ ਵਰਗੀ ਆ, ਮਾੜੇ ਤੇਰੇ ਵੀ ਮਾਪੇ। ਵੱਡੀ ਉਹ ਤੇ ਛੰਡਾਰ ਔਰਤ ਨਹੀਂ ਹੁੰਦੀ ਜਿਹੜੀ ਕੁੱਟਣੀ ਜਿਹੜੀ ਹੁੰਦੀ ਆ, ਮਿਸੜੀ ਔਰਤ ਜਿਹੜੀ ਅਗਲੀ ਗੱਲ ਜਿਹੜੀ ਮੈਂ ਦੱਸੀ ਸੀ, ਮੈਂ ਫੇਰ ਕਹਿਣਾ ਮਿਸਾਲ, ਉਹ ਵੱਡੀ ਜਿਹੜੀ ਆ, ਉਹ ਤੇ ਵੱਡੀ ਉਂਗਲ ਤੇ ਨਹੀਂ ਮੂਰਦੀ। ਇਹ ਕੀ ਮਿਸਾਲ ਆ, ਮੈਨੂੰ ਇਹ ਤੇ ਸਮਝਾਓ। ਉਹ ਕਟੀ हुई ਉਂਗल है ना, ਤੇ ਕਿਉਂ ਉਹਦੇ ਤੇ ਯਾਨੀ ਕਿ ਨਮਕ ਨਹੀਂ ਛਿੜਕਣਾ, ਯੂਰਨ ਕਿਉਂ ਕਰਨਾ? उस पे वो पायोडीन का काम है। ਨਹੀਂ ਜ਼ਖਮ ਦੇ ਨਮਕ ਦਾ ਹੋਇਆ ਜੋ ਉਹ ਬੜੀ ਵਾਲੀ ਹੈ, ਜਿਹੜੀ ਵੱਡੀ ਹੈ, ਉਹ ਤੇ ਯਕੀਨ ਕਰ कटिंग वाली फिंगर के ऊपर यूरिन नहीं करती। बेहतरीन काम पता की है, जेड़ा पुत्र व्याही जो लैदा करी जो, बेहतरीन काम है ਤਾਂ ਜੀ ਖੁਦਾ ਦਾ ਵਾਸਤਾ ਇਤਫਾਕ ਨਾਲ। इधर वेखो यार, मेरी गल सुनो जी, 4 ਭਰਾ ਵਾ, ਹੁਣ ਇਹਦੀ ਜਿੰਦੇ ਜਾਗਦੇ ਦੀ ਮਿਸਾਲ ਆ। ਇਹਦੀ ਮਾਂ ਕਹਿੰਦੀ ਨਹੀਂ, ਮੇਰੇ ਜੀਂਦੇ ਜੀ ਮੇਰੇ ਪੁੱਤਰ ਨਹੀਂ ਲੈਦਾ ਹੋਣੇ। ਉਹਦਾ ਨੁਕਸਾਨ ਕੀ ਆ? ਆਪਸ ਚ ਕਈ ਐਸੇ ਘਰ ਨੇ, ਚਲੋ ਇਹਨੂੰ ਛੱਡ ਦਿਓ, ਇਹਦੇ ਆਪਸ ਚ ਬੜੇ ਪਿਆਰ ਮੁਹੱਬਤ ਨੇ, ਕਈ ਐਸੇ ਘਰ ਨੇ ਵੀ ਉੱਥੇ ਵੱਡਿਆਂ ਦੀ ਇਹ ਹੁੰਦੀ ਆ, ਨਹੀਂ ਸਾਡੇ ਜੀਂਦੇ ਜੀ ਨਹੀਂ ਪੁੱਤਰ ਲੈਦਾ ਹੋਣਾ, ਤੇ ਉਸ ਘਰ ਦੇ ਵਿੱਚ ਕੁੱਤਿਆਂ ਹੋ ਰਹੀ ਹੁੰਦੀ ਆ, ਦਿਲਾਂ 'ਚ ਇਹਨਾਂ ਨਾਲ ਫਰਕ ਪੈ ਚੁੱਕਿਆ ਹੁੰਦਾ ਜਿਹਦਾ ਹੱਦ ਸਾਬ ਕੋਈ ਨਹੀਂ, ਲੇਕਿਨ ਉਹਨਾਂ ਨੇ ਕਹਿਣਾ ਨਹੀਂ, ਸਾਡੇ ਜੀਂਦੇ ਜੀ ਨਹੀਂ ਲੈਦਾ ਹੋਣਾ। ਹਾਲਾਂਕਿ ਲੈਦਾ ਕਰ ਦੇਣਾ, ਤੇ ਉਹ ਇੱਕ ਦੂਜੇ ਨੂੰ ਮਿਲਣ ਆਉਣ ਘਰਾਂ 'ਚ ਖਿੱਚ ਹੋਵੇ, ਉਹ ਰੌਲਾ ਮੁੱਕੇ। ਸਹੀ ਗੱਲ। ਉਹ ਜੇ ਤੇ ਉਹ ਮਾਂ ਪਿਓ ਜਿਹੜੇ ਘਰ ਦੇ ਵਿੱਚ ਲੜਾਈ ਵੀ ਪੈਂਦੀ ਆ, ਪੁੱਤਰਾਂ ਦੀ ਬਣਦੀ ਵੀ ਨਹੀਂ, ਲੇਕਿਨ ਉਹਨਾਂ ਨੇ ਇਹ ਅੜੀ ਪਾਈ ਆ ਕਿ ਨਹੀਂ, ਸਾਡੇ ਜੀਂਦੇ ਜੀ ਅਸੀਂ ਆਪਣੇ ਪੁੱਤਰਾਂ ਨੂੰ ਲੈਦਾ ਨਹੀਂ ਕਰਨਾ। ਉਹ ਇਹ ਸੋਚਣ ਕਿ ਅਸੀਂ ਤੇ ਆਪਣੀ ਉਹਨੂੰ ਇਸ ਤੋਂ ਇਹ ਗੱਲ ਕਰ ਰਹੇ ਹਾਂ ਕਿ ਵੀ ਇਹ ਇਕੱਠੇ ਰਹਿਣ, ਲੇਕਿਨ ਉਹਨਾਂ ਦੇ ਅੰਦਰ ਦਿਲਾਂ 'ਚ ਜਿੰਨੇ ਫਾਸਲੇ ਪਈ ਜਾ ਰਹੇ, ਉਹਨਾਂ ਨੂੰ ਲੈਦਾ ਕਰ ਦਿਓਗੇ ਤੇ ਤੁਹਾਡੇ ਚਾਰੇ ਪੁੱਤਰ ਆਪਸ 'ਚ ਮਿਲਣਗੇ। ਸਹੀ ਗੱਲ, ਮਿਲਦੇ ਰਹਿਣਗੇ, ਇੱਕ ਦੂਜੇ ਦੇ ਘਰ ਜਾਣਗੇ, ਤੇ ਉਹਨਾਂ ਨੂੰ ਪਤਾ ਉਹ ਵੀ ਘੰਟੇ ਵਾਸਤੇ 2 ਘੰਟੇ ਵਾਸਤੇ ਆਏ ਨੇ, ਖਵਾਓ ਪਿਆ ਉਹਨਾਂ ਨੂੰ ਤੇ ਕੱਢੋ, ਉਹ ਵੀ ਸਮਝਣਗੇ ਏਦਾਂ। ਭਰਾ ਵੀ ਆਪਸ 'ਚ ਮਿਲਦੇ ਰਹਿਣਗੇ, ਬੁੱਢੀਆਂ ਵੀ ਸੁਖੀ ਰਹਿਣਗੀਆਂ। ਤੁਸੀਂ ਇਕੱਠੇ ਰੱਖ ਕੇ ਉਹਨਾਂ ਨੂੰ ਬਹੁਤ ਫਾਸਲੇ ਪੈਦਾ ਕਰ ਦੇਣੇ ਨੇ, ਕੱਲ ਨੂੰ ਤੁਹਾਡੇ ਤੋਂ ਬਾਅਦ ਉਹਨਾਂ ਨੇ ਲੈਦਾ ਹੋ ਕੇ ਵੀ ਨਹੀਂ ਬੋਲਣਾ ਆਪਸ 'ਚ। 100% ਐਗਰੀ। ਹਾਂਜੀ ਬਿਲਕੁਲ ਜੀ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਅਸੀਂ ਅੱਜ ਦਾ ਸ਼ੋਅ ਕਰਨਾ ਸੀ ਕਿਤੇ, ਦੱਸਣਾ ਨਹੀਂ ਉਸਤਾਦ ਜੀ। ਓਕੇ ਚਲੋ ਜੀ, ਅਨਾਉਂਸ ਕਰ ਦਿਓ ਕਿ ਅਸੀਂ ਫਿਲਮ। ਅੱਛਾ ਹੁਣ ਦੱਸ, ਆਪਣੀ ਮਾਂ ਦੀ ਕਸਮ ਖਾ ਕੇ ਦੱਸ, ਇਹ ਕਿਤੇ ਲਿਖਿਆ ਸੀ ਅਸੀਂ? ਨਹੀਂ ਦੱਸੋ। ਤੁਸੀਂ ਪਿਛਲੇ ਸ਼ੋਅ 'ਚ ਕਿਹਾ ਜੀ ਇਹ ਲਿਖ ਕੇ ਲਿਆਉਂਦੇ ਨੇ। ਨਹੀਂ ਉਹ ਤਾਂ ਜੁਗਤਾਂ ਦੀ ਗੱਲ ਕੀਤੀ ਸੀ ਮੈਂ। ਹਾਂ ਨਹੀਂ, ਇਹਦੇ 'ਚ ਕੋਈ ਗੱਲ ਨਹੀਂ, ਇਹ 'ਚ ਨਹੀਂ ਜੁਗਤਾਂ ਹੀ ਆ। ਉਹ ਤਿਆਰੀ ਕਿੱਥੇ ਗਈ? ਕਿਹੜੀ? ਉਹ ਜਿਹੜੀ ਤੂੰ ਕਿਹਾ ਸੀ ਪਿਛਲੇ ਸ਼ੋਅ। ਆਹੋ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਅੱਜ ਯਕਮ ਜਿਹੜੀ ਨਾ ਸਿਸਟਰ ਡੇ ਆ, ਸਿਸਟਰ ਡੇ ਆ, ਠੀਕ ਹੈ ਜੀ। ਹਰ ਯਕਮ ਤੇ ਮੈਂ ਤੁਹਾਨੂੰ ਯਾਦ ਕਰਾਇਆ ਕਰਾਂਗਾ।
ਤੁਸੀਂ ਮੈਨੂੰ ਕਰਾ ਦਿਆ ਕਰਨਾ। ਠੀਕ ਹੋ ਗਿਆ? ਆਪਣਾ ਬਹੁਤ ਖਿਆਲ ਰੱਖਣਾ। ਲਵ ਯੂ, ਥੈਂਕ ਯੂ, ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ। ਯੈਸ।